ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਮੈਂ ਬਿਗਨਿੰਗ ਦੇ ਵਿੱਚ ਹੀ ਦੱਸ ਦਿਆਂ ਕਿ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਅੱਜ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹ ਨਹੀਂ ਕਰ ਪਾਉਣਗੇ ਤੇ ਉਹਨਾਂ ਦੀ ਥਾਂ ਤੇ ਅੱਜ ਇਸ ਸੈਗਮੈਂਟ ਦੇ ਵਿੱਚ ਜਾਂ ਇਸ ਟਾਈਮ ਸਲਾਟ ਦੇ ਵਿੱਚ ਅਸੀਂ ਮੈਂ ਤੇ ਮੇਰੇ ਨਾਲ ਜਿਹੜੇ ਸਾਡੇ TV84 ਦੇ ਕੋਰਸਪੋਂਡੈਂਟ ਨੇ ਟੋਰਾਂਟੋ ਕੈਨੇਡਾ ਦੇ ਵਿੱਚੋਂ ਸੁਖਵਿੰਦਰ ਸਿੰਘ, ਅਸੀਂ ਅੱਜ ਦ ਫਾਲਟ ਲਾਈਨਸ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋਗੇ ਤੇ TV84 ਦਾ ਸਾਥ ਦਿੰਦੇ ਰਹੋਗੇ। ਸੋ ਗੱਲਬਾਤ ਕਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਹੈਗੀਆਂ ਨੇ। ਓਬਵੀਅਸਲੀ ਜਦੋਂ ਅਸੀਂ ਪਿਛਲੇ 24 ਘੰਟੇ ਦੀਆਂ ਜਾਂ 48 ਘੰਟੇ ਦੀਆਂ ਡਿਵੈਲਪਮੈਂਟਸ ਦੇਖ ਰਹੇ ਹਾਂ ਤੇ ਉਹਦੇ ਵਿੱਚ ਸਿੱਖ ਸਫਾਂ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਇੰਟਰਨੈਸ਼ਨਲੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਤਲ ਸੀ ਜਾਂ ਹੁਣ ਜਦੋਂ ਗੁਰਪਤਵੰਤ ਸਿੰਘ ਪੰਨੂ ਤੇ ਜਿਹੜਾ ਅਸਾਸੀਨੇਸ਼ਨ ਪਲਾਟ ਸੀਗਾ, ਇਹਦੀ ਜਿਹੜੀ ਇੰਡਾਈਟਮੈਂਟ ਅਮਰੀਕਾ ਦੀ ਨਿਊਯਾਰਕ ਦੀ ਕੋਰਟ ਦੇ ਵਿੱਚ ਜਿਹੜੀ ਅਨਸੀਲ ਹੋਈ ਹੈ, ਉਹਦੀਆਂ ਜਦੋਂ ਡਿਟੇਲਸ ਬਾਹਰ ਆਈਆਂ ਨੇ ਤੇ ਦੁਬਾਰਾ ਫੇਰ ਇਹ ਸਾਰਾ ਜਿਹੜਾ ਇਸ਼ੂ ਹੈ ਉਹ ਫਰੰਟ ਬਰਨਰ ਦੇ ਉੱਤੇ ਚੱਲ ਰਿਹਾ ਤੇ ਨਾਲ ਹੀ ਨਾਲ ਹੁਣ ਇਹਦੀਆਂ ਜਿਹੜੀਆਂ ਡਿਟੇਲਸ ਨੇ ਉਹਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਗੱਲ ਹੋ ਰਹੀ ਆ। ਨਿਖਿਲ ਗੁਪਤਾ ਜਿਹਨੂੰ ਇੰਡੀਆ ਦੇ ਵਿੱਚੋਂ ਡਾਇਰੈਕਟ ਕੀਤਾ ਗਿਆ ਸੀ ਤੇ ਕਿਵੇਂ ਉਹਨੇ ਇੱਕ ਹਿਟਮੈਨ ਹਾਇਰ ਕਰਕੇ ਅੱਗੇ ਇਸ ਸਾਰੇ ਅਸਾਸੀਨੇਸ਼ਨ ਅਟੈਂਪਟ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਕਿਵੇਂ ਫਿਰ ਉਹ ਅੱਗੇ ਅਮਰੀਕਾ ਦੀਆਂ ਏਜੰਸੀਆਂ ਦੇ ਨਾਲ ਉਹਨਾਂ ਦਾ ਹੀ ਇਨਫੋਰਮਰ ਸੀ, ਇਹ ਸਾਰੀਆਂ ਡਿਟੇਲ ਸਾਡੇ ਸਾਹਮਣੇ ਨੇ। ਇਹਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਅੱਜ ਨੈਸ਼ਨਲ ਮੀਡੀਆ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ। ਭਾਰਤ ਦਾ ਜਿਹੜਾ ਮੀਡੀਆ ਆ ਉਹਦੇ ਵਿੱਚ ਵੀ ਵੱਖ-ਵੱਖ ਪਹਿਲੂਆਂ ਤੇ ਇਹਦੇ ਤੇ ਗੱਲਬਾਤ ਹੋ ਰਹੀ ਹੈ। ਸੋ ਇੱਕ ਅਹਿਮ ਪਹਿਲੂ ਜਿਹੜਾ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਨ ਜਾ ਰਹੇ ਹਾਂ ਉਹ ਟਾਈਮਲਾਈਨ ਦੇ ਹਵਾਲੇ ਨਾਲ ਆਉਂਦਾ ਕਿ ਇਹ ਗੱਲ ਹੁਣ ਸਿੱਧੀ ਸਪਸ਼ਟ ਹੋ ਚੁੱਕੀ ਹੈ ਕਿ ਮਈ ਦੇ ਵਿੱਚ ਹੀ ਇਸ ਸਾਰੇ ਪਾਰਟ ਨੂੰ ਅੰਜਾਮ ਦੇਣ ਦੇ ਲਈ ਜਿਹੜੇ ਅਮਲ ਨੇ ਉਹ ਸ਼ੁਰੂ ਕਰ ਦਿੱਤੇ ਗਏ ਸੀ। ਸੋ ਮਈ ਦੇ ਵਿੱਚੋਂ ਜਦੋਂ ਅਸੀਂ ਜੂਨ ਤੱਕ ਪਹੁੰਚਦੇ ਹਾਂ, ਜੂਨ 18 ਤੱਕ, ਤੇ ਇਹ ਗੱਲ ਇਸ ਵਕਤ ਸਾਹਮਣੇ ਆ ਰਹੀ ਹੈ ਕਿ ਹਾਲਾਂਕਿ ਪਹਿਲਾਂ ਵੀ ਮੀਟਿੰਗ ਦੇ ਵਿੱਚ ਫਾਈਵ ਆਈਜ਼ ਨੇਸ਼ਨਸ ਦੀ ਇੱਕ ਜਦੋਂ ਪਹਿਲੀ ਰਿਪੋਰਟ ਆਈ ਸੀਗੀ ਉਦੋਂ ਇਹ ਗੱਲ ਜ਼ਾਹਰ ਹੋਈ ਸੀ ਕਿ ਜਿਹੜਾ ਟਿਪ ਆਫ ਸੀ ਉਹ ਅਮਰੀਕਾ ਵੱਲੋਂ ਕੈਨੇਡਾ ਨੂੰ ਦਿੱਤਾ ਗਿਆ ਸੀ ਤੇ ਹੁਣ ਇਹ ਇੰਡਾਈਟਮੈਂਟ ਓਪਨ ਹੋਣ ਦੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਇਹੀ ਉਹ ਡਿਟੇਲਸ ਸੀ ਜਿਹੜੀਆਂ ਅਮਰੀਕਾ ਨੇ ਪ੍ਰੋਵਾਈਡ ਕੀਤੀਆਂ ਸੀ ਕੈਨੇਡਾ ਨੂੰ। ਹਾਲਾਂਕਿ ਕੈਨੇਡਾ ਦੀ ਜਿਹੜੀ RCMP ਦੀ ਆਪਣੀ ਇਨਵੈਸਟੀਗੇਸ਼ਨ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਉਹ ਇਸ ਵਕਤ ਚੱਲ ਰਹੀ ਹੈ ਤੇ ਉਹਨਾਂ ਨੇ ਈਵਨ ਅਮਰੀਕਾ ਦੀ ਇਸ ਇੰਡਾਈਟਮੈਂਟ ਦੀਆਂ ਡਿਟੇਲਸ ਸਾਹਮਣੇ ਆਉਣ ਤੋਂ ਬਾਅਦ ਵੀ ਹਜੇ ਤੱਕ ਉਹਦੇ ਤੇ ਕੋਈ ਕਮੈਂਟ ਨਹੀਂ ਕੀਤਾ। ਹਾਲਾਂਕਿ ਜਸਟਿਨ ਟਰੂਡੋ ਨੇ ਇਹ ਗੱਲ ਦੁਬਾਰਾ ਕਹੀ ਹੈ ਕਿ ਅਸੀਂ ਜਿਹੜਾ ਭਾਰਤ ਕੋਲੋਂ ਮੰਗ ਕਰ ਰਹੇ ਸੀ, ਹੁਣ ਭਾਰਤ ਸਾਡੀ ਜੋ ਅਸੀਂ ਕਹਿ ਰਹੇ ਸੀ ਸਾਡੇ ਨਾਲ ਸਾਡਾ ਸਾਥ ਦੇਵੇ ਤੇ ਇਸ ਇਨਵੈਸਟੀਗੇਸ਼ਨ ਦੀ ਅਸੀਂ ਜੜ ਤੱਕ ਪਹੁੰਚਣਾ ਚਾਹੁੰਦੇ ਹਾਂ। ਸੋ ਹੁਣ ਇੱਥੇ ਸਵਾਲ ਇਹ ਉੱਠਦਾ ਕਿ ਹਰਦੀਪ ਸਿੰਘ ਨਿੱਜਰ ਦਾ ਜਦੋਂ ਕਤਲ ਹੁੰਦਾ ਜੂਨ 18 ਨੂੰ, ਉਹਦੇ ਤੋਂ ਪਹਿਲਾਂ ਵੀ ਅਮਰੀਕਾ ਦੀਆਂ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਸੀ, ਇਸ ਗੱਲ ਦਾ ਇਲਮ ਸੀ ਕਿ ਕੀ ਚੱਲ ਰਿਹਾ ਆ, ਕੀ ਡਿਟੇਲਸ ਸੀ ਉਹ ਇਸ ਇੰਡਾਈਟਮੈਂਟ ਦੇ ਵਿੱਚ ਜੋ ਸਾਹਮਣੇ ਆਉਂਦੀਆਂ ਨੇ ਤੇ ਇਸ ਬਾਬਤ ਅਸੀਂ ਗੱਲ ਕਰਨ ਜਾ ਰਹੇ ਹਾਂ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਇਸ ਪ੍ਰੋਗਰਾਮ ਦੀ। ਕਿਵੇਂ ਦੇਖ ਰਹੇ ਹੋ ਜਿਹੜੀਆਂ ਡਿਟੇਲਸ ਟਾਈਮਲਾਈਨ ਦੇ ਹਿਸਾਬ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਗੱਲ ਇੱਕ ਸਵਾਲ ਉੱਠਦਾ ਹੈ ਕਿ ਕੀ ਅਮਰੀਕਾ ਨੂੰ ਪਹਿਲਾਂ ਹੀ ਇਸ ਮਾਮਲੇ ਦਾ ਪਤਾ ਸੀ ਤੇ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਅਮਰੀਕਾ ਦੇ ਨਾਲ ਕੈਨੇਡਾ ਦੇ ਵਿੱਚ ਵੀ ਇਹਨਾਂ ਬੰਦਿਆਂ ਵੱਲੋਂ ਇੱਕ ਟਾਰਗੇਟ, ਦੋ ਟਾਰਗੇਟ ਜਿਹੜੇ ਹੈਗੇ ਆ ਉਹ ਆਲਰੇਡੀ ਸ਼ਾਰਟਲਿਸਟ ਕੀਤੇ ਗਏ ਆ ਤੇ ਉਹ ਅਟੈਂਪਟ ਜਿਹੜੀ ਹੈ ਉਹ ਹੋਣ ਜਾ ਰਹੀ ਹੈ? ਹਾਂਜੀ ਬਿਲਕੁਲ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਇਹ ਗੱਲ ਕੀਤੀ ਆ ਕਿ ਕਿਉਂਕਿ ਪਿਛਲੇ ਜਿਸ ਦਿਨ ਤੋਂ ਇਹ ਜਿਹੜੀ ਇੰਡਾਈਟਮੈਂਟ ਆ ਇਹ ਪ੍ਰੈਜ਼ੈਂਟ ਹੋਈ ਆ ਕੋਰਟ ਦੇ ਵਿੱਚ, ਤਾਂ ਉਸ ਦਿਨ ਤੋਂ ਬਾਅਦ ਲਗਾਤਾਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਲਕਿ ਫਾਈਨੈਂਸ਼ੀਅਲ ਟਾਈਮਸ ਦਾ ਇਹ ਕਹਿਣਾ ਕਿ ਉਹਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਖਬਰਾਂ ਦੇ ਵਿੱਚੋਂ ਜਿਹੜਾ ਇੱਕ ਖਬਰ ਆ ਉਹ ਇਹ ਮਸਲਾ ਆ ਜਿਹੜੀ ਸਾਰੀ ਦੁਨੀਆ ਦੇ ਵਿੱਚ ਪੜ੍ਹੀ ਗਈ ਆ ਜੀ। ਤੇ ਹੁਣ ਜਿਹੜਾ ਅੱਗੇ ਸਵਾਲ ਖੜਾ ਹੋ ਰਿਹਾ ਉਹ ਇਹ ਖੜਾ ਹੋ ਰਿਹਾ ਸਿੱਖ ਸਫਾ ਦੇ ਵਿੱਚ ਵੀ ਜਿਹੜਾ ਵਿਚਾਰਿਆ ਜਾ ਰਿਹਾ ਕਿ ਇਹ ਸਾਰੀ ਰਿਪੋਰਟ ਤੋਂ ਇਹ ਖੁਲਾਸਾ ਹੋ ਜਾਂਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਪਹਿਲਾਂ ਜਿਹੜੀਆਂ
US ਦੀਆਂ ਏਜੰਸੀ ਸੀ ਉਹਨਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਇੰਡੀਆ ਜਿਹੜਾ ਆ ਇਹ ਅਸੈਸੀਨੇਸ਼ਨਸ ਪਲੋਟ ਕਰ ਰਿਹਾ ਹੈ, ਪਲਾਨ ਕਰ ਰਿਹਾ ਆ US ਤੇ ਕੈਨੇਡਾ ਦੇ ਵਿੱਚ। ਮਤਲਬ ਜਿਹੜੀ ਗੁਪਤੇ ਦੀ ਜਿਹੜੀ ਗੱਲਬਾਤ ਆ, ਜਿਹੜਾ US ਦਾ ਇੱਕ ਅੰਡਰ ਕਵਰ ਏਜੰਟ ਸੀ ਜਿਹਨੂੰ ਹਾਇਰ ਕਰ ਰਿਹਾ ਸੀ ਐਜ਼ ਅ ਹਿਟਮੈਨ, ਉਹਦੇ ਨਾਲ ਜਿਹੜੀ ਸਾਰੀ ਗੱਲਬਾਤ ਹੁਣ ਜਨਤਕ ਹੋਈ ਆ, ਉਹਦੇ ਵਿੱਚ ਇਹ ਸਪਸ਼ਟ ਆ ਕਿ ਉਹ ਦੱਸ ਰਿਹਾ ਹੈ ਕਿ ਸਾਡੇ ਜਿਹੜੇ ਟਾਰਗੇਟ ਨੇ US ਦੇ ਵਿੱਚ ਵੀ ਨੇ ਤੇ ਕੈਨੇਡਾ ਦੇ ਵਿੱਚ ਵੀ ਨੇ। ਤੇ ਅਸੀਂ ਜਿਹੜੀ ਨਿਊਯਾਰਕ ਟਾਈਮਸ ਦੀ ਰਿਪੋਰਟ ਆ, ਨਿਊਯਾਰਕ ਟਾਈਮਸ ਨੇ ਅੱਜ ਇੱਕ ਟਾਈਮਲਾਈਨ ਜਿਹੜੀ ਆ ਉਹ ਛਾਪੀ ਆ ਇਹ ਸਾਰੇ ਮਾਮਲੇ ਦੇ ਨਾਲ ਜੁੜਦੀ ਹੋਈ। ਤਾਂ ਉਹ ਟਾਈਮਲਾਈਨ ਦੇ ਵਿੱਚ 29 ਮਈ ਜਿਹੜੀ ਆ ਉਹਦੇ ਵਿੱਚ ਉਹ ਦੱਸ ਰਿਹਾ ਕਿ 29 ਮਈ ਨੂੰ ਜਿਹੜਾ ਗੁਪਤਾ ਆ ਉਹਨੇ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜਾ ਹਿਟਮੈਨ ਆ ਉਹ ਲੱਭਣਾ ਸ਼ੁਰੂ ਕਰਤਾ। ਮਤਲਬ 29 ਮਈ ਤੋਂ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ ਉਹਦਾ ਹੈਂਡਲਰ ਸੀ, ਕਿਉਂਕਿ ਇਹ ਜਿਹੜੀ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ, ਜਿਹੜੇ ਉਹਦੇ ਅਫੀਸ਼ੀਅਲਸ ਹੁੰਦੇ ਨੇ, ਉਹ ਹੈਂਡਲਰ ਹੁੰਦੇ ਨੇ। ਤੇ ਅੱਗੇ ਉਹ ਬੰਦਿਆਂ ਨੂੰ, ਜਿਵੇਂ ਗੁਪਤੇ ਨੂੰ ਜਿਹੜਾ ਲਾਲਚ ਦਿੱਤਾ ਗਿਆ ਕਿ ਤੇਰੇ ਉੱਤੇ ਜਿਹੜੇ ਕੇਸ ਨੇ ਉਹ ਅਸੀਂ ਖਤਮ ਕਰ ਦਾਂਗੇ ਕਿਉਂਕਿ ਇੰਟਰਨੈਸ਼ਨਲ ਕ੍ਰਿਮੀਨਲ ਆ ਗੁਪਤਾ, ਤੇ ਉਹਨੂੰ ਅਲਾਈ ਬਣਾ ਲਿਆ। ਉਹਦਾ ਹੈਂਡਲਰ ਸੀ ਜਿਹੜਾ, ਉਹਨੇ ਪਹਿਲਾਂ ਹੀ ਜਿਹੜਾ ਆ ਇਹ ਕੰਮ ਗੁਪਤੇ ਨੂੰ ਦੇ ਦਿੱਤਾ ਹੋਇਆ ਸੀ ਵੀ 29 ਮਈ ਤੋਂ ਪਹਿਲਾਂ। ਤਾਂ ਜਿਹੜਾ ਹੈਂਡਲਰ ਆ, ਹੁਣ ਹੈਂਡਲਰ ਵੀ ਪਹਿਲੀ ਪੌੜੀ ਨਹੀਂ, ਹੈਂਡਲਰ ਨੂੰ ਵੀ ਜਿਹੜੇ ਆਰਡਰਸ ਆਏ ਆ ਉਹ ਆਰਡਰਸ ਹੁਣ ਡਾਇਰੈਕਟ ਜਿਹੜੀ ਇੰਡੀਆ ਦੀ ਅਸੀਂ ਕਹਿ ਸਕਦੇ ਹਾਂ ਕਿ ਸੁਪਰੀਮ ਅਥਾਰਟੀ ਆ ਉੱਥੋਂ ਹੀ ਆਏ ਹੋਣਗੇ, ਕਿਉਂਕਿ ਉਹ ਜਿਹੜਾ EMPLOYE ਆ ਉਹ ਇਹ ਗੱਲ ਸਪਸ਼ਟ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਕਿ ਉਹ ਇੰਡੀਆ ਦੀ CRPF ਜਿਹੜੀ ਆ ਉਹਦਾ ਮਤਲਬ EMPLOYE ਆ, ਤੇ ਜਿਹੜਾ ਹਾਇਰ ਅਫੀਸ਼ੀਅਲ ਆ ਇੱਕ, ਤੇ ਉਹਨੂੰ ਆਰਡਰ ਉਹ ਤੋਂ ਵੀ ਪਹਿਲਾਂ, ਮਤਲਬ ਜਿਹੜੀਆਂ ਪਲੈਨਿੰਗਸ ਨੇ ਜਿਹੜੀਆਂ ਸਿੱਖ ਅਸੈਸੀਨੇਸ਼ਨਸ ਦੀਆਂ, ਉਹ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਇਹ ਤੋਂ ਕਾਫੀ ਲੰਮਾ ਸਮਾਂ ਪਹਿਲਾਂ ਤੋਂ ਪਲਾਨ ਹੋ ਰਹੀਆਂ ਸੀ। ਤੇ ਜਿਹੜਾ ਇੱਕ ਇਹ ਕੇਸ ਆ ਇਹਦੇ ਵਿੱਚ 29 ਮਈ ਨੂੰ ਨਿਊਯਾਰਕ ਟਾਈਮਸ ਦੀ ਰਿਪੋਰਟ ਆ ਕਿ 29 ਮਈ ਨੂੰ ਗੁਪਤਾ ਜਿਹੜਾ ਆ ਉਹ ਬੰਦੇ ਲੱਭਣੇ ਸ਼ੁਰੂ ਕਰਦਾ, ਤੇ 9 ਜੂਨ ਨੂੰ ਜਿਹੜਾ ਆ $15,000 ਜਿਹੜਾ ਆ ਉਹ ਬੰਦਾ ਲੱਭਣ ਤੋਂ ਬਾਅਦ ਉਹਨੂੰ ਕੈਸ਼ ਦਿੱਤਾ ਜਾਂਦਾ ਆ ਇਹ ਅਸੈਸੀਨੇਸ਼ਨ ਕਰਨ ਵਾਸਤੇ। ਹੁਣ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਆ ਕਤਲ ਹੁੰਦਾ ਆ, ਉਹਨਾਂ ਦੀ ਸ਼ਹੀਦੀ ਹੁੰਦੀ ਆ। ਵੀ ਉਦੋਂ ਤੱਕ ਜਿਹੜਾ ਉਹ ਹੈਂਡਲਰ ਆ ਉਹ ਉਸ ਦੇ ਰਾਹੀਂ ਜਿਹੜੀ ਸਾਰੀ ਇਹ ਇਨਫੋਰਮੇਸ਼ਨ ਆ ਉਹ US ਦੀਆਂ ਏਜੰਸੀਜ਼ ਨੂੰ ਮਤਲਬ ਪਤਾ ਸੀ। ਹੁਣ US ਦੀਆਂ ਏਜੰਸੀਜ਼ ਜਿਹੜੀਆਂ ਨੇ ਤੇ ਕੈਨੇਡਾ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਬੜੇ ਕਲੋਜ਼ਡ ਤੇ ਬੜੇ ਨਿੱਘੇ ਰਿਲੇਸ਼ਨ ਨੇ। ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਆਪਸ ਦੇ ਵਿੱਚ ਸ਼ੇਅਰ ਹੁੰਦੀ ਆ, ਖਾਸ ਤੌਰ ਤੇ ਜੇ ਨੈਸ਼ਨਲ ਸਿਕਿਉਰਿਟੀ ਦੇ ਮਸਲਿਆਂ ਨਾਲ ਜੁੜੀ ਕੋਈ ਗੱਲ ਹੋਵੇ। ਤੇ ਜਦੋਂ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋਣ ਦੇ ਜਿਹੜੇ ਸਬੂਤ ਸੀ ਜਾਂ ਜਿਹੜੀ ਇਨਫੋਰਮੇਸ਼ਨ ਸੀ ਉਹ ਮਿਲ ਚੁੱਕੀ ਸੀ, ਤਾਂ ਉਸ ਤੋਂ ਬਾਅਦ ਇਹ ਗੱਲ ਬੜੀ ਅਹਿਮ ਹੋ ਜਾਂਦੀ ਆ ਕਿ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਉਹਨਾਂ ਦੀ ਮੈਨੂੰ ਲੱਗਦਾ ਸ਼ਾਇਦ ਉਸੇ ਦਿਨ ਦੀ ਸਪੀਚ ਸੀ ਗੁਰਦੁਆਰਾ ਸਾਹਿਬ ਦੀ, ਜਿਹਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਮੈਨੂੰ ਜਿਹੜੀ ਇੱਥੋਂ ਦੀ ਇੰਟੈਲੀਜੈਂਸ ਏਜੰਸੀ ਆ, ਸਿਕਿਉਰਿਟੀ ਏਜੰਸੀ ਆ, ਉਹਦੇ ਵੱਲੋਂ ਮੈਨੂੰ ਬੁਲਾ ਕੇ ਇਹ ਗੱਲ ਦੱਸੀ ਗਈ ਆ ਕਿ ਤੁਹਾਡੀ ਜਾਨ ਨੂੰ ਖਤਰਾ ਆ। ਤਾਂ ਇਹ ਗੱਲ ਵੀ ਸਪਸ਼ਟ ਹੁੰਦੀ ਆ ਕਿ ਕੈਨੇਡਾ ਦੀਆਂ ਜਿਹੜੀਆਂ ਏਜੰਸੀ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਹਰਦੀਪ ਸਿੰਘ ਨਿੱਜਰ ਜਿਹੜਾ ਆ ਉਹ ਟਾਰਗੇਟ ਆ। ਤੇ ਪਰ ਉਸ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਜੇ ਉਹਦੀ ਕਿਲਿੰਗ ਹੋਈ ਆ, US ਦੀਆਂ ਏਜੰਸੀਜ਼ ਜਿਹੜੀਆਂ ਨੇ ਉਹ ਕਾਮਯਾਬ ਰਹੀਆਂ ਇਸ ਪਲੋਟ ਨੂੰ ਸਨੱਬ ਕਰਨ ਦੇ ਵਿੱਚ, ਇਹਨੂੰ ਪਲੋਟ ਨੂੰ ਰੋਕਣ ਦੇ ਵਿੱਚ। ਪਰ ਜਿਹੜੀਆਂ ਕੈਨੇਡਾ ਦੀਆਂ ਏਜੰਸੀਜ਼ ਨੇ ਉਹ ਫੇਲ ਹੋਈਆਂ। ਤਾਂ ਜਿਸ ਦੇ ਚੱਲਦੇ ਆ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਆ ਉਹ ਜਿਹੜਾ ਉਹਨਾਂ ਦਾ ਪਲਾਨ ਸੀ ਉਹਦੇ ਵਿੱਚ ਉਹ ਕਾਮਯਾਬ ਹੋ ਸਕੇ। ਤਾਂ ਇਹੀ ਜਿਹੜੀ ਗੱਲ ਤੁਸੀਂ ਮਤਲਬ ਅੱਜ BBC ਦੀ ਜਿਹੜੀ ਰਿਪੋਰਟ ਆ ਉਹ ਬੜੀ ਇੰਪੋਰਟੈਂਟ ਆ। BBC ਨੇ ਜਿਹੜੀ ਰਿਪੋਰਟ ਲਾਈ ਹੈ, what US agents knew before a Sikh separatist was killed in Canada। ਇਹ US ਦੇ ਜਿਹੜੇ ਏਜੰਟ ਆ ਉਹਨਾਂ ਨੂੰ ਕੀ ਪਤਾ ਸੀ। ਤਾਂ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਬੜੀਆਂ ਅਹਿਮ ਨੇ, ਜਿਹੜੀਆਂ ਕਿ ਕਿਉਂਕਿ ਇਹਨਾਂ ਤੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਕਿ ਕਿੰਨੀ ਕੁ ਇਨਫੋਰਮੇਸ਼ਨ ਜਿਹੜੀ ਆ ਉਹ ਆ ਚੁੱਕੀ ਸੀ ਇਹਨਾਂ ਅਸੈਸੀਨੇਸ਼ਨਸ ਬਾਰੇ। ਤਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਗੁਪਤਾ ਆ ਉਹਨੇ 18 ਜੂਨ ਨੂੰ ਜਿਹੜੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਆ ਤੇ ਉਹਨਾਂ ਦੀ ਜਿਹੜੀ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੀ ਡੈਡ ਬੋਡੀ ਸੀ ਉਹਦੀ ਜਿਹੜੀ ਵੀਡੀਓ ਆ ਉਹ ਜਿਹੜਾ ਅੰਡਰ ਕਵਰ ਏਜੰਟ ਸੀ ਉਹਨੂੰ ਜਿਹੜੀ ਆ ਉਹ ਸੈਂਡ ਕੀਤੀ ਆ ਤੇ ਉਹਨੂੰ ਇਹ ਗੱਲ ਕਹੀ ਆ ਵੀ ਹੁਣ ਜਿਹੜਾ ਅਸੈਸੀਨੇਸ਼ਨ ਪਲੋਟ ਸਾਡਾ ਨਿਊਯਾਰਕ ਦੇ ਵਿੱਚ ਟਾਰਗੇਟ ਆ ਉਹਨੂੰ ਛੇਤੀ ਤੋਂ ਛੇਤੀ ਜਿਹੜਾ ਆ ਹੁਣ ਸਾਡੇ ਕੋਲ ਟਾਈਮ ਨਹੀਂ ਆ, ਆਪਾਂ ਉਹਨੂੰ
ਕਲਮੀਨੇਟ ਕਰੀਏ ਇਸ ਪਲਾਨ ਨੂੰ, ਕਿਉਂਕਿ ਇਹ ਜਿਹੜਾ ਟਾਰਗੇਟ ਅਚੀਵ ਹੋਇਆ ਕੈਨੇਡਾ ਵਾਲਾ, ਉਹ ਤੀਜਾ ਜਾਂ ਚੌਥਾ ਬੰਦਾ ਸੀ। ਤੇ ਗੁਪਤਾ ਉਹਨਾਂ ਨੂੰ ਇਹ ਵੀ ਗੱਲ ਕਹਿੰਦਾ ਕਿ ਹਜੇ ਸਾਨੂੰ ਬਹੁਤ ਕੰਮ ਨੇ ਕਰਨ ਵਾਲੇ, ਮੋਰ ਜੋਬਸ, ਕਿ ਅਸੀਂ ਹਜੇ ਹੋਰ ਬੜੇ ਟਾਰਗੇਟ ਨੇ ਜਿਹੜੇ ਅਚੀਵ ਕਰਨੇ ਆ। ਤੇ ਜਿਹੜਾ ਨਾਲ ਇਹ ਵੀ ਗੱਲ ਜਿਹੜੀ ਉਹਦੀ ਗੱਲਬਾਤ ਦੇ ਵਿੱਚ ਆਉਂਦੀ ਆ ਕਿ ਇਹ ਕੰਮ ਜਿਹੜਾ ਇਹ ਵੀ ਸਾਡੇ ਬੰਦਿਆਂ ਨੇ ਕੀਤਾ ਆ, ਤੇ ਇਹ ਕੰਮ ਜਿਹੜਾ ਆ ਇਹ ਪਰ ਉੱਥੇ ਹੋਰ ਬੰਦਿਆਂ ਨੇ ਕੀਤਾ ਆ। ਮਤਲਬ ਜਿਹੜਾ ਹੈਂਡਲਰ ਗੁਪਤੇ ਦਾ ਸੀ, ਜ਼ਰੂਰੀ ਨਹੀਂ ਕਿ ਉਹੀ ਹੈਂਡਲਰ ਜਿਹੜਾ ਆ ਉਹ ਭਾਈ ਨਿੱਜਰ ਦੇ ਮਰਡਰ ਲਈ ਵੀ ਹੋਵੇ, ਉਹ ਹੈਂਡਲਰ ਕੋਈ ਹੋਰ ਹੋ ਸਕਦਾ ਆ ਜਿਹੜਾ ਕਿ ਕੈਨੇਡਾ ਦੇ ਵਿੱਚ ਜਿਹੜੇ ਆਪਰੇਸ਼ਨ ਸੀ ਉਹਨਾਂ ਨੂੰ ਲੀਡ ਕਰ ਰਿਹਾ ਸੀ। ਪਰ ਇਹ ਸਾਰੀ ਗੱਲਬਾਤ ਦੇ ਵਿੱਚ ਮਤਲਬ ਇਹ ਗੱਲ ਤਾਂ ਸਪਸ਼ਟ ਹੋ ਰਹੀ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹ ਰੋਕਿਆ ਜਾ ਸਕਦਾ ਸੀ। ਉਹਦੇ ਬਾਰੇ ਕਾਫੀ ਇਨਫੋਰਮੇਸ਼ਨ ਸੀ, ਮਤਲਬ ਇਨਫੋਰਮੇਸ਼ਨ ਬੜੀ ਸਟਰੋਂਗ ਸੀ ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਘੋਖੀਏ, ਪਰ ਫਿਰ ਵੀ ਜਿਹੜਾ ਆ ਉਹ ਮਰਡਰ ਜਿਹੜਾ ਹੋਇਆ। ਤੇ ਇਸ ਦੇ ਨਾਲ ਜਿਹੜੀ ਹੋਰ ਗੱਲ ਬੜੀ ਇੰਪੋਰਟੈਂਟ ਆ ਕਿ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਵੱਲੋਂ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਆ ਕੇ ਮਤਲਬ ਇਸ ਦੱਸਿਆ ਗਿਆ ਕਿ ਇੰਡੀਆ ਜਿਹੜਾ ਆ ਉਹਦੇ ਖਿਲਾਫ ਸਾਡੇ ਕੋਲ ਜਿਹੜੇ ਬੜੇ ਸਟਰੋਂਗ ਜਿਹੜੇ ਕ੍ਰੈਡੀਬਲ ਕਹਿ ਸਕਦੇ ਆ ਐਵੀਡੈਂਸ ਆ, ਐਲੀਗੇਸ਼ਨ ਆ, ਵਰਡਿੰਗ ਦਾ ਹੇਰ ਫੇਰ ਆ, ਪਰ ਕਾਫੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਟਰੋਂਗ ਸਬੂਤ ਆ ਕਿ ਇੰਡੀਆ ਜਿਹੜੀ ਆ ਉਹ ਡਾਇਰੈਕਟ ਇਨਵੋਲਡ ਆ ਇਸ ਮਰਡਰ ਦੇ ਵਿੱਚ। ਪਰ ਉਹ ਟਰੂਡੋ ਕਿਉਂ ਆਏ ਆ, ਮਤਲਬ ਉਹ ਵੀ ਬੜਾ ਵੱਡਾ ਸਵਾਲ ਆ, ਕਿਉਂਕਿ ਇਨਫੋਰਮੇਸ਼ਨ ਤਾਂ ਹੁਣ ਇਸ ਰਿਪੋਰਟ ਤੋਂ ਬਾਅਦ ਜਿਹੜੀ US ਦੇ ਵਿੱਚ ਪੇਸ਼ ਹੋਈ ਹੈ, ਗੱਲ ਸਪਸ਼ਟ ਹੋ ਗਈ ਆ ਕਿ ਏਜੰਸੀਜ਼ ਨੂੰ ਸਾਰੀ ਇਨਫੋਰਮੇਸ਼ਨ ਸੀ ਕਿ ਇੰਡੀਆ ਕੀ ਕਰ ਰਿਹਾ ਹੈ ਜੀ। ਪਰ ਜਸਟਿਨ ਟਰੂਡੋ ਦੇ ਪਾਰਲੀਮੈਂਟ 'ਚ ਬੋਲਣ ਤੋਂ ਪਹਿਲਾਂ ਇਹ ਇੱਕ ਜਿਹੜੇ ਰਿਪੋਰਟਰ ਸੀ, ਆਈ ਥਿੰਕ ਗਲੋਬਲ ਟਾਈਮਸ ਦਾ ਜਿਹੜੇ ਗਲੋਬਲ ਨਿਊਜ਼ ਆ ਉਹਦੇ ਰਿਪੋਰਟਰ ਸੀ, ਜਿਨ੍ਹਾਂ ਦੇ ਕੋਲ ਇਹ ਸਬੂਤ ਜਿਨ੍ਹਾਂ ਦੇ ਹੱਥ ਲੱਗ ਗਏ ਸੀ ਕਿ ਇੰਡੀਆ ਜਿਹੜਾ ਆ ਉਹ ਡਾਇਰੈਕਟਲੀ ਇਨਵੋਲਡ ਆ ਇਸ ਕਿਲਿੰਗ ਦੇ ਵਿੱਚ, ਭਾਈ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਦੇ ਵਿੱਚ। ਤੇ ਉਹਨਾਂ ਨੇ ਜਿਹੜੀ ਇਹ ਇਨਫੋਰਮੇਸ਼ਨ ਆ ਉਹ ਗਵਰਨਮੈਂਟ ਦੇ ਨਾਲ ਸ਼ੇਅਰ ਕੀਤੀ ਕਿ ਤੁਸੀਂ ਇਹਦੇ ਤੇ ਆਪਣਾ ਵਰਜਨ ਦਿਓ, ਅਦਰਵਾਈਜ਼ ਅਸੀਂ ਇਹਨੂੰ ਪਬਲਿਕ ਕਰ ਦਾਂਗੇ। ਤਾਂ ਫਿਰ ਉਹਨਾਂ ਨੂੰ ਗਵਰਨਮੈਂਟ ਨੇ ਕੁਝ ਟਾਈਮ ਜਿਹੜਾ ਉਹਨਾਂ ਤੋਂ ਮੰਗਿਆ ਵੀ ਅਸੀਂ ਖੁਦ ਇਹਨੂੰ ਪਬਲਿਕ ਕਰਾਂਗੇ, ਤੁਸੀਂ ਜਿਹੜੀ ਆ ਨਿਊਜ਼ ਨਾ ਰਿਲੀਜ਼ ਕਰੋ। ਤਾਂ ਉਹਨਾਂ ਦੇ ਨਿਊਜ਼ ਰਿਲੀਜ਼ ਕਰਨ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਆ ਕੈਨੇਡਾ ਦੀ ਉਹਦੇ ਵੱਲੋਂ ਇਹ ਪਬਲਿਕ ਕੀਤਾ ਗਿਆ। ਪਰ ਇਹ ਗੱਲ ਤੈਅ ਆ ਵੀ ਜਿਹੜੀਆਂ ਗਵਰਨਮੈਂਟਸ ਨੇ US ਦੀ ਵੀ ਤੇ ਕੈਨੇਡਾ ਦੀ ਵੀ, ਉਹਨਾਂ ਨੂੰ ਕਾਫੀ ਦੇਰ ਪਹਿਲਾਂ ਤੋਂ ਇੰਡੀਅਨ ਗਵਰਨਮੈਂਟ ਦੀਆਂ ਜਿਹੜੀਆਂ ਇਹ ਐਕਟੀਵਿਟੀ ਸੀ, ਇੰਡੀਆ ਦੇ ਏਜੰਟਸ ਦੀਆਂ ਜਿਹੜੀਆਂ ਐਕਟੀਵਿਟੀ ਸੀ ਕੈਨੇਡਾ ਤੇ US ਦੇ ਵਿੱਚ, ਉਹਦੇ ਬਾਰੇ ਜਾਣਕਾਰੀ ਸੀ। ਤਾਂ ਇਹ ਗੱਲ ਜੋ ਇਹ ਜਾਂਚ ਹੁਣ ਤੱਕ ਦੀ ਸਾਹਮਣੇ ਆਈ ਆ ਉਹ ਤੋਂ ਸਪਸ਼ਟ ਹੁੰਦਾ ਹੈ ਜੀ। ਬਿਲਕੁਲ ਨਹੀਂ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਬਿਲਕੁਲ ਇਹਦੇ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ। ਤੇ ਇੱਥੇ ਸਵਾਲ ਜਿਹੜਾ ਇੱਕ ਹੋਰ ਉੱਠਦਾ ਆ ਵੀ ਜਦੋਂ ਡੀਟੇਲਸ ਸਾਹਮਣੇ ਆ ਰਹੀਆਂ ਸੀ, ਇਨਵੋਲਵਡ ਸੀ, ਹਾਲਾਂਕਿ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਏਜੰਸੀਜ਼ ਦੀਆਂ ਵੀ ਵੱਖਰੀਆਂ ਲੇਅਰਸ ਹੁੰਦੀਆਂ ਨੇ ਤੇ ਮਲਟੀਪਲ ਏਜੰਸੀਜ਼ ਹੁੰਦੀਆਂ ਨੇ ਜਾਂ ਮਲਟੀਪਲ ਅਦਾਰੇ ਹੁੰਦੇ ਨੇ ਜਿਹੜੇ ਸਾਰੇ ਪਾਰਟ ਦੇ ਵਿੱਚ ਇਨਵੋਲਵ ਹੁੰਦੇ ਆ। ਇੱਕਦਮ ਨਹੀਂ ਹੁੰਦਾ ਵੀ ਤੁਸੀਂ ਕੋਈ ਚੀਜ਼ ਹੋ ਰਹੀ ਹੈ ਗਰਾਊਂਡ ਦੇ ਉੱਤੇ ਤੇ ਇੱਕਦਮ ਉਹ ਇਨਫੋਰਮੇਸ਼ਨ ਕਿੱਥੇ ਤੱਕ ਪਹੁੰਚਦੀ ਹੈ, ਬਟ ਐਟ ਦ ਸੇਮ ਟਾਈਮ ਉਹ ਇਨਫੋਰਮੇਸ਼ਨ ਸ਼ੇਅਰ ਜ਼ਰੂਰ ਕੀਤੀ ਜਾਂਦੀ ਹੈ ਹਾਇਰ ਅਫੀਸ਼ੀਅਲਸ ਦੇ ਨਾਲ। ਤੇ ਫਿਰ ਜਿਹੜੇ ਤੁਹਾਡੇ ਕਾਊਂਟਰ ਪਾਰਟਸ ਹੁੰਦੇ ਆ, ਜਿਵੇਂ ਇਸ ਮਾਮਲੇ ਦੇ ਵਿੱਚ ਅਸੀਂ ਅਮਰੀਕਾ ਤੇ ਕੈਨੇਡਾ ਦੀ ਗੱਲ ਕਰ ਰਹੇ ਹਾਂ, ਇਹਨਾਂ ਦੀਆਂ ਜਿਹੜੀ ਆਪਸੀ ਕੋਰਿਲੇਸ਼ਨ ਹੈਗੇ ਆ। ਹੁਣ ਇੱਥੇ ਸਵਾਲ ਇਹ ਉੱਠਦਾ ਆ ਵੀ ਕੀ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਹੈ ਉਹਨਾਂ ਤੇ ਜਦੋਂ ਕੀ ਉਹ ਰੋਕਿਆ ਜਾ ਸਕਦਾ ਸੀ, ਤੇ ਜੇ ਰੋਕਿਆ ਜਾ ਸਕਦਾ ਸੀ ਤੇ ਫਿਰ ਅਮਰੀਕਾ ਵੱਲੋਂ ਕੀ ਇਸ ਮਾਮਲੇ ਦੇ ਵਿੱਚ ਥੋੜੀ ਬਹੁਤ ਜਿਹੜੀ ਢਿੱਲ ਹੈ, ਡਿਲੇ ਹੈ ਉਹ ਹੋਈ ਹੈ? ਇਹ ਇੱਕ ਇੰਪੋਰਟੈਂਟ ਕੁਐਸਚਨ ਹੈ ਜਿਹਦੇ ਤੇ ਹੋਰ ਡੀਟੇਲਸ ਜਦੋਂ ਸਾਹਮਣੇ ਆਉਣਗੀਆਂ ਫਿਰ ਹੀ ਕੋਈ ਕੰਕਰੀਟ ਤਰੀਕੇ ਦੇ ਨਾਲ ਕਿਹਾ ਜਾ ਸਕਦਾ। ਪਰ ਅੱਜ ਇਹ ਜ਼ਰੂਰ ਸਵਾਲ ਉੱਠ ਰਿਹਾ ਹੈ ਕਿਉਂਕਿ ਜਦੋਂ ਅਸੀਂ ਅਮਰੀਕਾ ਦਾ ਰਿਸਪੌਂਸ ਦੇਖਦੇ ਹਾਂ, ਜਦੋਂ ਈਵਨ ਹਾਲਾਂਕਿ ਰॉयਟਰਸ ਵੱਲੋਂ ਵੀ ਇਹ ਗੱਲ ਕਨਫਰਮ ਕੀਤੀ ਗਈ ਹੈ, ਹੋਰ ਨਿਊਯਾਰਕ ਟਾਈਮਜ਼ ਵੱਲੋਂ ਵੀ, ਕਿ ਜਦੋਂ ਬਾਈਡਨ ਅਮਰੀਕਾ ਦੇ ਪ੍ਰਧਾਨ G20 ਮੀਟਿੰਗ ਦੇ ਲਈ ਜਾਂਦੇ ਆ ਉੱਥੇ ਵੀ ਇਹ ਇਸ਼ੂ ਰੇਜ਼ ਕੀਤਾ ਗਿਆ ਆ ਨਰਿੰਦਰ ਮੋਦੀ ਦੇ ਨਾਲ। ਤੇ ਈਵਨ ਜਸਟਿਨ ਟਰੂਡੋ ਨੇ ਜਦੋਂ ਇਹ ਗੱਲ ਪਬਲਿਕ ਕੀਤੀ ਹੈ ਬਾਅਦ ਦੇ ਵਿੱਚ ਆ ਕੇ ਕੈਨੇਡੀਅਨ ਹਾਊਸ ਆਫ ਕਾਮਨਸ ਦੇ ਵਿੱਚ, ਤੇ ਉਦੋਂ ਵੀ ਕੈਨੇਡਾ ਵੱਲੋਂ ਮਤਲਬ ਬਾਈਡਨ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਗਿਆ ਸੀ ਬਿਫੋਰ ਇਹ ਗੱਲ ਪਬਲਿਕ ਕੀਤੀ ਜਾਵੇ। ਸੋ ਅਮਰੀਕਾ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਸੀ।
ਸੋ ਇੱਥੇ ਫਿਰ ਇਹ ਆ ਜਾਂਦਾ ਵੀ ਅਮਰੀਕਾ ਨੇ ਡੀਲ ਕਿਵੇਂ ਕੀਤਾ। ਅਮਰੀਕਾ ਨੇ ਜਿਵੇਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਨੇ ਬੜੀ ਪੋਲਾਈਟਲੀ ਬੜਾ ਹੱਥ ਹੌਲਾ ਰੱਖਿਆ ਭਾਰਤ ਦੇ ਪ੍ਰਤੀ, ਕੈਨੇਡਾ ਨੇ ਸਟੈਂਡ ਲਿਆ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੱਥ ਹੌਲਾ ਰੱਖਦਿਆਂ ਅਮਰੀਕਾ ਨੂੰ ਇਸ ਹੱਦ ਤੱਕ ਉਹ ਕੀਤਾ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿਹੜੀ ਹੈ ਕੈਨੇਡਾ ਦੀ ਇਨਵੈਸਟੀਗੇਸ਼ਨ ਦੇ ਨਾਲ ਕੋਆਪਰੇਟ ਕਰੋ। ਜਦੋਂ ਭਾਰਤ ਦਾ ਜਿਹੜਾ ਪਹਿਲਾ ਰਿਸਪੌਂਸ ਸੀ ਉਹ ਇਹੀ ਸੀ ਕਿ ਇਹ ਐਲੀਗੇਸ਼ਨਸ ਅਬਸਰਡ ਨੇ ਤੇ ਸਾਡੀ ਇਹ ਪਾਲਿਸੀ ਹੀ ਨਹੀਂ ਕਿ ਅਸੀਂ ਇਸ ਕਿਸਮ ਦੀ ਜਿਹੜੀ ਕਾਰਵਾਈ ਹੈ ਉਹ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਕਰੀਏ। ਹੌਲੀ ਹੌਲੀ ਅੱਗੇ ਵੱਧਦੇ ਹਾਂ, ਜਿਉਂ-ਜਿਉਂ ਡੀਟੇਲਸ ਸਾਹਮਣੇ ਆਉਂਦੀਆਂ ਗਈਆਂ ਜਾਂ ਹੋਰ ਇਨਵੈਸਟੀਗੇਸ਼ਨ ਥੋੜ੍ਹਾ ਜਿਹਾ ਪ੍ਰੈਸ਼ਰ ਬਣਦਾ ਗਿਆ, ਫਿਰ ਜਿਹੜਾ ਆ ਅਮਰੀਕਾ ਦਾ ਰਿਸਪੌਂਸ ਬਦਲਿਆ। ਚਾਹੁੰਦਿਆਂ ਤੋਂ ਲੈ ਕੇ ਉਹ ਪਹੁੰਚੇ ਕਿ ਜੀ ਨਹੀਂ, ਜਦੋਂ ਐਂਟਨੀ ਬਲਿੰਕਨ ਜਾਂਦੇ ਆ ਭਾਰਤ ਦੇ ਦੌਰੇ ਦੇ ਉੱਤੇ, ਉਹ ਉੱਥੇ ਜਾ ਕੇ ਕਹਿੰਦੇ ਆ ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਉਹ ਕੀਤਾ ਕਿ ਨਹੀਂ, ਭਾਰਤ ਨੂੰ ਕਰਨਾ ਚਾਹੀਦਾ ਤੇ ਕਰਨਾ ਬਣਦਾ, ਤੇ ਫਿਰ ਉਹ ਕਹਿੰਦੇ ਆ ਮਸਟ, ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ। ਫਿਰ ਉਹ ਤੋਂ ਬਾਅਦ ਵਾਈਟ ਹਾਊਸ ਦੇ ਵੀ ਬਿਆਨ ਆਉਂਦੇ ਆ ਇਸ ਦੇ ਉੱਤੇ। ਫਿਰ ਜਿਹੜਾ ਅਮਰੀਕਾ ਦਾ ਜਿਹੜਾ ਸਟੈਂਡ ਹੈ ਉਹ ਥੋੜ੍ਹਾ ਜਿਹਾ ਚੇਂਜ ਹੋਣਾ ਜਾਂ ਸਖਤ ਹੋਣਾ ਸ਼ੁਰੂ ਹੁੰਦਾ। ਸੋ ਇਹ ਜਿਹੜੀ ਇੱਕ ਟਾਈਮਲਾਈਨ ਹੈ, ਇਹਦੇ ਤੋਂ ਇਹ ਗੱਲ ਕਿਤੇ ਨਾ ਕਿਤੇ ਜ਼ਾਹਰ ਹੁੰਦੀ ਹੈ ਜਾਂ ਇਹ ਗੱਲ ਕਿਆਸ ਰਾਈਆਂ ਨੇ ਇਸ ਵਕਤ ਕਿ ਕੀ ਅਮਰੀਕਾ ਵੱਲੋਂ ਭਾਰਤ ਨੂੰ ਇੱਕ ਸੌਫਟ ਜਿਹੜੀ ਹੈ ਪੁਸ਼ ਦਿੱਤੀ ਗਈ ਜਾਂ ਇੱਕ ਟਾਈਮ ਦਿੱਤਾ ਗਿਆ ਭਾਰਤ ਨੂੰ ਕਿ ਭਾਰਤ ਇਸ ਸਟੋਰੀ ਨੂੰ ਕਰਟੇਲ ਕਰ ਸਕੇ, ਆਪਣੇ ਹਿਸਾਬ ਨਾਲ ਉਹਨੂੰ ਜਿਹੜਾ ਆ ਉਹਦਾ ਜਵਾਬ ਦੇ ਸਕੇ, ਜਿਹੜਾ ਕਿ ਕਿਸੇ ਹੱਦ ਤੱਕ ਉਹਨਾਂ ਨੂੰ ਦਿੱਤਾ ਨਜ਼ਰ ਵੀ ਆਉਂਦਾ। ਕਿਉਂਕਿ ਜਦੋਂ ਅਸੀਂ ਗੁਪਤਾ ਦਾ ਇਹ ਦੇਖਦੇ ਹਾਂ ਕਿ ਉਹਨਾਂ ਨੂੰ ਚੈੱਕ ਰਿਪਬਲਿਕ ਦੇ ਵਿੱਚ ਫੜਿਆ ਗਿਆ 30 ਜੂਨ ਨੂੰ, ਤੇ ਇਹ ਸਾਰੀਆਂ ਡੀਟੇਲਸ ਉਦੋਂ ਹੀ, ਉਹਦੇ ਤੋਂ ਬਾਅਦ ਜਿਹੜੇ ਅਮਰੀਕਾ ਦੇ ਅਧਿਕਾਰੀ ਨੇ CIA FBI ਦੇ, ਇਹ 2 ਵਾਰੀ ਮਤਲਬ ਗਏ ਆ ਭਾਰਤ ਦੇ ਵਿੱਚ, ਇੱਕ ਵਾਰੀ ਅਕਤੂਬਰ ਦੇ ਵਿੱਚ ਤੇ ਇੱਕ ਵਾਰੀ ਉਹਦੇ ਤੋਂ ਪਹਿਲਾਂ ਭਾਰਤ ਦੇ ਵਿੱਚ ਜਾ ਕੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਉੱਥੇ ਦੀਆਂ ਏਜੰਸੀਆਂ ਦੇ ਨਾਲ, ਈਵਨ ਸਿੱਧੀ ਅਜੀਤ ਡੋਵਲ ਦੇ ਨਾਲ ਵੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕੁਐਸਚਨ ਰੇਜ਼ ਕੀਤਾ ਆ। ਸੋ ਪਹਿਲਾਂ ਹੀ ਭਾਰਤ ਨੂੰ ਜਿਹੜਾ ਟਿਪ ਆਫ ਦਿੱਤਾ ਗਿਆ ਸੀ, ਜਿਹਦੇ ਤੇ ਇਹ ਸਵਾਲ ਉੱਠਦਾ ਵੀ ਕੀ ਇਹ ਜਾਣ ਬੁੱਝ ਕੇ ਕਿਤੇ ਨਾ ਕਿਤੇ ਜਿਹੜੇ ਆਪਸੀ ਰਿਲੇਸ਼ਨ ਨੇ, ਬਾਇਲੇਟਰਲ ਟਾਈਜ਼ ਨੇ, ਉਹਨਾਂ ਦੇ ਥੱਲੇ ਕੀ ਅਮਰੀਕਾ ਨੇ ਇਹ ਸਾਰਾ ਪਾਰਟ ਹੈ ਜਿਹੜਾ ਉਹ ਡਿਲੇ ਕੀਤਾ, ਜਾਂ ਅਮਰੀਕਾ ਨੇ ਹੱਥ ਹੌਲਾ ਰੱਖਿਆ ਭਾਰਤ ਦੇ ਉੱਤੇ ਤਾਂ ਕਿ ਇਹ ਭਾਰਤ ਨੂੰ ਜਵਾਬ ਦੇਣ ਦਾ ਵੀ ਮੌਕਾ ਮਿਲੇ ਤੇ ਉਹ ਆਪਣਾ ਜਿਹੜਾ ਬਚਾਅ ਹੈ ਉਹ ਕਰ ਸਕਣ। ਹੁਣ ਭਾਰਤ ਦਾ ਰਿਸਪੌਂਸ ਇਹਦੇ ਤੇ ਕੀ ਸੀ ਉਹ ਅਸੀਂ ਜਾਣਦੇ ਹਾਂ ਤੇ ਉਹ ਇੱਕ ਵੱਖਰਾ ਇਸ਼ੂ ਆ, ਉਹਦੇ ਬਾਰੇ ਕੀ ਦੇਖਦੇ ਹੋ? ਦੇਖੋ, ਜਿਹੜੀ ਗੱਲ ਤੁਸੀਂ ਇਹ ਕਰ ਰਹੇ ਹੋ ਕਿ ਜਿਹੜਾ US ਨੇ ਜਿਵੇਂ ਇਹਨੂੰ ਸਾਰੇ ਕੇਸ ਨੂੰ ਡੀਲ ਕੀਤਾ ਆ, ਕਿਉਂਕਿ ਇਹ ਜਿਹੜੀ ਰਿਪੋਰਟ ਆ, ਸਾਨੂੰ ਤਾਂ ਇਸੇ ਰਿਪੋਰਟ ਤੋਂ ਪਤਾ ਲੱਗ ਰਿਹਾ ਹੈ ਕਿ US ਦੇ ਕੋਲ ਕਾਫੀ ਜਿਹੜੀ ਇਨਫੋਰਮੇਸ਼ਨ ਆ ਉਹ ਸਾਰੇ ਇਸ ਪਲਾਨ ਦੇ ਬਾਰੇ ਹੈਗੀ ਸੀ। ਤੇ ਪਰ ਹੁਣ ਇਹ ਮਸਲਾ ਇਹ ਬਣ ਜਾਂਦਾ ਹੈ ਕਿ ਇੱਕ ਤਾਂ ਜਿਹੜੀ ਗੱਲ ਵਿਚਾਰਨ ਵਾਲੀ ਆ ਕਿ ਇੰਡੀਆ ਦਾ ਰਿਸਪੌਂਸ ਕੀ ਆ। ਇੰਡੀਆ ਦਾ ਰਿਸਪੌਂਸ ਇਹ ਆਇਆ ਕਿ ਅਸੀਂ ਇਨਵੈਸਟੀਗੇਸ਼ਨ ਟੀਮ ਫਾਰਮ ਕਰ ਲਈ ਆ ਕਿ ਮਤਲਬ ਅਸੀਂ ਜਾਂਚ ਕਰਾਂਗੇ ਕਿ ਇਹਦੇ ਚ ਕੌਣ ਦੋਸ਼ੀ ਆ। ਤੇ US ਜਿਹੜਾ ਆ, US ਦੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਆ, ਮੈਨੂੰ ਲੱਗਦਾ ਸ਼ਾਇਦ ਬਲਿੰਕਨ ਦੀ ਵੀ ਇਹੀ ਭਾਵਨਾ ਹੈ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਕਿ ਉਹ ਅਸੈਪਟ ਕਰ ਰਹੇ ਆ ਇੰਡੀਆ ਦੇ ਇਸ ਰਿਸਪੌਂਸ ਨੂੰ ਕਿ ਠੀਕ ਹੈ, ਇੰਡੀਆ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਿਹਾ ਆ ਆਪਣੇ ਪੱਧਰ ਤੇ ਜਿਹੜੀ ਕਮੇਟੀ ਬਣਾ ਕੇ। ਪਰ ਸਿੱਖਾਂ ਦੇ ਲਈ ਇਹ ਗੱਲ ਬੜੀ ਸਮਝਣ ਵਾਲੀ ਆ ਕਿ ਜੋ ਹੁਣ ਇਹ ਹੋ ਰਿਹਾ ਇੱਕ ਵਾਰ ਰੌਲਾ ਪੈਣ ਤੋਂ ਬਾਅਦ, ਕਿ ਕਿਤੇ ਕੇਸ ਨੂੰ ਸੌਫਟ ਤਾਂ ਨਹੀਂ ਬਣਾਇਆ ਜਾ ਰਿਹਾ, ਕਿਉਂਕਿ ਜਿਹੜਾ ਡਿਸਕੋਰਸ ਇੰਡੀਅਨ ਮੀਡੀਆ ਦੇ ਵਿੱਚ ਖੜਾ ਕੀਤਾ ਜਾ ਰਿਹਾ ਉਹ ਇਹ ਕੀਤਾ ਜਾ ਰਿਹਾ ਕਿ ਜਿਵੇਂ ਕੁਛ ਜਿਹੜੇ ਅਫੀਸ਼ੀਅਲ ਨੇ ਉਹਨਾਂ ਨੇ ਸਰਕਾਰ ਵੱਲੋਂ ਨਹੀਂ ਇਹ ਕਾਰਵਾਈ ਹੋਈ ਜਾਂ ਪਲੈਨਿੰਗ ਹੋਈ, ਇਹ ਪਲੈਨਿੰਗ ਆਪਣੇ ਤੌਰ ਤੇ ਕੁਛ ਜਿਹੜੇ ਬੰਦੇ ਆ ਸਿਸਟਮ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਮਤਲਬ ਪਰਸਨਲ ਤੌਰ ਤੇ ਇਹ ਕੰਮ ਕੀਤਾ ਗਿਆ, ਗਵਰਨਮੈਂਟ ਇਹਦੇ ਚ ਇਨਵੋਲਵ ਨਹੀਂ ਆ। ਇੰਡੀਆ ਇਹ ਜਿਹੜਾ ਸਾਰਾ ਡਿਸਕੋਰਸ ਆ ਉਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਤੇ ਹੁਣ ਜਿਹੜਾ ਜੇ ਸਾਰੇ ਮਾਮਲੇ ਨੂੰ ਨਿਖਿਲ ਗੁਪਤਾ ਦੇ ਉੱਤੇ ਲਿਆ ਕੇ ਸਮੇਟ ਦੇਣਾ ਆ, ਜਾਂ ਫਿਰ ਉਸ ਇੱਕ ਜਿਹੜਾ ਕਹਿ ਰਹੇ ਆ ਕਿ ਗਵਰਨਮੈਂਟ ਐਮਪਲੋਈ ਆ ਉਹਦੇ ਉੱਤੇ ਲਿਆ ਕੇ ਸਮੇਟ ਦੇਣਾ ਆ, ਤਾਂ ਫਿਰ ਸ਼ਾਇਦ ਜਿਹੜੀ ਗੱਲ ਮਤਲਬ ਇਹਦੀ ਜਿਹੜੀ ਪੋਲੀਟੀਕਲ ਰਮਜ਼ ਆ ਸਾਰੇ ਮਾਮਲੇ ਦੀ ਕਿ ਬੰਦੇ ਮਾਰੇ ਕਿਉਂ ਜਾ ਰਹੇ ਆ,
ਜੀ ਮਾਰੇ ਇਸ ਕਰਕੇ ਜਾ ਰਹੇ ਆ ਕਿਉਂਕਿ ਉਹ ਕਿਸੇ ਪਰਸਨੈਲਿਟੀ ਕਿਸੇ ਇੰਡੀਵਿਜੂਅਲ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਹੇ। ਉਹਨਾਂ ਦਾ ਡਾਇਸੈਂਟ ਜਾਂ ਉਹਨਾਂ ਦਾ ਪੋਲੀਟੀਕਲ ਓਪੋਜੀਸ਼ਨ ਜਿਹੜੀ ਆ ਉਹ ਕੋਈ ਇੰਡੀਵਿਜੂਅਲ ਨਹੀਂ ਆ। ਉਹਨਾਂ ਦੀ ਪੋਲੀਟੀਕਲ ਓਪੋਜੀਸ਼ਨ ਜਿਹੜੀ ਆ ਉਹ ਇੱਕ ਸਟੇਟ ਆ, ਇੱਕ ਐਸਟੈਬਲਿਸ਼ਮੈਂਟ ਆ। ਤੇ ਉਹ ਐਸਟੈਬਲਿਸ਼ਮੈਂਟ ਜਿਹੜੀ ਆ ਉਹ ਆਪਣੇ ਉੱਤੇ ਜਿਹੜੇ ਇਲਜ਼ਾਮ ਲੱਗੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਿਵੇਂ ਕਰ ਸਕਦੀ ਆ ਕਿ ਜਿਹੜਾ ਕਲਪਰੇਟ ਆ ਉਹ ਆਪਣੀ ਇਨਵੈਸਟੀਗੇਸ਼ਨ ਕਿਵੇਂ ਕਰ ਸਕਦਾ। ਤਾਂ ਇਹਦੇ ਲਈ ਕਿਉਂਕਿ ਇਹ ਟਰਾਂਸਨੈਸ਼ਨਲ ਟੈਰਰਿਜ਼ਮ ਦੀ ਗੱਲ ਇਸ ਮਾਮਲੇ 'ਚ ਹੋ ਰਹੀ ਆ ਤਾਂ ਉਹਦੇ ਲਈ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ ਮਤਲਬ ਇਹ ਇੱਕ ਬੜਾ ਵੱਡਾ ਇੱਕ ਸਟਰੋਂਗ ਕੇਸ ਆ ਜਿੱਥੇ ਇੰਡੀਆ ਨੂੰ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਇੱਕ ਟੈਰਰ 'ਚ ਖੜਾ ਕੀਤਾ ਜਾਣਾ ਚਾਹੀਦਾ ਤੇ ਨਾਲ ਉਹ ਸਾਰਾ ਕੇਸ ਖੋਲ੍ਹਿਆ ਜਾਣਾ ਚਾਹੀਦਾ ਜਿਹੜੀ ਅੱਜ ਤੱਕ ਸਿੱਖਾਂ ਦੇ ਨਾਲ ਐਜ਼ ਅ ਇੱਕ ਨੇਸ਼ਨ ਇੰਡੀਆ ਦੇ ਵਿੱਚ ਜੋ ਜ਼ਬਰ ਹੋਇਆ, ਜ਼ੁਲਮ ਹੋਇਆ, ਕਿਉਂਕਿ ਇਹ ਉਹਦੀ ਕੰਟੀਨਿਊਟੀ ਆ। ਜਿਹੜੇ ਇਹ ਐਕਸ਼ਨਸ ਹੋ ਰਹੇ ਆ ਇਹ ਸਾਰੇ ਉਸ ਜ਼ਬਰ ਦੀ ਕੰਟੀਨਿਊਟੀ ਆ। ਤੇ ਜਿਹੜਾ ਇਹ ਐਕਸ਼ਨ ਆ ਇਸ ਮਹਿਜ਼ ਕੱਲਾ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਦਾ ਨਹੀਂ ਆ। ਇਹ ਤੋਂ ਇਲਾਵਾ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਚਾਹੇ ਉਹ ਪਾਕਿਸਤਾਨ 'ਚ ਨੇ ਚਾਹੇ ਪੰਜਾਬ ਦੇ ਵਿੱਚ ਆ ਜਿਹੜੇ ਰੀਸੈਂਟਲੀ ਮਰਡਰ ਹੋਏ ਆ, ਜਿਵੇਂ ਦੀਪ ਸਿੱਧੂ ਦਾ ਜਦੋਂ ਹੋਇਆ ਸੀ ਐਕਸੀਡੈਂਟ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਮੈਨੂੰ ਲੱਗਦਾ ਯੂਨਾਈਟਿਡ ਨੇਸ਼ਨ ਨੂੰ ਉਹਨਾਂ ਨੇ ਐਲਾਨ ਕੀਤਾ ਸੀ। ਹੁਣ ਆਈ ਡੋਂਟ ਨੋ ਕਿ ਉਹਨਾਂ ਨੇ ਲਿਖਿਆ ਵੀ ਆ ਪਰ ਉਹ ਯੂਨਾਈਟਿਡ ਨੇਸ਼ਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਕੋਈ ਇੰਟਰਨੈਸ਼ਨਲ ਪ੍ਰੂਫ ਜਿਹੜਾ ਆ ਇਸ ਐਕਸੀਡੈਂਟ ਦਾ ਹੋਵੇ, ਇਸ ਮੌਤ ਦਾ ਹੋਵੇ। ਤਾਂ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਕਤਲ ਜਿਵੇਂ ਪੰਜਾਬ 'ਚ ਹੋਇਆ ਜਾਂ ਫਿਰ ਹੋਰ ਜਿਹੜੇ ਐਕਟਿਵਿਸਟ ਨੇ ਸਿੱਖ ਐਕਟਿਵਿਸਟ ਨੇ ਉਹਨਾਂ ਦੇ ਮਰਡਰ ਹੋਏ ਆ ਪਿਛਲੇ ਟਾਈਮ 'ਚ, ਤਾਂ ਇਹ ਸਾਰੇ ਇੱਕ ਕੜੀ ਦੇ ਨਾਲ ਜੁੜੇ ਆ ਵੀ ਇੱਕ ਪਲਾਨ ਜਿਹੜਾ ਆ ਪੋਲੀਟੀਕਲ ਡਾਇਸੈਂਟ ਪੋਲੀਟੀਕਲ ਓਪੋਜੀਸ਼ਨ ਨੂੰ ਦਬਾਉਣ ਦੇ ਲਈ ਇੱਕ ਵਾਇਲੈਂਸ ਨੂੰ ਜਿਵੇਂ ਯੂਜ਼ ਕੀਤਾ ਜਾ ਰਿਹਾ ਹੈ। ਪਰ ਹੁਣ ਜਿਹੜਾ ਡਿਸਕੋਰਸ ਸਾਰਾ ਇਹਦੇ ਤੇ ਸਿਰਜਿਆ ਜਾ ਰਿਹਾ ਕਿ ਇੰਡੀਆ ਨੇ ਜੀ ਇਨਵੈਸਟੀਗੇਸ਼ਨ ਕਮੇਟੀ ਬਣਾ ਲਈ ਆ, ਉਹ ਇਨਵੈਸਟੀਗੇਸ਼ਨ ਕਰਨਗੇ। ਉਹ ਕਾਹਦੀ ਇਨਵੈਸਟੀਗੇਸ਼ਨ ਕਰਨਗੇ? ਤੇ ਕੈਨੇਡਾ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਉਹ ਇੱਕ ਬੜਾ ਅਲੱਗ ਵਿਸ਼ਾ ਆ ਜਿਹੜਾ ਸਾਨੂੰ ਡਿਸਕਸ ਕਰਨਾ ਚਾਹੀਦਾ ਕਿ ਜਿਹੜੀ ਯੂਐਸ ਤੇ ਇੰਡੀਆ ਦਾ ਰਿਲੇਸ਼ਨ ਆ ਮਤਲਬ ਜਿਹੜੇ ਇਹਨਾਂ ਦੇ ਚਾਹੇ ਉੱਥੋਂ ਦੇ ਜੀਓਪੋਲੀਟੀਕਲ ਰੀਜ਼ਨਸ ਕਰਕੇ ਹੋਣ ਸਾਊਥ ਏਸ਼ੀਆ ਦੇ ਵਿੱਚ ਚਾਹੇ ਇਕਨੋਮਿਕਲ ਰੀਜ਼ਨਸ ਹੋਣ ਪੋਲੀਟੀਕਲ ਰੀਜ਼ਨਸ ਹੋਣ, ਜਿਹੜੇ ਯੂਐਸ ਤੇ ਇੰਡੀਆ ਦੇ ਰਿਲੇਸ਼ਨ ਆ ਉਹਦੀ ਕੀ ਅਹਿਮੀਅਤ ਆ ਜਾਂ ਉਹਦੀ ਕੀ ਇੰਪੋਰਟੈਂਸ ਆ ਯੂਐਸ ਦੀ ਫੋਰਨ ਪੋਲਿਸੀ ਲਈ ਅੱਜ ਦੇ ਟਾਈਮ ਜਿਹਦਾ ਅਸਰ ਇਸ ਸਾਰੀ ਇਨਵੈਸਟੀਗੇਸ਼ਨ ਦੇ ਉੱਤੇ ਪੈਣਾ ਲਾਜ਼ਮੀ ਆ ਜਾਂ ਇਸ ਕੇਸ ਦੇ ਉੱਤੇ ਪੈਣਾ ਲਾਜ਼ਮੀ ਆ। ਤਾਂ ਉਹ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਜਿਹੜਾ ਕੈਨੇਡਾ ਦੇ ਵਿੱਚ ਇੰਡੀਆ ਨੂੰ ਇੰਨੀ ਖੁੱਲ੍ਹ ਕਿਉਂ ਮਿਲੀ, ਮਤਲਬ ਇਹ ਸਮਝਣਾ ਬੜਾ ਜ਼ਰੂਰੀ ਆ ਕਿ ਵੈਸਟ ਦੇ ਬਾਰੇ ਜਿਹੜੀ ਇਹ ਅਪਰੋਚ ਇੰਡੀਆ ਨੇ ਲਈ ਆ ਕਿ ਇੱਥੇ ਆ ਕੇ ਤੇ ਇੱਥੇ ਬੰਦੇ ਮਾਰਨੇ। ਤਾਂ ਜਦੋਂ ਜਸਟਿਨ ਟਰੂਡੋ ਜਿਹੜੇ ਆ ਉਹ ਇੰਡੀਆ ਗਏ ਸੀ ਉਦੋਂ ਜਸਪਾਲ ਅਟਵਾਲ ਜਿਹਨੂੰ ਫਿੱਟ ਕਰਵਾਇਆ ਗਿਆ ਪਹਿਲਾਂ, ਮਤਲਬ ਕਿੱਥੋਂ ਤੱਕ ਇਨਫਿਲਟ੍ਰੇਸ਼ਨ ਜਿਹੜੀ ਆ ਸਿਸਟਮ 'ਚ ਕੈਨੇਡੀਅਨ ਸਿਸਟਮ ਦੇ ਵਿੱਚ ਹੋਈ ਹੋਣੀ ਆ ਤੇ ਜਸਪਾਲ ਅਟਵਾਲ ਨੂੰ ਉਸ ਸਾਰੇ ਡੈਲੀਗੇਸ਼ਨ ਦੇ ਵਿੱਚ ਫਿੱਟ ਕਰਵਾਇਆ ਗਿਆ ਤੇ ਫਿਰ ਆਪਣੇ ਆਪ ਹੀ ਉਹਨੂੰ ਇੰਡੀਆ ਪਹੁੰਚਣ ਤੇ ਕੱਢ ਕੇ ਤੇ ਫਿਰ ਕਿਵੇਂ ਜਿਹੜਾ ਜਸਟਿਨ ਟਰੂਡੋ ਦਾ ਸਾਰਾ ਟ੍ਰਿਪ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਮਤਲਬ ਹੌਲੀ ਹੌਲੀ ਜਿਹੜਾ ਫਿਰ ਰਿਸਪੌਂਸ ਸੀ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਵੈਸਟ ਦਾ ਸਾਰਾ ਇੰਡੀਆ ਦੇ ਪ੍ਰਤੀ ਉਹ ਬੜਾ ਨਰਮ ਰਿਹਾ। ਤੇ ਉਹ ਨਰਮੀ ਇੱਥੋਂ ਤੱਕ ਹੋਈ ਵੀ ਜਦੋਂ ਨਰਿੰਦਰ ਮੋਦੀ ਜਿਹੜੇ ਆ ਉਹ ਹੁਣ ਰੀਸੈਂਟਲੀ ਵੀ ਆ ਰਹੇ ਸੀ ਯੂਐਸ ਤੇ ਜਿਵੇਂ ਉਹਨਾਂ ਦਾ ਰੈੱਡ ਕਾਰਪੇਟ ਸਵਾਗਤ ਕੀਤਾ ਗਿਆ ਇਸ ਗੱਲ ਤੋਂ ਮਤਲਬ ਇਸ ਗੱਲ ਦੇ ਚੱਲਦਿਆਂ ਵੀ ਕਿ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ ਉਹ ਲਗਾਤਾਰ ਇਹ ਫਲੈਗ ਰੇਜ਼ ਕਰ ਰਹੀਆਂ ਸੀ ਕਿ ਜਿਹੜਾ ਨਰਿੰਦਰ ਮੋਦੀ ਦਾ ਰਜੀਮ ਆ ਉਹ ਮਤਲਬ ਆਟੋਕ੍ਰੈਟਿਕ ਆ, ਉਹ ਹਿਊਮਨ ਰਾਈਟਸ ਵਾਇਲੇਟਰ ਆ ਇਹ ਤੇ ਉਹਨੂੰ ਜਿਹੜੀ ਯੂਐਸ ਆ ਉਹ ਜਿਹੜੀ ਆਪਣੀ ਸਾਰੀ ਡੈਮੋਕ੍ਰੈਟਿਕ ਵੈਲਿਊਜ਼ ਦੀ ਉਹਦੀ ਪੋਲਿਸੀ ਆ ਉਹਨੂੰ ਛਿੱਕੇ ਟੰਗ ਕੇ ਤੇ ਇਹੋ ਜਿਹੇ ਬੰਦੇ ਨੂੰ ਉਹ ਰੈੱਡ ਕਾਰਪੇਟ ਦੇ ਉੱਤੇ ਇਨਵਾਈਟ ਕਰ ਰਹੇ ਆ ਜਿਹਨੂੰ ਕਦੇ ਕਿਸੇ ਟਾਈਮ ਉਹ ਵੀਜ਼ਾ ਵੀ ਦੇਣ ਤੋਂ ਇਨਕਾਰੀ ਸੀ। ਤਾਂ ਮਤਲਬ ਯੂਐਸ ਦੀ ਜਿਹੜੀ ਪੋਲਿਸੀ ਹੈ ਇੰਡੀਆ ਦੇ ਬਾਰੇ ਜਾਂ ਇੰਡੀਆ ਦੇ ਨਾਲ ਰਿਲੇਸ਼ਨਸ ਆ ਜਿਹਦੇ ਚੱਲਦੇ ਆ ਯੂਐਸ ਦਾ ਤੁਸੀਂ ਦੇਖੋ ਵੀ ਮਈ ਤੋਂ ਲਗਭਗ ਮਈ ਜਾਂ ਜੂਨ ਦੀ ਸਟਾਰਟਿੰਗ ਤੋਂ ਯੂਐਸ ਨੂੰ ਇਹ ਗੱਲ ਪਤਾ ਸੀ ਕਿ ਇੰਡੀਆ ਅਟੈਂਪਟ ਕਰ ਰਿਹਾ ਯੂਐਸ ਸੋਇਲ ਦੇ ਉੱਤੇ ਇੱਕ ਕਿਲਿੰਗ ਦਾ ਯੂਐਸ ਦੇ ਸਿਟੀਜ਼ਨ ਨੂੰ ਦੀ ਕਿਲਿੰਗ ਦਾ ਜਿਹੜਾ ਕਿ ਯੂਐਸ ਦੀ ਸੋਵਰੈਨਿਟੀ ਨੂੰ ਸਿੱਧਾ ਚੈਲੰਜ ਆ। ਪਰ ਜੇ ਕੋਈ ਹੋਰ ਮੁਲਕ ਕਰਦਾ ਹੁੰਦਾ ਤਾਂ ਯੂਐਸ ਦਾ ਰਿਸਪੌਂਸ ਬਿਲਕੁਲ ਵੱਖਰਾ ਹੁੰਦਾ। ਪਰ ਇੰਡੀਆ ਦੇ ਮਾਮਲੇ ਦੇ ਵਿੱਚ ਜਿਵੇਂ ਯੂਐਸ ਨੇ ਟਾਈਮ ਲਿਆ, ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸੌਫਟ ਰਵੱਈਆ ਰੱਖਿਆ ਕਿ ਉੱਥੇ ਜਾ ਕੇ ਵੀ ਬਿਹਾਈਂਡ ਦਾ ਡੋਰਸ ਜਿਹੜੀਆਂ ਆ
ਉਹ ਕੋਸ਼ਿਸ਼ ਕੀਤੀ ਕਿ ਤੁਸੀਂ ਮਤਲਬ ਜਿਹੜਾ ਹੁਣ ਤੱਕ ਮੀਡੀਆ ਦੇ ਵਿੱਚੋਂ ਵੈਸਟਰਨ ਮੀਡੀਆ ਦੇ ਵਿੱਚੋਂ ਜਿੰਨੀਆਂ ਖਬਰਾਂ ਦੇ ਵਿੱਚੋਂ ਗੱਲ ਸਾਹਮਣੇ ਆ ਰਹੀ ਆ ਕਿ ਯੂਐਸ ਇਹ ਕੋਸ਼ਿਸ਼ ਕਰਦਾ ਰਿਹਾ ਕਿ ਸਾਨੂੰ ਤੁਹਾਡੀ ਇਸ ਹਰਕਤ ਦਾ ਪਤਾ ਲੱਗ ਗਿਆ ਤੇ ਹੁਣ ਆਪਣੇ ਇਸ ਪਲਾਨ ਨੂੰ ਸਮੇਟੋ ਤੇ ਕੋਈ ਇਹੋ ਜਿਹੀ ਹਰਕਤ ਨੂੰ ਅੰਜਾਮ ਨਾ ਦਿਓ ਜੀ। ਮਤਲਬ ਯੂਐਸ ਦੇ ਇਹ ਆ ਵੀ ਇਹ ਗੱਲਾਂ ਕਰਨ ਦੇ ਬਾਵਜੂਦ ਵੀ ਜਿਹੜਾ ਯੂਐਸ ਦਾ ਕੈਨੇਡਾ ਦੇ ਵੱਲੋਂ ਜਨਤਕ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਲਿਆਉਣ ਦੇ ਬਾਵਜੂਦ ਵੀ ਜਿਹੜਾ ਇੰਡੀਆ ਦਾ ਰਵੱਈਆ ਸੀ ਉਹ ਤੁਸੀਂ ਦੇਖਿਆ ਵੀ ਮਤਲਬ ਉਹ ਬਿਲਕੁਲ ਇਹ ਸੀ ਵੀ ਅਸੀਂ ਪਰਵਾਹ ਨਹੀਂ ਕਰਦੇ। ਤਾਂ ਸ਼ਾਇਦ ਇੰਡੀਆ ਵੀ ਜਿਹੜਾ ਆ ਉਹਨੇ ਬਹੁਤ ਐਰੋਗੈਂਸ ਦਿਖਾਈ ਆ, ਯੂਐਸ ਬੜਾ ਸੌਫਟ ਸੀ, ਪਰ ਹੋ ਸਕਦਾ ਕਿ ਹੁਣ ਜਿਹੜਾ ਯੂਐਸ ਆ ਮਤਲਬ ਉਹਦੀ ਜਿਹੜੀ ਪਾਲਿਸੀ ਆ ਵੀ ਉਹ ਕਿਤੇ ਨਾ ਕਿਤੇ ਮਤਲਬ ਇੱਕ ਹੁੰਦਾ ਕਿ ਤੁਸੀਂ ਕਿੰਨਾ ਸਹਿ ਸਕਦੇ ਹੋ ਜੀ, ਵੀ ਉਹ ਵੀ ਸ਼ਾਇਦ ਲਿਮਿਟ ਕ੍ਰੋਸ ਹੋ ਰਹੀ ਆ। ਤਾਂ ਯੂਐਸ ਨੇ ਰਿਐਕਸ਼ਨ ਦਿੱਤਾ ਆ ਇਹਨੂੰ, ਜਿਵੇਂ ਪਬਲਿਕ ਲੈ ਕੇ ਆਏ ਆ ਪਬਲਿਕਲੀ, ਤੇ ਜਿਵੇਂ ਵੈਸਟਰਨ ਮੀਡੀਆ ਨੇ ਇੰਡੀਆ ਦਾ ਜਲੂਸ ਕੱਢਿਆ ਆ ਸਾਰੇ ਪਾਸੇ ਵੀ। ਅੱਜ ਇੰਡੀਆ ਜਿਹੜਾ ਆ ਉਹਦੀ ਜਿਹੜੀ ਇਮੇਜ ਆ ਉਹ ਮਤਲਬ ਪਾਕਿਸਤਾਨ ਦੀ ਇੰਡੀਆ ਨੇ ਇੰਟਰਨੈਸ਼ਨਲ ਲੈਵਲ ਤੇ ਇਮੇਜ ਬਣਾਈ ਸੀ ਕਿ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਰਟ ਕਰਦਾ ਹੈ ਜੀ, ਪਾਕਿਸਤਾਨ ਸਟੇਟ ਸਪਾਂਸਰਡ ਵਾਇਲੈਂਟ ਐਕਟੀਵਿਟੀਜ਼ ਕਰਦਾ ਆ ਹੋਰ ਕੰਟਰੀਜ਼ ਦੀ ਟੈਰੀਟਰੀਜ਼ ਦੇ ਵਿੱਚ। ਤਾਂ ਮਤਲਬ ਜਿਹੜਾ ਇੰਡੀਆ ਦਾ ਵੀ ਜਿਹੜੀ ਇਮੇਜ ਆ ਅੱਜ ਉਹ ਇੰਡੀਅਨ ਥਿੰਕਰਸ ਇਹ ਗੱਲ ਕਹਿ ਰਹੇ ਆ ਵੀ ਇੰਡੀਆ ਅੱਜ ਮਤਲਬ ਪਾਕਿਸਤਾਨ ਦੇ ਜਿਹੜਾ ਸ਼ੋਲਡਰ ਟੂ ਸ਼ੋਲਡਰ ਹੋ ਗਿਆ ਇਮੇਜ ਦੇ ਵਿੱਚ ਵੀ ਆ 2 ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੈਸਟਰਨ ਮੀਡੀਆ ਨੇ ਜੋ ਇੰਡੀਆ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸੱਚ ਆ ਉਹ ਲਿਖਿਆ ਆ ਜਾਂ ਉਹਨੂੰ ਸਾਹਮਣੇ ਲਿਆਂਦਾ। ਤਾਂ ਇਹ ਗੱਲ ਜਿਹੜੀ ਆ ਪਰ ਅਹਿਮ ਗੱਲ ਇਹੀ ਆ ਵੀ ਸਿੱਖ ਜਿਹੜੇ ਆ ਵੀ ਉਹਨਾਂ ਦਾ ਇੰਟਰਸਟ ਕੀ ਆ, ਸਿੱਖਾਂ ਦਾ ਇੰਟਰਸਟ ਕਲੀਅਰ ਆ ਵੀ ਸਿੱਖ ਜੈਨੋਸਾਈਡ ਤੋਂ ਬਾਅਦ ਆਪਣੇ ਜਿਹੜੇ ਆਪਣੇ ਪੋਲੀਟੀਕਲ ਇੰਟਰਸਟ ਨੇ ਉਹ ਸਿਕਿਉਰ ਕਰਨੇ ਚਾਹੁੰਦੇ ਆ, ਜਿਹਦੇ ਲਈ ਉਹ ਸਾਰੀ ਐਕਟੀਵਿਟੀ ਕਰ ਰਹੇ ਆ, ਚਾਹੇ ਉਹ ਵੈਸਟਰਨ ਕੰਟਰੀਜ਼ ਦੇ ਵਿੱਚ ਨੇ ਚਾਹੇ ਉਹ ਪੰਜਾਬ ਦੇ ਵਿੱਚ ਨੇ। ਤੇ ਇੱਕ ਸਿੱਖ ਦਾ ਕਤਲ ਹੋਇਆ ਆ, ਮਤਲਬ ਹੋਰ ਸਿੱਖਾਂ ਦੇ ਜਿਵੇਂ ਅਸੈਸੀਨੇਸ਼ਨ ਪਲੋਟ ਸਾਜ਼ਿਸ਼ਾਂ ਘੜੀਆਂ ਗਈਆਂ, ਬਲਕਿ ਯੂਕੇ ਦੇ ਵਿੱਚ ਵੀ ਜਿਹੜਾ ਅਵਤਾਰ ਸਿੰਘ ਖੰਡਾ ਦਾ ਕਤਲ ਹੋਇਆ ਉਹਦੇ ਰਿਗਾਰਡਿੰਗ ਵੀ ਅਸੀਂ ਦੇਖ ਸਕਦੇ ਹਾਂ ਕਿ ਉੱਥੇ ਯੂਐਸ ਦੇ ਵਿੱਚ ਵੀ ਲੇਬਰ ਪਾਰਟੀ ਦੇ ਇੱਕ ਐਮਪੀ ਨੇ ਸਿੱਖਾਂ ਦੀ ਸੇਫਟੀ ਦਾ ਕੰਸਰਨ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਰੇਸ ਕੀਤਾ ਜੀ। ਤਾਂ ਇਹ ਆ ਵੀ ਜਿਹੜੇ ਸਿੱਖ ਇੰਟਰਸਟ ਨੇ ਜੇ ਸਿੱਖਾਂ ਨੂੰ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਆ। ਤੇ ਜਿਹੜੀ ਇਹ ਡਿਪਲੋਮੈਟਿਕ ਟੈਂਸ਼ਨਸ ਨੇ ਵੀ ਉਹ ਮਹਿਜ਼ ਇਕੱਲੇ ਆਪਣੇ ਡਿਪਲੋਮੈਟਿਕ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਡਿਪਲੋਮੈਟਿਕ ਇੰਟਰਸਟ ਤੱਕ ਸੀਮਿਤ ਨਾ ਰਹਿ ਜਾਣ, ਵੀ ਜਿਹੜੀ ਜੋ ਸ਼ਿਕਾਰ ਹੋਏ ਨੇ, ਜਿਨ੍ਹਾਂ ਤੇ ਜ਼ੁਲਮ ਹੋਇਆ, ਜਿਨ੍ਹਾਂ ਦਾ ਬੰਦਾ ਮਾਰਿਆ ਗਿਆ, ਉਹਨਾਂ ਦੀ ਜਿਹੜੇ ਕੰਸਰਨ ਨੇ ਉਹ ਵੀ ਇਹਦੇ ਵਿੱਚ ਸੈਂਟਰ 'ਚ ਹੋਣੇ ਚਾਹੀਦੇ ਆ। ਤੇ ਮੈਨੂੰ ਲੱਗਦਾ ਵੀ ਇਹ ਸਵਾਲ ਵੀ ਵੱਡਾ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕੈਨੇਡਾ ਦੀ ਗਵਰਨਮੈਂਟ ਜਿਹੜੀ ਆ ਉਹਨੂੰ ਇਹ ਸਵਾਲ ਹੋਣਾ ਚਾਹੀਦਾ ਆ ਕਿ ਜੇ ਜਾਂ ਤਾਂ ਉਹ ਜਨਤਕ ਕਰੇ ਕਿ ਕੀ ਇਨਫੋਰਮੇਸ਼ਨ ਕੀ ਐਵੀਡੈਂਸ ਜਿਹੜੇ ਆ ਲਗਾਤਾਰ ਡਿਮਾਂਡ ਹੋ ਰਹੀ ਆ ਕਿ ਉਹ ਸਾਹਮਣੇ ਲਿਆਂਦੇ ਜਾਣ। ਤੇ ਦੂਜੀ ਗੱਲ ਇਹ ਆ ਵੀ ਉਹ ਇਹ ਸਵਾਲ ਕੈਨੇਡਾ ਦੀ ਗਵਰਨਮੈਂਟ ਨੂੰ ਜ਼ਰੂਰ ਉੱਠਣਾ ਆ ਕਿ ਜੇ ਇੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਸੀ ਤੇ ਹਰਦੀਪ ਸਿੰਘ ਨਿੱਜਰ ਨੂੰ ਦੀ ਸੇਫਟੀ ਜਿਹੜੀ ਆ ਉਹ ਕਿਉਂ ਨਹੀਂ ਕਰ ਪਾਏ ਤੁਸੀਂ ਜੀ। ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਹੜੀ ਇਹ ਗੱਲ ਹੈਗੀ ਹੈ ਇਹ ਹਜੇ ਸਵਾਲਾਂ ਦੇ ਘੇਰੇ 'ਚ ਹੈ ਵੀ ਅਮਰੀਕਾ ਇੰਨਾ ਸੌਫਟਲੀ ਕਿਉਂ ਚੱਲਿਆ। ਇਹ ਕਿਤੇ ਨਾ ਕਿਤੇ ਜ਼ਰੂਰ ਹੈਗਾ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਭਾਰਤ ਦੇ ਪ੍ਰਤੀ ਜਿਹੜੇ ਫਾਈਨੈਂਸ਼ੀਅਲ ਇੰਟਰਸਟ ਨੇ, ਜਿਹੜੇ ਬਿਜ਼ਨਸ ਇੰਟਰਸਟ ਨੇ ਜਾਂ ਜਿਹੜੇ ਸਟ੍ਰੈਟੇਜਿਕ ਇੰਟਰਸਟ ਨੇ ਚੀਨ ਦੇ ਹਵਾਲੇ ਨਾਲ, ਚੀਨ ਦੀਆਂ ਸਾਰੀਆਂ ਐਕਟੀਵਿਟੀਜ਼ ਸਾਊਥ ਏਸ਼ੀਆ ਦੇ ਵਿੱਚ ਜਾਂ ਅਦਰਵਾਈਜ਼ ਗਲੋਬਲ ਤੌਰ ਦੇ ਉੱਤੇ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਬੜਾ ਹੀ ਸੌਫਟ ਕਾਰਨਰ ਹੈ ਭਾਰਤ ਦੇ ਪ੍ਰਤੀ ਤੇ ਭਾਰਤ ਦੇ ਨਾਲ ਡੀਲਿੰਗ ਦੇ ਵਿੱਚ, ਜਿਹਦੇ ਤੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਸਿੱਧੇ ਤੌਰ ਦੇ ਉੱਤੇ ਕਿ ਭਾਰਤ ਇਹੀ ਸਮਝ ਰਿਹਾ ਸੀ ਕਿ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਹੈਗਾ। ਤੇ ਈਵਨ ਜਿਹੜਾ ਟਾਈਮ ਦੇਣਾ ਇਹ ਸਾਰੇ ਪਾਰਟ ਨੂੰ ਤੇ ਹਰ ਪੁਆਇੰਟ ਦੇ ਉੱਤੇ ਆ ਕੇ ਇੰਟਰਨਲੀ ਜਿਹੜੀਆਂ ਡਿਟੇਲਸ ਹੁਣ ਬਾਹਰ ਆਈਆਂ ਨੇ ਵੀ ਕਿਵੇਂ ਅਮਰੀਕਾ ਦੀ ਏਜੰਸੀਆਂ ਨੇ ਜਿਹੜੀਆਂ ਉਹ ਸਮੇਂ-ਸਮੇਂ ਤੇ ਭਾਰਤ ਨੂੰ ਕਹਿੰਦੀਆਂ ਰਹੀਆਂ ਕਿ ਵਾਰਨਿੰਗਸ ਦਿੰਦੀਆਂ ਰਹੀਆਂ ਇਸ ਮਾਮਲੇ ਦੇ ਵਿੱਚ, ਉਹ ਵੀ ਕਿਤੇ ਨਾ ਕਿਤੇ ਇਹੀ ਗੱਲ ਦਰਸਾਉਂਦਾ ਕਿ ਇਹ ਇਹੀ ਕਹਿ ਰਹੇ ਸੀ ਵੀ ਸੰਭਲ ਜਾਓ ਤੇ ਮੌਕਾ ਦੇ ਰਹੇ ਸੀ ਕਿ ਕੀ ਇਹ ਜਿਹੜੀ ਇੰਡਾਈਟਮੈਂਟ ਹੁਣ ਜਿਹਦੀਆਂ ਡਿਟੇਲਸ ਬਾਹਰ ਆਈਆਂ ਨੇ ਵੀ ਜੇ ਭਾਰਤ ਢੰਗ ਨਾਲ ਰਿਸਪੌਂਡ ਕਰਦਾ ਜਾਂ
ਜਿਹੜੀ ਗੱਲ ਹੈਗੀ ਹੈ ਉਹ ਮੰਨ ਲੈਂਦਾ ਜਾਂ ਕਿਤੇ ਨਾ ਕਿਤੇ ਵਰਕਆਊਟ ਕਰਦਾ ਰਿਲੇਸ਼ਨਸ਼ਿਪ ਦੇ ਵਿੱਚ ਆਪਸੀ ਜਿਹੜੀਆਂ ਡਿਪਲੋਮੈਟਿਕ ਟਾਈਜ਼ ਨੇ, ਤੇ ਹੋ ਸਕਦਾ ਇਹ ਇੰਡਾਈਟਮੈਂਟ ਦੇ ਆਉਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਇਹਨਾਂ ਦਾ ਆਪਸੀ ਜਿਹੜਾ ਰੈਜ਼ੋਲੂਸ਼ਨ ਹੈ ਜਾਂ ਜਿਹੜੀ ਆਪਸੀ ਅੰਡਰਸਟੈਂਡਿੰਗ ਹੈ ਉਹ ਬਣ ਜਾਂਦੀ ਤੇ ਇਹ ਡੀਟੇਲਸ ਸਾਹਮਣੇ ਨਾ ਹੀ ਆਉਂਦੀਆਂ। ਸੋ ਇਹ ਇੱਕ ਜ਼ਰੂਰ ਇਸ ਮਾਮਲੇ ਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਆ। ਤੇ ਜਿਹੜੇ ਭਾਰਤ ਤੇ ਅਮਰੀਕਾ ਦੇ ਰਿਲੇਸ਼ਨਸ ਨੇ, ਇਸ ਬਾਬਤ ਵੀ ਅਸੀਂ ਵਿਚਾਰ ਚਰਚਾ ਕਰਾਂਗੇ ਅਗਲੇ ਸੈਗਮੈਂਟ ਦੇ ਵਿੱਚ। ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਤੇ ਵਿਊਅਰਸ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਭਾਰਤ ਤੇ ਅਮਰੀਕਾ ਦੇ ਜਿਹੜੇ ਆਪਸੀ ਰਿਲੇਸ਼ਨਸ ਨੇ ਉਹ ਇਸ ਵਕਤ ਕਿੱਥੇ ਖਲੋਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਕੀ ਤਬਦੀਲੀ ਆ ਸਕਦੀ ਹੈ, ਇਸ ਬਾਬਤ ਵਿਚਾਰ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਦੇ ਹਾਂ ਹੁਣ ਭਾਰਤ ਤੇ ਅਮਰੀਕਾ ਦੇ ਜਿਹੜੇ ਆਪਸੀ ਰਿਲੇਸ਼ਨਸ ਨੇ ਉਹਨਾਂ ਦੀ। ਸੁਖਵਿੰਦਰ ਸਿੰਘ ਜੀ, ਗੱਲ ਮਤਲਬ ਹੁਣ ਅਸੀਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ ਦੇ ਵਿੱਚ ਵੀ ਦੇਖਣਾ ਬਣਦਾ ਆ, ਕਿਉਂਕਿ ਇਸ ਸਾਰੇ ਪਾਰਟ ਨੂੰ ਸਮਝਣ ਦੇ ਲਈ ਇਹ ਬਹੁਤ ਇੰਪੋਰਟੈਂਟ ਆ ਦੇਖਣਾ। ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਗੱਲ ਕਰ ਰਹੇ ਸੀ ਵੀ ਭਾਰਤ ਅਮਰੀਕਾ ਨੂੰ ਕਿਤੇ ਨਾ ਕਿਤੇ ਭਾਰਤ ਦੀ ਬਹੁਤ ਲੋੜ ਹੈ, ਵੱਡੀ ਮੰਡੀ ਹੈ ਭਾਰਤ ਦੇ ਵਿੱਚ। ਉਹਨਾਂ ਦਾ ਟੈਲੀਕਮਿਊਨੀਕੇਸ਼ਨ ਸੈਕਟਰ ਹੋਵੇ, ਉੱਥੋਂ ਬ੍ਰੇਨ ਡਰੇਨ ਦੀ ਗੱਲ ਹੋਵੇ, ਕਿਵੇਂ ਜਿਹੜੀਆਂ ਵੱਡੀਆਂ ਕੰਪਨੀਜ਼ ਦੇ ਵਿੱਚ ਜਿਹੜੇ ਭਾਰਤੀ ਨੇ ਹੁਣ ਮਤਲਬ ਪਿਛਲੇ ਸਾਲ ਸਟੂਡੈਂਟਸ ਵੀ ਵੱਡੀ ਲੈਵਲ ਦੇ ਉੱਤੇ, ਮਤਲਬ ਪਿਛਲਾ 1 ਸਾਲ ਦੇ ਵਿੱਚ ਜਿੰਨੇ ਸਟੂਡੈਂਟਸ ਆਏ ਨੇ ਪਿਛਲੇ 10-12 ਸਾਲਾਂ ਦੇ ਵਿੱਚ, ਉਹ ਇੱਕ ਰਿਕਾਰਡ ਤੋੜ ਸੀਗਾ ਨੰਬਰ ਜਿਹੜਾ ਅਮਰੀਕਾ ਨੇ ਬਿਜ਼ਨਸ ਇੰਡੀਆ ਦੇ ਵਿੱਚੋਂ ਲਿਆਂਦਾ। ਜੇ ਅਸੀਂ ਸਟੂਡੈਂਟਸ ਦੇ ਪੱਖ ਤੋਂ ਦੇਖੀਏ, ਉਹ ਹਰ ਇੱਕ ਸੈਕਟਰ ਦੇ ਵਿੱਚੋਂ ਹੈਗਾ। ਮੰਡੀ ਹੈ, ਹਥਿਆਰਾਂ ਦੀ ਵੀ ਵੱਡੀ ਮੰਡੀ ਹੈ ਜਦੋਂ ਅਸੀਂ ਦੇਖਦੇ ਹਾਂ। ਤੇ ਫਿਰ ਚੀਨ ਇੱਕ ਅਜਿਹਾ ਫੈਕਟਰ ਹੈ ਜਿਹੜਾ ਭਾਰਤ ਦੇ ਉੱਤੇ ਅਮਰੀਕਾ ਹਮੇਸ਼ਾ ਰਿਲਾਈ ਕਰਦਾ ਰਿਹਾ ਪਿਛਲੇ ਸਮੇਂ ਦੇ ਵਿੱਚ, ਕਿ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਸਟ੍ਰੈਟੇਜਿਕ ਇੰਟਰਸਟ ਨੇ ਉਹ ਅਸੀਂ ਇਸ ਹਿਸਾਬ ਨਾਲ ਬਣਾਈਏ ਤਾਂ ਕਿ ਅਸੀਂ ਭਾਰਤ ਨੂੰ ਵਰਤ ਸਕੀਏ ਚੀਨ ਦੇ ਖਿਲਾਫ। ਇਹ ਗੱਲ ਜੱਗ ਜ਼ਾਹਰ ਹੈ, ਦੁਨੀਆ ਦੇ ਵਿੱਚ ਇਹ ਗੱਲ ਮੰਨੀ ਜਾ ਰਹੀ ਹੈ। ਤੇ ਇੱਥੇ ਇਹ ਵੀ ਇੱਕ ਇੰਪੋਰਟੈਂਟ ਗੱਲ ਆ ਵੀ ਆਉਂਦੇ ਸਮੇਂ ਦੇ ਵਿੱਚ ਜਾਂ ਅਗਲੇ ਸਾਲ ਹੁਣ ਅਮਰੀਕਾ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਸੋ ਅਮਰੀਕਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੋਰਨ ਪਾਲਿਸੀ ਦੇ ਹਵਾਲੇ ਨਾਲ ਇਹ ਚੀਜ਼ ਦਿਖਾਉਣੀ ਆ ਅਮਰੀਕਨਾਂ ਨੂੰ ਕਿ ਅਸੀਂ ਕੀ ਕਰ ਰਹੇ ਹਾਂ ਚੀਨ ਦੇ ਖਿਲਾਫ, ਜਾਂ ਜਿਹੜੇ ਅਮਰੀਕਾ ਨੂੰ ਥ੍ਰੈਟ ਨੇ, ਸਟ੍ਰੈਟੇਜਿਕ ਥ੍ਰੈਟ, ਉਹਨਾਂ ਦੇ ਖਿਲਾਫ ਅਸੀਂ ਕੀ ਕਰ ਰਹੇ ਹਾਂ, ਉਹਦੇ ਲਈ ਵੀ ਭਾਰਤ ਦਾ ਸਟਰੋਂਗ ਹੋਣਾ, ਭਾਰਤ ਦਾ ਅਮਰੀਕਾ ਦੇ ਨਾਲ ਖੜਨਾ। ਤੇ ਜਿਵੇਂ ਮਤਲਬ ਮੋਦੀ ਨੂੰ ਵੈਲਕਮ ਦਿੱਤੇ ਗਏ ਆ ਪਿਛਲੇ ਸਮੇਂ ਦੇ ਵਿੱਚ, ਇਹ ਰੀਅਲੀ ਇੱਕ ਦੇਖਣ ਵਾਲੀ ਗੱਲ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਇੱਕ ਸੈਲਿੰਗ ਚਿਪ ਹੈ ਚੋਣਾਂ ਦੇ ਵਿੱਚ ਵੀ, ਕਿ ਅਸੀਂ ਭਾਰਤ ਕਿਵੇਂ ਸਾਡਾ ਐਲਾਈ ਆ ਤੇ ਕਿਵੇਂ ਅਸੀਂ ਉਸ ਖਿੱਤੇ ਦੇ ਵਿੱਚ ਆਪਣਾ ਪੈਰ ਧਰਾਵਾ ਰੱਖ ਕੇ ਅੱਗੇ ਅਸੀਂ ਚੀਨ ਦੇ ਖਿਲਾਫ ਉਹ ਕਰ ਰਹੇ ਹਾਂ। ਸੋ ਓਵਰਆਲ ਇਹ ਸਾਰੀ ਜਿਹੜੀ ਸਟ੍ਰੈਟੇਜਿਕ ਇੰਟਰਸਟ ਦੀ ਕਹਾਣੀ ਆ, ਕਿਵੇਂ ਦੇਖ ਰਹੇ ਹੋ? ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਹੁਣ ਪਟਾਰੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਇਹਦਾ ਕੀ ਇੰਪੈਕਟ ਇਹਦੇ ਤੇ ਪੈਂਦਾ ਨਜ਼ਰ ਆਉਂਦਾ? ਬਿਲਕੁਲ ਅਮਰਵੀਰ ਸਿੰਘ ਜੀ, ਤੁਸੀਂ ਜਿਹੜੀ ਗੱਲ ਮਤਲਬ ਅਸੀਂ ਪਿਛਲੇ ਸੈਗਮੈਂਟ 'ਚ ਵੀ ਕੋਈ ਸ਼ੋਈ ਸੀ ਉਹ ਗੱਲ ਕਿ ਇੰਡੀਆ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨਸ ਨੇ ਉਹ ਬੜਾ, ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਆ ਕਿ ਇਸ ਕੇਸ ਦਾ ਤੇ ਇਸ ਰਿਲੇਸ਼ਨ ਦਾ ਬਹੁਤ ਗੂੜਾ ਸੰਬੰਧ ਆ। ਤੇ ਮੈਂ ਤੁਹਾਨੂੰ ਇੱਕ ਕੋਟ ਸਾਂਝਾ ਕਰਨਾ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਕਿ ਜਦੋਂ ਬਾਈਡਨ ਹੁਣ ਲਾਸਟ ਟਾਈਮ ਗਏ ਸੀ ਇੰਡੀਆ, ਤੇ ਉਦੋਂ ਜਿਹੜਾ ਬਾਈਡਨ ਦੀ ਸਟੇਟਮੈਂਟ ਸੀ ਕਿ ਦਾ ਰਿਲੇਸ਼ਨਸ਼ਿਪ ਇੰਡੀਆ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ, ਦਾ ਰਿਲੇਸ਼ਨਸ਼ਿਪ ਵਾਸ ਅਮੰਗ ਦਾ ਮੋਸਟ ਕਨਸੀਕੁਐਂਸ਼ੀਅਲ ਇਨ ਦਾ ਵਰਲਡ ਐਂਡ ਮੋਰ ਡਾਇਨਾਮਿਕ ਦੈਨ ਐਟ ਐਨੀ ਟਾਈਮ ਇਨ ਹਿਸਟਰੀ। ਮਤਲਬ ਹੁਣ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਕਿ ਬਾਈਡਨ ਇਹ ਗੱਲ ਕਹਿ ਰਹੇ ਆ ਕਿ
ਇੰਡੀਆ ਜਿਹੜਾ ਆ ਉਹਦੇ ਨਾਲ ਜਿਹੜਾ ਰਿਲੇਸ਼ਨ ਆ, ਜਿੰਨਾ ਹੁਣ ਤੱਕ ਦਾ ਅਮਰੀਕੀ ਇਤਿਹਾਸ ਆ ਜਾਂ ਇੰਡੀਆ ਅਮਰੀਕਾ ਦਾ ਰਿਲੇਸ਼ਨ ਆ, ਉਹਦਾ ਜਿੰਨਾ ਇਤਿਹਾਸ ਆ ਉਹਦੇ ਵਿੱਚੋਂ ਮਤਲਬ ਇਹ ਜਿਹੜਾ ਟਾਈਮ ਆ, ਇਸ ਟਾਈਮ ਇਹ ਰਿਲੇਸ਼ਨ ਸਭ ਤੋਂ ਵੱਧ ਇੰਪੋਰਟੈਂਟ ਆ ਜੀ। ਤੇ ਉਹਦੀ ਇੰਪੋਰਟੈਂਸ ਦੀ ਵਜ੍ਹਾ ਜਿਹੜੀ ਆ ਉਹ ਹੈਗਾ ਚਾਈਨਾ ਦੀ ਪ੍ਰੈਜ਼ੈਂਸ ਇੰਡੀਆ ਦੇ ਗੁਆਂਢ ਦੇ ਵਿੱਚ। ਤੇ ਚਾਈਨਾ ਦੇ ਪ੍ਰਤੀ ਜਿਹੜਾ ਯੂਐਸ ਦਾ ਰਵੱਈਆ ਆ, ਕਿਉਂਕਿ ਯੂਐਸ ਦੀ ਜਿਹੜੀ ਸਾਰੀ ਫੋਰਨ ਪੋਲਿਸੀ ਆ ਉਹ ਕਿਸੇ ਟਾਈਮ ਫੋਕਸਡ ਹੁੰਦੀ ਸੀ ਰਸ਼ੀਆ ਦੇ ਉੱਤੇ, ਪਰ ਅੱਜ ਦੇ ਟਾਈਮ ਦੇ ਵਿੱਚ ਰਸ਼ੀਆ ਦੇ ਉੱਤੇ ਵੀ ਉਹ ਫੋਕਸਡ ਆ, ਪਰ ਇੱਕ ਵੱਡਾ ਹਿੱਸਾ ਜਿਹੜਾ ਫੋਰਨ ਪੋਲਿਸੀ ਦਾ ਆ ਉਹ ਚਾਈਨਾ ਤੇ ਫੋਕਸਡ ਆ। ਤੇ ਉਹੀ ਜਿਹੜੀ ਆ ਡਿਕਟੇਟ ਕਰ ਰਹੀ ਆ, ਚਾਈਨਾ ਡਿਕਟੇਟ ਕਰ ਰਿਹਾ ਹੈ ਯੂਐਸ ਦੀ ਫੋਰਨ ਪੋਲਿਸੀ ਨੂੰ, ਤੇ ਜਿਹਦੇ ਵਿੱਚ ਉਹਦੇ ਅਲਾਈਸ ਬਣ ਰਹੇ ਆ। ਤੇ ਇੰਡੀਆ ਜਿਹੜਾ ਆ ਉਹ ਇਹ ਗੱਲ ਸਮਝਣ ਵਾਲੀ ਆ ਕਿ ਇੱਕ ਦੁਨੀਆ ਦੀ ਮਤਲਬ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ, ਚਾਈਨਾ ਦੇ ਗਵਾਂਢ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ, ਲਗਭਗ ਅੱਜ ਕਹੀਏ ਕਿ ਸਭ ਤੋਂ ਵੱਡੀ ਆਬਾਦੀ ਵਾਲੀ ਕੰਟਰੀ ਆ, ਜਿਹਦੀ ਇਕਨੋਮੀ ਵੀ ਜਿਹੜੀ ਆ, ਕਿਉਂਕਿ ਆਬਾਦੀ ਦੇ ਕਰਕੇ ਇਕਨੋਮੀ ਵੀ ਗਰੋ ਕਰ ਰਹੀ ਆ। ਤੇ ਮੰਡੀ ਇੱਕ ਬਹੁਤ ਵੱਡੀ ਮੰਡੀ ਆ, ਕਿਉਂਕਿ ਵੈਸਟ ਦੀ ਜਿਹੜੀ ਇੱਕ ਤਾਂ ਚਾਈਨਾ ਵਾਲਾ ਫੈਕਟਰ ਕੰਮ ਕਰਦਾ, ਦੂਜਾ ਜਿਹੜੀ ਵੈਸਟ ਦੀ ਸਾਰੀ ਪੋਲਿਸੀ ਆ ਉਹ ਕਿਉਂਕਿ ਮਾਰਕੀਟ ਓਰੀਐਂਟਡ ਹੁੰਦੀ ਆ, ਤੇ ਉਹ ਮਾਰਕੀਟ ਵੀ ਇੰਡੀਆ ਦੇ ਕੋਲ ਸਭ ਤੋਂ ਵੱਡੀ ਆ। ਤੇ ਤੀਜਾ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਡਕਸ਼ਨ ਲਾਈਨ ਹੈ ਜਿਹੜੀ ਵੈਸਟ ਦੇ ਪ੍ਰੋਡਕਟਸ ਦੀ ਜਿਹੜੀ ਆ, ਅੱਜ ਉਹ ਚਾਈਨਾ ਦੇ ਵਿੱਚ ਹਜੇ ਵੀ ਜਿਹੜੀ ਆ ਸਭ ਤੋਂ ਵੱਧ ਚਾਈਨਾ ਦੇ ਵਿੱਚ ਆ, ਪਰ ਉੱਥੋਂ ਮੂਵ ਕਰਨ ਦੀ ਜਿਹੜੀ ਜਦੋਂ ਲਾਈਨ ਲੈਂਦਾ ਹੈ ਯੂਐਸ ਜਾਂ ਸਾਰਾ ਵੈਸਟ, ਤਾਂ ਉਹਦੇ ਵਿੱਚ ਇੰਡੀਆ ਇੱਕ ਇੰਪੋਰਟੈਂਟ ਪਲੇਅਰ ਆ। ਹੁਣ ਇਹ ਜਿਹੜੇ ਸਾਰੀਆਂ ਗੱਲਾਂ ਆ, ਇਹ ਜਿਹੜੀ ਪੋਲਿਸੀ ਆ ਯੂਐਸ ਦੀ, ਇਹ ਕੋਈ ਗਵਰਨਮੈਂਟ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੀ ਕਿ ਇੰਡੀਆ ਦੇ ਵਿੱਚ ਕਿਹੜੀ ਗਵਰਨਮੈਂਟ ਆ ਜੀ। ਮਤਲਬ ਉਹ ਇਹ ਸਟੇਟ ਪੋਲਿਸੀਜ਼ ਹੁੰਦੀਆਂ ਨੇ, ਸਰਕਾਰਾਂ ਤਾਂ 5 ਸਾਲ ਬਾਅਦ ਬਦਲਦੀਆਂ ਰਹਿੰਦੀਆਂ, ਪਰ ਜਿਹੜੀਆਂ ਇਹ ਪੋਲਿਸੀਜ਼ ਹੁੰਦੀਆਂ ਨੇ ਮਤਲਬ ਕਈ ਸਾਲ, ਕਈ ਦਹਾਕਿਆਂ ਦੇ ਲਈ ਬਣਾਈਆਂ ਜਾਂਦੀਆਂ। ਤਾਂ ਯੂਐਸ ਜਿਹੜਾ ਆ ਉਹਦੇ ਬਾਰੇ ਹੁਣ ਰੀਸੈਂਟਲੀ ਬਲਿੰਕਨ ਨੇ ਇੱਕ ਯੂਨੀਵਰਸਿਟੀ ਦੇ ਵਿੱਚ ਸਪੀਚ ਦਿੰਦਿਆਂ ਇਹ ਗੱਲ ਕਹੀ ਸੀ ਕਿ ਜਿਹੜੀ ਯੂਐਸ ਦੀ ਪੋਲਿਸੀ ਆ, ਜਿਹੜਾ ਨਿਊ ਵਰਲਡ ਆਰਡਰ ਐਸਟੈਬਲਿਸ਼ ਹੋ ਰਿਹਾ ਆ, ਉਹਦੇ ਵਿੱਚ ਜਿਹੜੀ ਯੂਐਸ ਦੀ ਸਾਰੀ ਫੋਰਨ ਪੋਲਿਸੀ ਆ ਉਹ ਵੈਲਿਊ ਬੇਸਡ ਫੋਰਨ ਪੋਲਿਸੀ ਆ ਜੀ। ਤਾਂ ਉਹ ਵੈਲਿਊ ਬੇਸਡ ਫੋਰਨ ਪੋਲਿਸੀ ਕੀ ਆ ਕਿ ਜਿਹੜੀਆਂ ਯੂਐਸ ਜਿਨ੍ਹਾਂ ਵੈਲਿਊਜ਼ ਤੇ ਖੜਾ ਆ, ਫਰੀडम ਆਫ ਐਕਸਪ੍ਰੈਸ਼ਨ, ਡੈਮੋਕ੍ਰੇਸੀ, ਜਿਹਦੇ ਉੱਤੇ ਉਹ ਚਾਈਨਾ ਨੂੰ ਤੇ ਰਸ਼ੀਆ ਨੂੰ ਜਿਹੜਾ ਆ ਪੋਲੀਟੀਕਲੀ ਕੰਟੇਨ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜੀਆਂ ਕੰਟਰੀਜ਼ ਨੇ ਉਹ ਆਟੋਕ੍ਰੈਟਿਕ ਕੰਟਰੀਜ਼ ਨੇ, ਉੱਥੇ ਡੈਮੋਕ੍ਰੇਸੀ ਨਹੀਂ ਆ, ਉੱਥੇ ਫਰੀडम ਆਫ ਐਕਸਪ੍ਰੈਸ਼ਨ ਨਹੀਂ ਆ, ਉੱਥੇ ਹਿਊਮਨ ਰਾਈਟਸ ਨਹੀਂ ਆ। ਪਰ ਯੂਐਸ ਦੇ ਕੋਲੇ ਹੈਗਾ, ਤੇ ਯੂਐਸ ਇੱਕ ਸਟੇਬਲ ਤੇ ਜ਼ਿਆਦਾ ਪੀਸ ਵਾਲਾ ਜਿਹੜਾ ਵਰਲਡ ਆਰਡਰ ਆ ਉਹ ਦੇ ਸਕਦਾ ਦੁਨੀਆ ਨੂੰ। ਤਾਂ ਹੁਣ ਇਹ ਸਾਰੇ ਸਿਨੈਰੀਓ ਦੇ ਵਿੱਚ ਇੰਡੀਆ ਕਿੱਥੇ ਖੜਦਾ ਆ, ਤਾਂ ਉੱਥੇ ਹੀ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਗੱਲ ਹੋ ਸਕਦਾ ਕਿ ਬਾਈਡਨ ਤੇ ਜਿਹੜਾ ਯੂਐਸ ਐਡਮਿਨਿਸਟ੍ਰੇਸ਼ਨ ਆ ਉਹ ਨਰਿੰਦਰ ਮੋਦੀ ਨੂੰ ਲਾਈਕ ਨਹੀਂ ਕਰਦਾ ਹੋਊਗਾ। ਇਸੇ ਕਰਕੇ ਜਿਹੜਾ ਯੂਐਸ ਐਡਮਿਨਿਸਟ੍ਰੇਸ਼ਨ ਆ ਉਹਨੇ ਜਦੋਂ ਤੱਕ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਨਹੀਂ ਸੀ ਬਣੇ, ਨਹੀਂ ਸੀ ਵੀਜ਼ਾ ਦਿੱਤਾ ਉਹਨਾਂ ਨੂੰ। ਪਰ ਜਦੋਂ ਉਹ ਡੈਜ਼ਿਗਨੇਟਡ ਹੋ ਗਏ ਆ, ਪ੍ਰਾਈਮ ਮਿਨਿਸਟਰ ਮੋਦੀ ਡੈਜ਼ਿਗਨੇਟਡ ਹੋ ਗਿਆ, ਫਿਰ ਉਹਨੂੰ ਵੀਜ਼ਾ ਵੀ ਦਿੱਤਾ, ਉਹਨੂੰ ਰੈੱਡ ਕਾਰਪੇਟ ਵੈਲਕਮ ਵੀ ਦਿੱਤਾ। ਤਾਂ ਇਹ ਮਜਬੂਰੀ ਵੀ ਹੋ ਸਕਦੀ ਹੈ ਯੂਐਸ ਦੀ। ਹੁਣ ਸਾਨੂੰ ਇਹ ਗੱਲ ਸਮਝਣੀ ਮਤਲਬ ਬੜੀ ਜ਼ਰੂਰੀ ਆ ਵੀ ਫਿਰ ਜੇ ਇਹ ਮਜਬੂਰੀ ਹੈ, ਜੇ ਆਪਾਂ ਇਸ ਗੱਲ ਨੂੰ ਸਮਝ ਲਈ ਵੀ ਇਹ ਮਜਬੂਰੀ ਆ, ਤੇ ਉਸੇ ਮਜਬੂਰੀ ਦੇ ਚੱਲਦਿਆਂ ਹੀ ਜਿਹੜਾ ਯੂਐਸ ਆ ਉਹਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਬਾਈਡਨ ਨੇ ਆਪ ਵੀ ਇਹ ਮਸਲਾ ਰੇਜ਼ ਕੀਤਾ ਬਿਹਾਈਂਡ ਦਾ ਡੋਰਸ ਮੋਦੀ ਦੇ ਨਾਲ ਜੀ। ਤੇ ਯੂਐਸ ਦੇ ਜਿਹੜੇ ਹਾਇਰ ਸਿਕਿਉਰਿਟੀ ਅਫੀਸ਼ੀਅਲਸ ਆ ਉਹ ਬਾਰ-ਬਾਰ ਇੰਡੀਆ ਗਏ, ਇੰਡੀਆ ਦੀਆਂ ਏਜੰਸੀਜ਼ ਦੇ ਹਾਇਰ ਅਫੀਸ਼ੀਅਲਸ ਨੂੰ ਗੱਲ ਕਰਕੇ ਉਹਨਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਕਿ ਤੁਸੀਂ ਇਹ ਹਰਕਤਾਂ ਨਾ ਕਰੋ। ਮਤਲਬ ਯੂਐਸ ਜਿਹੜਾ ਆ ਉਹ ਹਜੇ ਵੀ ਇਸ ਕੇਸ ਦੇ ਵਿੱਚ ਵੀ ਜਿਹੜਾ ਆ ਆਪਣੀ ਜਿਹੜੀ ਇੰਡੀਆ ਦੀ ਪੋਜੀਸ਼ਨ ਆ ਉਹਨੂੰ ਉੱਥੇ ਤਰਜੀਹ ਦੇ ਰਿਹਾ। ਪਰ ਇੰਡੀਆ ਕੀ ਕਰ ਰਿਹਾ, ਇੰਡੀਆ ਦੀ ਸਾਰੀ ਫੋਰਨ ਪੋਲਿਸੀ ਨੇ ਯੂਐਸ ਦੀ ਜਿਹੜੀ ਇਹ ਪੋਜੀਸ਼ਨ ਆ ਉਹਦਾ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ, ਡਬਲ ਗੇਮ ਖੇਲਣ ਦੀ ਕੋਸ਼ਿਸ਼ ਕੀਤੀ। ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵਿੱਚ ਦੇਖਿਆ ਕਿ ਇੰਡੀਆ ਜਿਹੜਾ ਆ ਯੂਐਸ ਨੂੰ ਇਹ ਅਹਿਸਾਸ ਕਰਾਉਂਦਾ ਆ ਰਿਹਾ ਕਿ ਚਾਈਨਾ ਦੇ ਨਾਲ ਟਕਰਾਅ ਦੇ ਚੱਲਦੇ ਆ ਇੰਡੀਆ ਯੂਐਸ ਦਾ ਸਟਰੋਂਗ ਪਾਰਟਨਰ ਜਿਹੜਾ ਆ ਇਸ ਖਿੱਤੇ 'ਚ ਬਣ ਸਕਦਾ ਹੈ ਤੇ ਬਣ ਰਿਹਾ ਹੈ ਜੀ। ਪਰ ਜਦੋਂ ਹੁਣ ਰਸ਼ੀਆ ਯੂਕਰੇਨ ਦਾ ਮਸਲਾ ਆਇਆ ਤਾਂ ਇੰਡੀਆ ਨੇ ਆਪਣੀ ਜਿਹੜੀ ਅਲਾਈਨਮੈਂਟ ਆ ਰਸ਼ੀਆ ਦੇ ਨਾਲ ਖੁੱਲ ਕੇ ਪ੍ਰਗਟ ਕੀਤੀ। ਹਰ ਮਸਲੇ ਤੇ ਹਰ ਰੈਜ਼ੋਲੂਸ਼ਨ ਦੇ ਉੱਤੇ ਇੰਡੀਆ ਜਿਹੜਾ ਐਂਟੀ ਯੂਐਸ ਸਟੈਂਡ ਲਿਆ ਇੰਡੀਆ ਨੇ। ਤੇ ਰਸ਼ੀਆ ਦਾ ਜਿਹੜਾ ਤੇਲ ਆ ਉਹ ਸਾਰਾ ਖਰੀਦ ਕੇ ਕਿਵੇਂ ਦੁਨੀਆ ਦੀ ਮੰਡੀ 'ਚ ਪਹੁੰਚਾਇਆ, ਸੈਂਕਸ਼ਨਸ ਦੇ ਬਾਵਜੂਦ ਸੈਂਕਸ਼ਨਸ ਨੂੰ ਓਵਰ ਰੂਲ ਕਰਕੇ। ਤੇ ਤੁਹਾਨੂੰ ਯਾਦ ਹੋਣਾ ਇੱਕ ਜਿਹੜੇ ਮਤਲਬ ਉਹਦਾ ਨਾਮ ਨਹੀਂ ਯਾਦ, ਉਹ ਕੋਈ ਆਪਣਾ ਸਿੱਖਾਂ ਦਾ ਹੀ
ਮੁੰਡਾ ਹੈ ਜਿਹੜਾ US ਐਡਮਿਨਿਸਟ੍ਰੇਸ਼ਨ ਦੇ ਵਿੱਚ ਹਾਇਰ ਪੋਸਟ ਤੇ, ਜਿਹਨੇ ਇਹ ਸਾਰੀਆਂ ਸੈਂਕਸ਼ਨਸ ਜਿਹੜੀਆਂ ਰਸ਼ੀਆ ਦੇ ਉੱਤੇ ਬਣੀਆਂ ਸੀ ਇਹਨਾਂ ਨੂੰ ਫੋਰਮ ਕੀਤਾ ਸੀ ਜੀ। ਉਹ ਜਾ ਕੇ ਜਦੋਂ ਸਟਾਰਟਿੰਗ ਦੇ ਵਿੱਚ ਇੰਡੀਆ ਨੇ ਰਸ਼ੀਆ ਦਾ ਆਇਲ ਲੈਣਾ ਸ਼ੁਰੂ ਕੀਤਾ ਤਾਂ ਉਦੋਂ ਜਾ ਕੇ ਸਟਾਰਟਿੰਗ 'ਚ ਇੱਕ ਧਮਕੀ ਵੀ ਦੇ ਆਇਆ ਸੀ ਇੰਡੀਆ ਨੂੰ ਕਿ ਜੇ ਤੁਸੀਂ ਇਹ ਸੈਂਕਸ਼ਨਸ ਨੂੰ ਓਵਰਰੂਲ ਕਰੋਗੇ ਤਾਂ ਅਸੀਂ ਤੁਹਾਡੀ ਵੀ ਪਰਵਾਹ ਨਹੀਂ ਕਰਾਂਗੇ। ਪਰ ਫਿਰ ਵੀ ਇੰਡੀਆ ਜਿਹੜਾ ਆ, ਕਿਉਂਕਿ ਉਹਨੂੰ ਇਹ ਗੱਲ ਪਤਾ ਸੀ ਕਿ ਅੱਜ US ਨੂੰ ਸਾਡੀ ਲੋੜ ਆ ਤੇ ਇਹਦੇ ਚੱਲਦੇ ਆ ਉਹ ਖੁੱਲ੍ਹ ਖੇਲ ਜਿਹੜੀ ਆ ਉਹ ਖੇਡਦੇ ਰਹੇ, ਤੇ ਜਿਹਦੇ ਵਿੱਚ ਇਸੇ ਕੌਨਫੀਡੈਂਸ ਦੇ ਨਾਲ ਉਹਨਾਂ ਨੇ ਐਕਟ ਵੀ ਕੀਤੇ ਆ ਵੈਸਟਰਨ ਲੈਂਡ ਦੇ ਉੱਤੇ ਜਿਹੜੀ ਆ। ਪਰ ਹੁਣ ਇਹ ਸਾਰੀਆਂ ਜਿਹੜੀ ਇਹ ਗੇਮ ਚੱਲ ਰਹੀ ਆ ਉਹਦੇ ਵਿੱਚ ਮਤਲਬ ਹੁਣ ਜਿਹੜਾ US ਤੇ ਇੰਡੀਆ ਦਾ ਜਿਹੜਾ ਰਿਲੇਸ਼ਨ ਆ ਵੀ ਉਹ ਹਿਊਮਨ ਰਾਈਟਸ ਵੈਲਿਊ ਨੂੰ ਛੱਕੇ ਟੰਗ ਕੇ ਮਤਲਬ ਸਾਰਾ ਕੁਝ ਕਰਕੇ US ਇੰਡੀਆ ਨੂੰ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਮਤਲਬ ਸਾਡੇ ਇੰਪੋਰਟੈਂਟ ਪਾਰਟਨਰ ਹੋ ਪਰ ਤੁਸੀਂ ਲਿਮਿਟਸ ਦੇ ਵਿੱਚ ਰਹੋ, ਪਰ ਇੰਡੀਆ ਨੇ ਲਿਮਿਟਸ ਕ੍ਰੋਸ ਕਰਤੀਆਂ ਜੀ ਮਤਲਬ ਮੋਦੀ ਰਜੀਮ ਦੇ ਵਿੱਚ। ਹੁਣ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਆ ਜਿਹਨਾਂ ਕਿ ਲੀਡਰ ਆਪਣਾ ਚੁਣਨਾ ਹੁੰਦਾ ਉਹਦੀ ਜਿਹੜੀ ਪੋਪੂਲਰ ਸਪੋਰਟ ਆ ਮੋਦੀ ਦੀ ਉਹ ਲਗਾਤਾਰ ਵੱਧ ਰਹੀ ਆ। ਮਤਲਬ ਜਿਹੜੀ ਆ ਇਹ ਕੇਸ ਵੀ ਹੋਇਆ ਜਿਹਦੇ ਵਿੱਚ ਸਾਰੇ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹ ਇਹ ਗੱਲ ਕਹਿ ਰਹੇ ਆ ਕਿ ਇੰਡੀਆ ਨੂੰ ਗਲੋਬਲੀ ਤਾਂ ਸੈਟਬੈਕ ਲੱਗਿਆ ਆ ਇਸ ਗੱਲ ਦਾ ਕਿ ਉਹਦੀ ਜਿਹੜੀ ਇਮੇਜ ਆ ਉਹ ਡੈਂਟ ਹੋਈ ਆ। ਪਰ ਜਿਹੜੀ ਡੋਮੈਸਟਿਕ ਪੋਲਿਟਿਕਸ ਆ, ਕਿਉਂਕਿ ਇਲੈਕਸ਼ਨ ਬੜੇ ਕੁਝ ਮਹੀਨਿਆਂ ਬਾਅਦ ਇਲੈਕਸ਼ਨ ਆ ਰਿਹਾ ਇੰਡੀਆ ਦੇ ਵਿੱਚ, ਤਾਂ ਇੰਡੀਆ ਦੇ ਵਿੱਚ ਅਸੀਂ ਦੇਖਿਆ ਕਿ ਕੋਈ ਵੀ ਜਿਹੜਾ ਬੰਦਾ ਕਤਲੋਗਾਰਤ ਕਰਦਾ ਮਾਈਨੋਰਿਟੀਜ਼ ਦੀ, ਰਾਜੀਵ ਗਾਂਧੀ ਤੋਂ ਲੈ ਕੇ ਨਰਿੰਦਰ ਮੋਦੀ ਜਿਹੜਾ ਆ ਉਹਨੂੰ ਪੋਪੂਲਰ ਸਪੋਰਟ ਮਿਲਦੀ ਆ। ਤਾਂ ਉਹ ਕਹਿ ਰਹੇ ਆ ਕਿ ਡੋਮੈਸਟਿਕਲੀ ਜਿਹੜੀ ਇਹ ਗੱਲ ਆ ਵੀ ਜਿਹੜਾ ਮਤਲਬ ਚਾਈਨਾ ਦੇ ਨਾਲ ਇੰਡੀਆ ਦਾ ਜਿਹੜਾ ਬਿਹੇਵੀਅਰ ਰਿਹਾ ਕਿ ਚਾਈਨਾ ਨੇ ਇੰਡੀਆ ਦੀ ਜ਼ਮੀਨ ਤੇ ਕਬਜ਼ਾ ਵੀ ਕਰ ਲਿਆ, ਤੇ ਜਿਹੜਾ ਮੋਦੀ ਕਹਿੰਦਾ ਹੁੰਦਾ ਸੀ ਮੇਰਾ ਪਤਾ ਨਹੀਂ ਕਿੰਨੇ ਇੰਚ ਦੀ 52 ਇੰਚ ਦੀ ਛਾਤੀ ਆ ਕਿ ਉਹ ਖੁਸਕਿਆ ਤੱਕ ਨਹੀਂ ਜੀ, ਕਿ ਉਹਦੀ ਜਿਹੜੀ ਇਹ ਛਵੀ ਦੁਬਾਰਾ ਘੇੜਨ ਲਈ ਕਿ ਦੇਸ਼ ਦੇ ਦੁਸ਼ਮਣਾਂ ਨੂੰ ਮੋਦੀ ਛੱਡਦਾ ਨਹੀਂ, ਉਹ ਕਿਤੇ ਵੀ ਹੋਣ ਵੀ ਉਹਦੇ ਲਈ ਇਹ ਐਕਟ ਕੀਤੇ ਗਏ। ਤੁਸੀਂ ਦੇਖੋ ਕਿ ਟਾਈਮ ਜਿਹੜਾ ਉਹ ਚੁਣ ਰਹੇ ਸੀ ਕਤਲ ਕਰਨ ਦਾ, ਬੰਦਿਆਂ ਨੂੰ ਮਾਰਨ ਦਾ, ਉਹ ਬਿਲਕੁਲ ਜਦੋਂ ਮੋਦੀ ਨੇ ਆਉਣਾ ਸੀ US ਵੀ ਉਹਨਾਂ ਦੇ ਬੰਦੇ ਇਹ ਗੱਲ ਸੋਚ ਕੇ ਬੈਠੇ ਆ ਕਿ ਉਹਨਾਂ ਦਾ ਸ਼ਾਇਦ ਜਿਹੜਾ ਉਹ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਮਤਲਬ ਇਹਨੂੰ ਪ੍ਰੋਫਿਟ ਲੈਣਾ ਚਾਹੁੰਦੇ ਆ, ਲਾਭ ਲੈਣਾ ਚਾਹੁੰਦੇ ਆ ਜੀ। ਹੁਣ US ਦੇ ਲਈ ਇਹ ਬੜਾ ਚੈਲੰਜ ਵੱਡਾ ਬਣਿਆ ਹੋਇਆ ਕਿ ਉਸ ਖਿੱਤੇ ਦੇ ਵਿੱਚ ਇੰਡੀਆ ਦੀ ਜਿਹੜੀ ਪੋਲੀਟੀਕਲ ਐਸਟੈਬਲਿਸ਼ਮੈਂਟ ਆ, ਜੇ ਉਹ ਇਹੋ ਜਿਹੇ ਐਕਟ ਕਰਦੀ ਆ, ਜੇ ਉਹ US ਦੀਆਂ ਜਿਹੜੀਆਂ ਵੈਲਿਊਜ਼ ਨੇ, ਪੋਲੀਟੀਕਲ ਵੈਲਿਊਜ਼ ਨੇ, ਉਹਨਾਂ ਦੇ ਮੁਤਾਬਕ ਨਹੀਂ ਚੱਲਦੀ, ਤੇ ਉੱਥੇ ਫਿਰ ਮਤਲਬ US ਕੀ ਕਰ ਸਕਦਾ ਹੈ? ਇਹ ਹੁਣ ਵੱਡਾ ਸਵਾਲ ਆ, ਕਿਉਂਕਿ ਚਾਈਨਾ ਦੀ ਗਵਾਂਢ ਦੇ ਵਿੱਚ US ਨੂੰ ਅਲਾਈ ਚਾਹੀਦਾ ਹੈ, ਪਰ ਉਹ ਅਲਾਈ ਜੇ ਮਤਲਬ ਜਿਹੋ ਜਿਹੇ ਰੂਪ ਚ ਨਰਿੰਦਰ ਮੋਦੀ ਦੀ ਰਜੀਮ ਸਾਹਮਣੇ ਆ ਰਹੀ ਆ ਤਾਂ US ਉਹਦੇ ਨਾਲ ਮਤਲਬ ਲੌਂਗ ਟਰਮ ਅਲਾਈ ਨਹੀਂ ਰਹਿ ਸਕਦਾ। ਮਤਲਬ US ਦੀ ਫਿਰ ਸਾਰੀ ਜਿਹੜੀ ਇੰਟਰਨੈਸ਼ਨਲ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਗਲੋਬਲ ਆਰਡਰ ਆ ਉਹੀ ਜਿਹੜਾ ਹੈ ਡਿਸਟਰਬ ਹੁੰਦਾ ਆ ਜੇ US ਇੰਡੀਆ ਦੇ ਨਾਲ ਇਸ ਫਾਰਮ ਦੇ ਵਿੱਚ ਅਲਾਈ ਰਹਿੰਦਾ ਆ। ਫਿਰ ਹੁਣ ਇਸੇ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚੋਂ ਹੀ ਇਹ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ ਕਿ ਸ਼ਾਇਦ ਸਾਊਥ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਚਾਈਨਾ ਦੀ ਗਵਾਂਢ ਦੇ ਵਿੱਚ ਵੱਡੀਆਂ ਪੋਲੀਟੀਕਲ ਸ਼ਿਫਟਸ ਜਿਹੜੀਆਂ ਆ ਆਉਣ ਦੀ ਸੰਭਾਵਨਾ ਪੈਦਾ ਹੋ ਚੁੱਕੀ ਆ, ਤੇ ਉਹਦੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਇਹ ਮਤਲਬ ਇਨੀਸ਼ੀਅਲ ਪ੍ਰੋਸੀਡਿੰਗਸ ਨੇ ਉਹਦੀਆਂ, ਜੋ ਹੁਣ ਇਹ ਸਾਰਾ ਕੁਝ ਵਾਪਰ ਰਿਹਾ ਆ। ਪਰ US ਦਾ ਇੰਟਰਸਟ ਇਹੀ ਆ ਕਿ ਉਹ ਉੱਥੇ ਚਾਈਨਾ ਦੀ ਗਵਾਂਢ ਦੇ ਵਿੱਚ ਆਪਣੇ ਲਈ ਸਟਰੋਂਗ ਅਲਾਈ ਚਾਹੁੰਦਾ ਆ, ਜਿਹੜਾ ਕਿ US ਦੀਆਂ ਜਿਹੜੀਆਂ US ਵੈਲਿਊਜ਼ ਨੇ ਉਹਨਾਂ ਦੇ ਮੁਤਾਬਕ ਜਿਹੜੀ ਰਜੀਮ ਚੱਲਦੀ ਹੋਵੇ। ਤੇ ਹੁਣ ਜਿਹੜੀ ਦੇਖਣ ਵਾਲੀ ਗੱਲ ਆ US ਇੰਡੀਆ ਰਿਲੇਸ਼ਨਸ ਦੇ ਵਿੱਚ, ਉਹ ਹੁਣ ਸਾਰਿਆਂ ਦੀ ਨਜ਼ਰ ਇਸੇ ਗੱਲ ਤੇ ਬਣੀ ਹੋਈ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹੁਣ ਜਿਹੜਾ ਇਨਵੀਟੇਸ਼ਨ ਦਿੱਤਾ ਆ ਬਾਈਡਨ ਨੂੰ, ਇੰਡੀਆ ਜਿਹੜੀ ਆ ਇੰਡੀਆ ਦੀ ਗਵਰਨਮੈਂਟ ਜਿਹੜਾ 26 ਜਨਵਰੀ ਨੂੰ ਰਿਪਬਲਿਕ ਡੇ ਦੇ ਉੱਤੇ ਐਜ਼ ਅ ਚੀਫ ਗੈਸਟ ਇਨਵਾਈਟ ਕਰਨ ਜਾ ਰਹੀ ਆ, ਵੀ ਉਹਨੂੰ ਬਾਈਡਨ ਅਸੈਪਟ ਕਰਦੇ ਆ ਜਾਂ ਨਹੀਂ ਕਰਦੇ। ਜੇ ਬਾਈਡਨ, ਹੁਣ ਪੋਲੀਟੀਕਲ ਐਨਾਲਿਸਟ ਕਹਿ ਰਹੇ ਆ ਕਿ ਜੇ ਬਾਈਡਨ ਉਹਨੂੰ ਅਸੈਪਟ ਕਰਦੇ ਆ ਤਾਂ ਫਿਰ ਇਹ ਮੰਨਿਆ ਜਾਊਗਾ ਕਿ ਜਿਹੜੇ ਬਾਈਡਨ ਦਾ ਜਿਹੜਾ ਸੌਫਟ ਰਵੱਈਆ ਉਹ ਕੰਟੀਨਿਊ ਆ ਬਾਈਡਨ ਐਡਮਿਨਿਸਟ੍ਰੇਸ਼ਨ ਦਾ, ਕਿ ਉਹ ਆਪਣੀਆਂ ਜਿਹੜੀਆਂ US ਦੀਆਂ ਵੈਲਿਊਜ਼ ਨੇ ਉਹਨਾਂ ਨੂੰ ਛਿੱਕੇ ਟੰਗ ਕੇ ਵੀ ਜਿਹੜੇ ਇਹੋ ਜਿਹੇ ਮਤਲਬ ਜਿਹੜੀਆਂ ਰਜੀਮਸ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਸਿਰਫ ਆਪਣੇ ਇੰਟਰਸਟ ਲਈ ਵੀ ਉਹ ਅੱਗੇ ਵਧਣਗੇ। ਪਰ ਜੇ ਬਾਈਡਨ ਉਹਨੂੰ ਅਸੈਪਟ ਨਹੀਂ ਕਰਦੇ ਆ ਤੇ ਉਹਨੂੰ ਰਿਜੈਕਟ ਕਰਦੇ ਆ ਤਾਂ ਸ਼ਾਇਦ ਉਹ ਇੱਕ ਦੂਜੇ ਪਾਸੇ ਨੂੰ ਸਿਗਨਲ ਵੱਡਾ ਹੋਊਗਾ ਕਿ ਹੁਣ ਜਿਹੜਾ US ਐਡਮਿਨਿਸਟ੍ਰੇਸ਼ਨ ਆ ਉਹ ਇੰਡੀਆ ਦੇ ਉੱਤੇ ਹੋਰ ਹਾਰਡ ਹੋਣ ਜਾ ਰਿਹਾ ਹੈ ਜੀ।
ਇਹ ਦੇਖਣ ਵਾਲੀ ਗੱਲ ਆ ਜਿਹੜੀ ਤੁਸੀਂ 26 ਜਨਵਰੀ ਵਾਲੀ ਕੀਤੀ ਹੈ। ਹਾਲਾਂਕਿ ਇਹਦੇ ਵਿੱਚ ਹਜੇ ਟਾਈਮ ਵੀ ਹੈਗਾ, ਪਰ ਇਹ ਦੇਖਣ ਵਾਲੀ ਗੱਲ ਹੈ ਵੀ 2 ਮਹੀਨੇ ਤੋਂ ਮੇਰੇ ਖਿਆਲ 2.5 ਮਹੀਨੇ ਦਾ ਸਮਾਂ ਆਲਰੇਡੀ ਹੋ ਚੁੱਕਿਆ ਜਦੋਂ ਭਾਰਤ ਨੇ ਇਨਵੀਟੇਸ਼ਨ ਐਕਸਟੈਂਡ ਕੀਤਾ ਸੀ ਤੇ ਹਜੇ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਸੋ ਕਿਤੇ ਨਾ ਕਿਤੇ ਜਿਹੜੀ ਆ ਸਾਰੀ ਕਹਾਣੀ ਪਿੱਛੇ ਪਰਦੇ ਦੇ ਪਿੱਛੇ ਚੱਲ ਰਹੀ ਸੀ, ਇਹ ਇੱਕ ਵੱਡਾ ਫੈਕਟਰ ਹੈ ਇਹਦੇ ਵਿੱਚ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਵਾਬ ਨਹੀਂ ਦਿੱਤਾ ਹੈਗਾ। ਜਦ ਕਿ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੋਲੀਟੀਕਲੀ ਬਹੁਤ ਇਸ ਕਿਸਮ ਦੀ ਲੌਬੀ ਹੈਗੀ ਹੈ ਜਿਹੜੀ ਭਾਰਤ ਨੂੰ ਸਟ੍ਰੈਟੇਜਿਕ ਇੰਟਰਸਟ ਦੇ ਮਾਮਲੇ ਦੇ ਵਿੱਚ ਬਹੁਤ ਇੰਪੋਰਟੈਂਟ ਸਮਝਦੀ ਆ ਤੇ ਇਹ ਆਪ ਵੀ ਚਾਹੁੰਦੀ ਆ ਕਿ ਭਾਰਤ ਜਿਹੜਾ ਆ ਸਾਡਾ ਇੱਕ ਸਟਰੋਂਗ ਐਲਾਏ ਦੇ ਤੌਰ ਦੇ ਉੱਤੇ ਬਣਿਆ ਰਹੇ ਤੇ ਬਣ ਕੇ ਅਗਲੇ ਸਮੇਂ ਦੇ ਵਿੱਚ ਉਹਨੂੰ ਅਸੀਂ ਹੋਰ ਨੇੜਤਾ ਦੇ ਨਾਲ ਲੈ ਕੇ ਆਈਏ, ਜਿਹੜਾ ਕਿ ਇਹਨਾਂ ਦੇ ਐਕਸ਼ਨਸ ਦੇ ਵਿੱਚੋਂ ਨਜ਼ਰ ਆਉਂਦਾ। ਤੇ ਉਹੀ ਇਹ ਪੋਰਟਰੇ ਵੀ ਕਰ ਰਹੇ ਆ ਅਮਰੀਕਾ ਦੇ ਵਿੱਚ ਵਿਦਿਨ US, ਜਦੋਂ ਅਸੀਂ ਅਮਰੀਕਾ ਦੀ ਪੋਲਿਟਿਕਸ ਦੇਖਦੇ ਹਾਂ ਤੇ ਇੰਟਰਨੈਸ਼ਨਲੀ ਵੀ। ਹੁਣ ਇਹ ਚੀਜ਼ ਇੱਕ ਕੁਐਸਚਨ ਇੱਥੇ ਬਣ ਜਾਂਦਾ ਵੀ ਜਿਹੜੀ ਭਾਰਤ ਦੀ ਡੋਮੈਸਟਿਕ ਨੀਡ ਹੈਗੀ ਹੈ ਮੋਦੀ ਸਰਕਾਰ ਦੀ, ਉਹਨਾਂ ਦੀ ਨੀਡ ਇਹ ਹੈ ਕਿ ਉਹ ਆਪਣੇ ਆਪ ਨੂੰ ਇੱਕ ਜਿਹੜੀ ਮਾਚੋ ਇਮੇਜ ਮੋਦੀ ਦੀ ਬਿਲਡ ਕੀਤੀ ਹੋਈ ਹੈ ਉਹ ਦਰਸਾਉਣ ਦੇ ਲਈ ਉਹ ਕਹਿੰਦੇ ਆ ਵੀ ਹਮ ਤੋਂ ਘਰ ਮੇਂ ਘੁਸ ਕੇ ਮਾਰੇਂਗੇ। ਉਹ ਪ੍ਰੋਜੈਕਟ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਉਹ ਚੀਜ਼ ਚਾਹੀਦੀ ਹੈ ਤਾਂ ਕਿ ਉਹ 2024 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ 'ਚੋਂ ਆਪਣਾ ਜਿਹੜਾ ਸੌਦਾ ਆ ਦੁਬਾਰਾ ਉਹ ਫੇਰ ਵੇਚ ਸਕਣ। ਤੇ ਇਹ ਚੀਜ਼ ਅਮਰੀਕਾ ਨੂੰ ਸੂਟ ਨਹੀਂ ਕਰਦੀ ਕਿ ਅਮਰੀਕਾ ਉਸ ਕਿਸਮ ਦੀ ਜਿਹੜੀ ਡੈਮੋਕ੍ਰੇਸੀ ਦੀ ਉੱਥੇ ਹਾਲਤ ਹੈ ਜਾਂ ਜਿਹੜੇ ਕੁਐਸਚਨਸ ਹੁਣ ਇਸ ਇੰਡਾਈਟਮੈਂਟ ਦੇ ਨਾਲ ਉੱਠ ਗਏ ਆ ਭਾਰਤ ਦੀ ਇਮੇਜ ਦੇ ਉੱਤੇ, ਇਹ ਦੋਵੇਂ ਚੀਜ਼ਾਂ ਕੰਟਰਾਸਟ ਦੇ ਵਿੱਚ ਆ ਜਾਂਦੀਆਂ ਨੇ, ਜਿਹਦੇ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੋਰ ਵੀ ਜ਼ਿਆਦਾ ਇਸ ਵਕਤ ਔਖਾ ਹੋ ਜਾਣਾ ਹੈ ਜਵਾਬ ਦੇਣਾ ਕਿ ਅਸੀਂ ਇਹਨੂੰ ਕਿਸ ਹਿਸਾਬ ਨਾਲ ਪਲੇ ਕਰੀਏ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਵੀ ਇਹ 26 ਜਨਵਰੀ ਦਾ ਜਿਹੜਾ ਇਨਵੀਟੇਸ਼ਨ ਹੈ ਉਹਦਾ ਜਵਾਬ ਕੀ ਦਿੱਤਾ ਜਾਂਦਾ ਆ ਅਮਰੀਕਾ ਵੱਲੋਂ। ਪਰ ਇੱਥੇ ਇੱਕ ਦੂਜੀ ਗੱਲ ਹੋਰ, ਜੇ ਅਸੀਂ ਐਕਸੈਪਸ਼ਨਸ ਦੀ ਗੱਲ ਕਰਨੀ ਹੋਵੇ, ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਅਮਰੀਕਾ ਭਾਰਤ ਨੂੰ ਫ੍ਰੀ ਹੈਂਡ ਦੇਣ ਦੇ ਮਾਮਲੇ ਦੇ ਵਿੱਚ ਉਸ ਪਾਸੇ ਨੂੰ ਹਾਂ ਪੱਖੀ ਨਹੀਂ ਹੈਗਾ ਜਿੰਨਾ ਕੋ ਦੇ ਸਕਦੇ ਸੀ, ਲੀਨੀਐਂਸੀ ਡਿਲੇ ਕਰ ਸਕਦੇ ਸੀ, ਵਾਰਨਿੰਗਸ ਦੇ ਸਕਦੇ ਸੀ, ਉਨੀਆਂ ਕੁ ਉਹਨਾਂ ਨੇ ਦਿੱਤੀਆਂ ਨੇ। ਹੁਣ ਜਿੱਥੇ ਆ ਕੇ ਖਲੋ ਗਏ ਆ ਇਹ ਤੋਂ ਅਗਾਂਹ ਵੱਧਦੇ ਰੱਬ ਜਾਣਦਾ ਕਿਸ ਪਾਸੇ ਨੂੰ ਜਾਂਦੇ ਆ, ਬਟ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਤੇ ਕੁਐਸਚਨ ਮਾਰਕ ਲੱਗ ਰਿਹਾ। ਬਟ ਇਹ ਸਵਾਲ ਦੇ ਜੇ ਜਵਾਬ ਦੇ ਵਿੱਚ ਜਾਣਾ ਹੋਵੇ ਤੇ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਹੈ ਸਾਊਦੀ ਅਰੇਬੀਆ ਦੀ। ਜਦੋਂ ਜਮਾਲ ਖਸ਼ੋਗੀ ਦਾ ਮਾਮਲਾ ਸਾਡੇ ਸਾਹਮਣੇ ਆਉਂਦਾ, ਕਿਵੇਂ ਮਤਲਬ ਉਹਨਾਂ ਦਾ ਕਤਲ ਕੀਤਾ ਜਾਂਦਾ ਆ ਤੇ ਕਿਸ ਲੈਵਲ ਤੇ ਜਾ ਕੇ ਉਹਦੀ ਜਾਂਚ ਹੁੰਦੀ ਹੈ, ਅਮਰੀਕਾ ਸਟੈਂਡ ਲੈਂਦਾ ਪਰ ਲੈ ਦੇ ਕੇ ਗੱਲ ਫੇਰ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤੇ ਮੁੜ ਕੇ ਫੇਰ ਜਿਹੜੀਆਂ ਸਾਊਦੀ ਅਰੇਬੀਆ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਕਿੰਗ ਹੈਗੇ ਆ ਉਹਨਾਂ ਦੇ ਨਾਲ ਇੱਕ ਉਸ ਕਿਸਮ ਦੀ ਰਿਲੇਸ਼ਨਸ਼ਿਪ ਰੱਖੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਵਡੇਰੇ ਹਿੱਤ ਸੀ, ਸਟ੍ਰੈਟੇਜਿਕ ਵੀ ਤੇ ਅਦਰਵਾਈਜ਼ ਜਿਹੜੇ ਬਿਜ਼ਨਸ ਇੰਟਰਸਟ ਤੇ ਫਾਈਨੈਂਸ਼ੀਅਲ ਇੰਟਰਸਟ ਨੇ ਉਹ ਵੀ। ਸੋ ਇਹ ਇੱਕ ਵੱਡਾ ਸਵਾਲ ਹੈ ਅਮਰੀਕਾ ਤੇ ਭਾਰਤ ਦੇ ਰਿਲੇਸ਼ਨਸ਼ਿਪ ਦੇ ਵਿੱਚ ਕਿ ਕਿਤੇ ਅਮਰੀਕਾ ਵੱਲੋਂ ਜਿਹੜਾ ਭਾਰਤ ਦਾ ਉਹ ਚਾਹੁੰਦੇ ਆ ਭਾਰਤ ਤੋਂ ਕੰਮ ਲੈਣਾ, ਚੀਨ ਦੇ ਮਾਮਲੇ ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਹੋਵੇ, ਉਸ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ, ਗੁਰਪਤਵੰਤ ਸਿੰਘ ਪੰਨੂ ਦਾ ਜਾਂ ਸਿੱਖ ਕੇਸ ਹੈ ਜਿਹੜਾ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰਨ ਦਾ, ਕਿਤੇ ਨਾ ਕਿਤੇ ਇਹ ਸਵਾਲ ਉੱਠਦਾ ਵੀ ਇਹ ਬਲੀ ਦਾ ਬੱਕਰਾ ਨਾ ਬਣ ਜਾਵੇ ਤੇ ਗੱਲ ਮੁੜ ਕੇ ਉੱਥੇ ਹੀ ਨਾ ਆ ਜਾਵੇ ਜਿਵੇਂ ਸਾਊਦੀ ਦੇ ਮਾਮਲੇ ਦੇ ਵਿੱਚ ਹੋਈ ਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਹਾਡਾ ਇਹ ਤੋਖਲਾ ਆ ਇਹ ਇਸ ਸਮੇਂ ਸਿੱਖਾਂ ਦੇ ਇੱਕ ਵੱਡੇ ਹਿੱਸੇ ਦਾ ਤੋਖਲਾ ਵੀ ਆ ਕਿਉਂਕਿ ਜਿਹੜੇ ਕੋਈ ਵੀ ਕੰਟਰੀ ਜਿਹੜੀ ਆ ਉਹਦੇ ਆਪਣੇ ਜਿਹੜੇ ਇੰਟਰਸਟ ਹੁੰਦੇ ਆ ਉਹ ਸਭ ਤੋਂ ਅੱਗੇ ਹੁੰਦੇ ਆ, ਸਭ ਤੋਂ ਪਹਿਲਾਂ ਹੁੰਦੇ ਆ ਤੇ ਜਿਹਦੇ ਚੱਲਦੇ ਹੀ ਉਹਨਾਂ ਦੀ ਸਾਰੀ ਜਿਹੜੀ ਪੋਲਿਸੀ ਆ ਉਹ ਬਣਦੀ ਆ। ਤੇ US ਦੇ ਮਾਮਲੇ ਦੇ ਵਿੱਚ ਤਾਂ ਇਹ ਐਸਟੈਬਲਿਸ਼ਡ ਫੈਕਟ ਆ ਇੱਕ। ਤੇ ਜਿਹੜੀ ਗੱਲ ਮੈਂ ਵੈਲਿਊਜ਼ ਦੀ ਕਰ ਰਿਹਾ ਤਾਂ ਇਹ ਗੱਲ ਜ਼ਰੂਰ ਆ ਵੀ US ਜਿਹੜਾ ਆ ਉਹ ਇਹ ਨਹੀਂ ਚਾਹੂਗਾ ਕਿ ਜਿਹੜੀ ਇੰਡੀਆ ਜਿਹਨੂੰ ਉਹ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜਾ ਇੱਕ ਮਾਡਲ ਆ ਡੈਮੋਕ੍ਰੈਟਿਕ ਪੋਲੀਟੀਕਲ ਸਿਸਟਮ ਦਾ, ਉਹਦੇ ਵਿੱਚ ਇੰਡੀਆ ਇੱਕ ਵੱਡਾ ਚਿੰਨ੍ਹ ਆ, ਵੱਡਾ ਸਿੰਬਲ ਆ। ਜਿਹੜੀਆਂ ਕੰਟਰੀਜ਼ ਨੂੰ ਅਸੀਂ ਕਹਿੰਦੇ ਆ ਇਹ ਡੈਮੋਕ੍ਰੈਟਿਕ ਕੰਟਰੀਜ਼ ਨੇ, ਡੈਮੋਕ੍ਰੈਟਿਕ ਸਿਸਟਮ ਨੂੰ ਫੋਲੋ ਕਰਦੀਆਂ ਨੇ, ਤਾਂ US ਸਾਊਦੀ ਅਰੇਬੀਆ ਕਿਉਂਕਿ ਉਹਦਾ ਸਿੰਬਲ ਨੇ। ਸਾਊਦੀ ਅਰੇਬੀਆ ਜਾਂ ਹੋਰ ਜਿਹੜੀਆਂ ਕਈ ਇਹੋ ਜਿਹੀਆਂ ਕੰਟਰੀਜ਼ ਨੇ ਉੱਥੇ ਡੈਮੋਕ੍ਰੇਸੀ ਹੈ ਹੀ ਨਹੀਂ, ਪਰ ਤਾਂ ਵੀ US ਦੇ ਅਲਾਈਜ਼ ਨੇ, US ਦੇ ਡਿਫੈਂਸ ਅਲਾਈਜ਼ ਆ, US ਦੇ ਸਟ੍ਰੈਟੇਜਿਕ ਅਲਾਈਜ਼ ਆ। ਪਰ ਜਿਹੜੇ ਡੈਮੋਕ੍ਰੈਟਿਕ ਵੈਲਿਊਜ਼ ਤੇ ਅਲਾਈਜ਼ ਆ ਇੰਡੀਆ ਉਹੋ ਜਿਹਾ ਅਲਾਈ ਆ। ਤੇ
ਉਹਦੇ ਵਿੱਚ ਯੂਐਸ ਦੇ ਲਈ ਇਹੀ ਆ ਵੀ ਯੂਐਸ ਇਹ ਨਹੀਂ ਚਾਹੂਗਾ ਕਿ ਜਿਹੜਾ ਉਹਦਾ ਇੰਡੀਆ ਦੇ ਨਾਲ ਜਿਹੜੀ ਉਹਦੀ ਸਾਂਝ ਆ ਉਹਦੇ ਵਿੱਚੋਂ ਇਹ ਜਿਹੜਾ ਇਹ ਫੈਕਟ ਆ ਇਹ ਬਾਹਰ ਨਿਕਲੇ। ਤੇ ਇਹਦੇ ਵਿੱਚ ਇਹ ਗੱਲ ਬੜੀ ਸਮਝਣ ਵਾਲੀ ਆ ਕਿ ਮਤਲਬ ਇੱਕ ਵੈਸੇ ਹੁੰਦਾ ਆ ਵੀ ਫਿਰ ਹੋਊਗਾ ਕੀ ਜੇ ਤਾਂ ਇੰਡੀਆ ਦੇ ਵਿੱਚ ਮਤਲਬ ਗਵਰਨਮੈਂਟਸ ਜਿਹੜੀਆਂ ਰਜੀਮਸ ਇਹੋ ਜਿਹੇ ਰਹਿੰਦੇ ਆ ਜਿਵੇਂ ਦਾ ਹੁਣ ਹੈਗਾ ਪ੍ਰੈਜ਼ੈਂਟਲੀ, ਫਿਰ ਯੂਐਸ ਦੇ ਕੋਲ ਸ਼ਾਇਦ ਮਤਲਬ ਓਪਸ਼ਨਸ ਜਿਹੜੀਆਂ ਨੇ ਉਹ ਘਟ ਜਾਂਦੀਆਂ ਆ। ਪਰ ਇੱਕ ਓਪਸ਼ਨ ਇੰਡੀਆ ਦੇ ਵਿੱਚ ਇਹ ਗੱਲ ਪਈ ਆ ਕਿ ਸਿਰਫ ਸਿੱਖ ਨਹੀਂ, ਇੰਡੀਆ ਦੇ ਵਿੱਚ ਹੋਰ ਬਹੁਤ ਸਾਰੀਆਂ ਨੈਸ਼ਨੈਲਿਟੀਜ਼ ਇਹੋ ਜਿਹੀਆਂ ਨੇ ਜਿਹੜੀਆਂ ਕਿ ਉਸ ਖਿੱਤੇ ਦੇ ਵਿੱਚ ਆਪਣੀ ਐਗਜ਼ਿਸਟੈਂਸ ਦੇ ਲਈ, ਆਪਣੀ ਹੋਂਦ ਦੇ ਲਈ ਤੇ ਆਪਣੇ ਸੋਵਰੇਨਿਟੀ ਦੇ ਲਈ ਤੇ ਆਪਣੇ ਜਿਹੜੀ ਆ ਖੁਦ ਮੁਖਤਿਆਰੀ ਦੇ ਲਈ, ਆਪਣੇ ਹੱਕਾਂ ਦੇ ਲਈ ਉੱਥੇ ਲੜ ਰਹੀਆਂ ਨੇ, ਜੂਝ ਰਹੀਆਂ। ਉਹ ਤੁਸੀਂ ਨੌਰਥ ਈਸਟ ਦੇਖੋ, ਸਾਊਥ ਦੇਖੋ, ਮਤਲਬ ਨੌਰਥ ਦੇ ਵਿੱਚ ਦੇਖੋ, ਤੇ ਮਤਲਬ ਸਾਰੇ ਪਾਸੇ ਤੁਹਾਨੂੰ ਇੰਡੀਆ ਦੇ ਵਿੱਚ ਇਹ ਨੈਸ਼ਨੈਲਿਟੀਜ਼ ਮਿਲਣਗੀਆਂ। ਤਾਂ ਮਤਲਬ ਉਹ ਇੱਕ ਫੈਕਟਰ ਬਹੁਤ ਵੱਡਾ ਆ ਵੀ ਜਿਹਦੇ ਉੱਤੇ ਜਿਹੜੀਆਂ ਸੰਭਾਵਨਾਵਾਂ ਬਹੁਤ ਨੇ ਕਿ ਜੇ ਇੰਡੀਆ ਦਾ ਰਜੀਮ ਇਸੇ ਤਰ੍ਹਾਂ ਦਾ ਰਹਿੰਦਾ ਆ ਜਿਵੇਂ ਦਾ ਹੁਣ ਚੱਲ ਰਿਹਾ ਆ, ਤਾਂ ਇਹ ਪੋਸੀਬਿਲਿਟੀਜ਼ ਨੇ ਕਿ ਜਿਹੜੀਆਂ ਉਹ ਨੈਸ਼ਨੈਲਿਟੀਜ਼ ਹੈਗੀਆਂ ਨੇ ਜੋ ਕਿ ਆਪਣੀ ਐਗਜ਼ਿਸਟੈਂਸ ਲਈ, ਆਪਣੇ ਰਾਈਟਸ ਲਈ ਉੱਥੇ ਸਟਰਗਲ ਕਰ ਰਹੀਆਂ ਆ, ਤਾਂ ਉਹਨਾਂ ਦੀ ਜਿਹੜੀ ਸਟਰਗਲ ਆ ਉਹ ਤਿੱਖੀ ਹੋਣ ਦੀ ਇੱਕ ਬਹੁਤ ਵੱਡੀ ਸੰਭਾਵਨਾ ਜਿਹੜੀ ਆ ਨੀਅਰ ਫਿਊਚਰ ਜਿਹੜੀ ਆ ਉਹ ਬਣ ਸਕਦੀ ਹੈ। ਨਹੀਂ, ਬਿਲਕੁਲ। ਸੋ ਇੱਥੇ ਇੱਕ ਛੋਟੇ ਜਿਹੇ ਸਮੇਂ ਦਾ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਵਿਊਅਰਸ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਜਿਹੜੀ ਸਾਡੀ ਗੱਲਬਾਤ ਹੈ ਉਹ ਇੱਥੋਂ ਕੰਟੀਨਿਊ ਕਰਾਂਗੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇਸ ਸੈਗਮੈਂਟ ਦੇ ਵਿੱਚ ਜਿਹੜਾ ਸਾਡਾ ਤੀਜਾ ਸੈਗਮੈਂਟ ਹੈ ਅੱਜ ਦੇ ਸ਼ੋਅ ਦਾ, ਇਹਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ। ਅਸੀਂ ਦੇਖਿਆ ਕਿ ਪਿਛਲੇ ਸਾਰੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਪੰਜਾਬ ਨੂੰ ਕਿਵੇਂ ਕਾਲੋਨੀ ਬਣਾ ਕੇ ਰੱਖਿਆ ਹੋਇਆ ਆ ਭਾਰਤ ਨੇ, ਤੇ ਭਾਰਤ ਦੇ ਜਿਹੜੀ ਸਾਰੀ ਉਹਨਾਂ ਦਾ ਤੰਤਰ ਹੈ ਉਹ ਕਿਵੇਂ ਉਹਦੇ ਤੇ ਕੰਟਰੋਲ ਇੱਕ ਰੱਖਦੇ ਆ ਆਪਣਾ, ਤੇ ਜਿਹੜੀ ਪੰਜਾਬ ਦੀ ਕੰਟਰੋਲਿੰਗ ਪਾਵਰ ਹੈ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚੋਂ ਜਾਂ ਜਿਹੜੀਆਂ ਪੰਜਾਬ ਦੀਆਂ ਖੇਤਰੀ ਪੋਲੀਟੀਕਲ ਪਾਰਟੀਆਂ ਨੇ ਉਹ ਨਹੀਂ ਰਨ ਕਰਦੀਆਂ, ਪੰਜਾਬ ਨੂੰ ਭਾਰਤ ਦੀਆਂ ਏਜੰਸੀਆਂ ਰਨ ਕਰਦੀਆਂ ਨੇ। ਇਹਦੇ ਵਿੱਚ ਇੱਕ ਵੱਡਾ ਸਟੈਪ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਖਬਰ ਆਈ ਸੀ ਕਿ BSF ਦਾ ਜਿਹੜਾ ਅਧਿਕਾਰ ਖੇਤਰ ਹੈ ਬਾਰਡਰ ਦੇ ਉੱਤੇ ਜਿਨ੍ਹਾਂ ਦੀ ਜੁਰਿਸਡਿਕਸ਼ਨ ਹੁੰਦੀ ਹੈ ਉਹ 15 ਕਿਲੋਮੀਟਰ ਤੱਕ ਦਾ ਉਹਨਾਂ ਨੂੰ ਮਿਥਿਆ ਹੋਇਆ ਇੱਕ ਸੀਗਾ, ਤੇ ਉਸ ਨੂੰ ਵਧਾ ਕੇ ਕੇਂਦਰ ਦੀ ਸਰਕਾਰ ਵੱਲੋਂ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਸੀ। ਤੇ ਹੁਣ ਉਹਦੇ ਤੇ ਐਕਸਟੈਂਸ਼ਨ, ਸਮੇਂ ਦੇ ਉੱਤੇ ਐਕਸਟੈਂਸ਼ਨ ਮੰਗਦਿਆਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਆਪਣਾ ਡਿਸੀਜਨ ਕੇਂਦਰ ਸਰਕਾਰ ਨੇ ਡਿਫੈਂਡ ਕੀਤਾ ਆ ਕਿ ਅਸੀਂ ਜਿਹੜਾ ਇਹ ਪਾਰਟ ਹੈ ਇਹਨੂੰ ਅਸੀਂ ਅੱਗੇ ਹੋਰ ਤੋਰਾਂਗੇ, ਜਦਕਿ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਹੀਂ, ਇਹ ਜਿਹੜੀ ਹੈ ਸਾਡੀ ਜੁਰਿਸਡਿਕਸ਼ਨ ਦੇ ਉੱਤੇ ਡਾਕਾ ਆ। ਸੋ ਇਹ ਇੱਕ ਵੱਡਾ ਮਾਮਲਾ ਜਦੋਂ ਅਸੀਂ ਪੰਜਾਬ ਦੇ ਹੱਕਾਂ ਦੀ ਜਾਂ ਹਿੱਤਾਂ ਦੀ ਗੱਲ ਕਰਦੇ ਹਾਂ, ਇਸ ਤੇ ਵਿਚਾਰ ਚਰਚਾ ਕਰਦੇ ਹਾਂ। ਕਿਵੇਂ ਦੇਖਦੇ ਹੋ ਸੁਖਵਿੰਦਰ ਸਿੰਘ ਜੀ, ਜਿਹੜੀ ਇਹ BSF ਦੀ ਜੁਰਿਸਡਿਕਸ਼ਨ ਹੈ 50 ਕਿਲੋਮੀਟਰ ਤੱਕ ਪੰਜਾਬ ਦਾ ਜਿਹੜਾ ਸਾਰਾ ਹੀ ਬਾਰਡਰ ਹੈ 50 ਕਿਲੋਮੀਟਰ ਕਿੱਥੇ ਤੱਕ ਆ ਜਾਂਦਾ, ਹਾਲਾਂਕਿ ਜਦੋਂ ਅਸੀਂ ਵੀ ਜਿੱਥੇ ਆ ਕੇ BSF ਐਕਟ ਕਰ ਸਕਦੀ ਆ। ਬਿਲਕੁਲ ਜੀ, 50 ਕਿਲੋਮੀਟਰ ਤਾਂ ਤੁਸੀਂ ਹੁਣ ਦੇਖੋ ਵੀ 50 ਕਿਲੋਮੀਟਰ ਦੇ ਵਿੱਚ ਤਾਂ ਅੰਮ੍ਰਿਤਸਰ ਜਿਹੜਾ ਸਾਰਾ ਆ ਉਹ 50 ਕਿਲੋਮੀਟਰ ਦੇ ਵਿੱਚੇ ਪੈ ਜਾਂਦਾ ਹੈ ਬਾਰਡਰ ਦੇ। ਤੇ ਪੰਜਾਬ ਦਾ ਬਹੁਤ ਵੱਡਾ ਜਿਹੜਾ ਏਰੀਆ ਆ ਉਹ ਇੰਟਰਨੈਸ਼ਨਲ ਬਾਰਡਰ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਆ, ਉਹਦੇ ਮਤਲਬ ਕਾਫੀ ਵੱਡਾ ਜਿਹੜਾ ਟੈਰੀਟਰੀ ਆ ਪੰਜਾਬ ਦੀ ਉਹ ਇੰਟਰਨੈਸ਼ਨਲ ਬਾਰਡਰ ਤੇ ਆ। ਤੇ ਉਹਦੇ 50 ਕਿਲੋਮੀਟਰ ਹੁਣ ਅੰਦਰ ਉਹ ਬਹੁਤ ਜ਼ਿਆਦਾ ਜਿਹੜੇ ਸ਼ਹਿਰ ਤੇ ਪਿੰਡਾਂ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਵੀ ਜਿਹੜੇ ਆਉਂਦੇ ਆ।
ਵੀ ਜਿਹੜਾ ਇਹ ਫੈਸਲਾ ਆਇਆ ਸੀ ਉਦੋਂ ਵੀ ਇਹਦੇ ਤੇ ਕਾਫੀ ਜਿਹੜਾ ਆ ਵਿਰੋਧ ਉੱਠਿਆ ਸੀ ਪੰਜਾਬ ਚੋਂ। ਤਾਂ ਇਹ ਫੈਸਲਾ ਸੀ ਕਿ ਜਿਹੜੀ ਮਤਲਬ ਇੰਡੀਆ ਦਾ ਜਿਹੜਾ ਕੌਂਸਟੀਟਿਊਸ਼ਨ ਆ, ਜਿਹੜੀਆਂ ਮਤਲਬ ਕੌਂਸਟੀਟਿਊਸ਼ਨਲ ਪ੍ਰੋਵੀਜ਼ਨਸ ਆ, ਉਹਦੇ ਵਿੱਚ ਜਿਹੜਾ ਫੈਡਰਲ ਸਿਸਟਮ, ਕਹਿਣ ਨੂੰ ਫੈਡਰਲ ਸਿਸਟਮ ਜਿੰਨਾ ਕੁ ਵੀ ਹੈਗਾ, ਉਹ ਇਹ ਆ ਕਿ ਜਿਹੜੀ ਲੋ ਐਂਡ ਆਰਡਰ ਆ ਉਹ ਸਟੇਟ ਦਾ ਮਹਿਕਮਾ ਆ, ਜਿਹਦੇ ਵਿੱਚ ਜਿਹੜੀ ਪੁਲਿਸ ਆ ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਸਟੇਟ ਕੰਟਰੋਲ ਕਰਦੀ ਆ। ਸਟੇਟ ਦੀ ਹੋਮ ਮਿਨਿਸਟਰੀ ਆ ਜਿਹੜੀ ਉਹ ਦੇਖਦੀ ਆ ਲੋ ਐਂਡ ਆਰਡਰ ਨੂੰ ਜੀ। ਤੇ ਉਹਦੇ ਵਿੱਚ ਮਤਲਬ ਅਸੀਂ ਦੇਖਿਆ ਕਿ 1947 ਤੋਂ ਬਾਅਦ ਇਹ ਮਤਲਬ ਜਦੋਂ 50s ਦੇ ਵਿੱਚ ਕੌਂਸਟੀਟਿਊਸ਼ਨ ਬਣਿਆ, ਲਗਾਤਾਰ ਕਿੰਨੀਆਂ ਅਮੈਂਡਮੈਂਟਸ ਕੌਂਸਟੀਟਿਊਸ਼ਨ 'ਚ ਹੋ ਕੇ ਜਿਹੜੀ ਉਦੋਂ ਸਟਾਰਟਿੰਗ ਦੇ ਵਿੱਚ ਥੋੜੀ ਬਹੁਤੀ ਫੈਡਰਲ ਭਾਵਨਾ ਹੈ ਵੀ ਸੀ, ਉਹ ਵੀ ਬਿਲਕੁਲ ਅਸੀਂ ਕਹੀਏ ਵੀ ਖਤਮ ਕਰ ਦਿੱਤੀ ਗਈ ਆ। ਤੇ ਇਹ ਫੈਸਲਾ ਵੀ ਸਾਰਾ ਉਸੇ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕੜੀ ਦਾ ਹਿੱਸਾ ਆ, ਵੀ ਜਿਹਦੇ ਵਿੱਚ ਜਿਹੜੀ BSF ਜਿਹੜੀ ਸੈਂਟਰ ਦੀ ਇੱਕ ਪੈਰਾਮਿਲਟਰੀ ਫੋਰਸ ਆ, ਉਹਨੂੰ ਇਹ ਅਧਿਕਾਰ ਦੇ ਦਿੱਤੇ ਕਿ ਉਹ 50 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਤਲਾਸ਼ੀ, ਕਿਸੇ ਵੀ ਤਰ੍ਹਾਂ ਦਾ ਜਾ ਕੇ ਕੋਈ ਘਰ ਦੇਖਣਾ ਆ, ਕੁਛ ਵੀ ਮਤਲਬ ਜਿਹੜਾ ਆ ਉਹ ਕਰ ਸਕਦੇ ਆ। ਜਿਹਦੇ ਵਿੱਚ ਮਤਲਬ ਮੁੱਖ ਤੌਰ ਤੇ ਕਿਹੜੇ ਜਿਹੜੇ ਰਾਈਟ ਆ, BSF ਤਲਾਸ਼ੀ ਕਰ ਸਕਦੀ ਹੈ 50 ਕਿਲੋਮੀਟਰ ਦੇ ਘੇਰੇ ਵਿੱਚ ਜੀ, ਉਹ ਜ਼ਬਤ ਕਰ ਸਕਦੀ ਹੈ ਕੋਈ ਵੀ ਸਮਾਨ ਤਲਾਸ਼ੀ ਦੇ ਦੌਰਾਨ ਜਿਹੜਾ ਉਹਨਾਂ ਨੂੰ ਲੱਗਦਾ, ਤੇ ਨਾਲ ਗ੍ਰਿਫਤਾਰੀ ਵੀ ਕਰ ਸਕਦੀ ਹੈ ਜੀ। ਹੁਣ ਪੰਜਾਬ ਸਰਕਾਰ ਨੇ ਤਾਂ ਵਿਰੋਧ ਕੀਤਾ ਸੀ, ਪਰ ਮੈਂ ਇਹ ਵੀ ਦੱਸਦਾ ਕਿ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਲੱਗਦਾ ਹੋਊ ਕਿ ਪੰਜਾਬ ਸਰਕਾਰ ਸ਼ਾਇਦ ਸਹੀ ਹੈ, ਪਰ ਇਹ ਹੁੰਦਾ ਵੀ ਜਦੋਂ ਲੜਾਈ ਮਤਲਬ ਸਰਦਾਰ ਕਪੂਰ ਸਿੰਘ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿੱਤ ਉਹਦੀ ਹੁੰਦੀ ਆ ਜਿਹਦਾ ਝੰਡਾ ਹੁੰਦਾ ਆ। ਤੇ ਜਦੋਂ ਪੰਜਾਬ ਵਾਲੀ ਧਿਰ ਜਿਹੜੀ ਲੜ ਰਹੀ ਆ ਉਹ ਵੀ ਝੰਡਾ ਸੈਂਟਰ ਦਾ ਹੀ ਫੜ ਕੇ ਲੜ ਰਹੀ ਹੋਵੇ ਜੀ, ਵੀ ਜਿਹੜੀ ਤੁਹਾਡੇ ਹੱਕਾਂ ਦੇ ਡਾਕੇ ਮਾਰ ਰਹੀ ਆ, ਤਾਂ ਇਸੇ ਕਰਕੇ ਅੱਜ ਤੱਕ ਪੰਜਾਬ ਦਾ ਜਿਹੜਾ ਕੋਈ ਵੀ ਮਸਲਾ ਆ ਉਹ ਮਤਲਬ ਅੱਜ ਤੱਕ ਨਹੀਂ ਨਜਿੱਠਿਆ ਗਿਆ। ਚਾਹੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ ਤਾਂ ਪਾਣੀਆਂ ਦੇ ਮਸਲੇ 'ਚ ਇਹੀ ਪੇਸ਼ ਕਰਦਾ ਨਾ, ਹਰੇਕ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਪਾਣੀਆਂ ਦਾ ਰਾਖਾ, ਮੈਂ ਪਾਣੀਆਂ ਦਾ ਰਾਖਾ, ਪਰ ਪਾਣੀ ਬਚਾਇਆ ਕਿਹਨੇ? ਉਹ ਬਲਵੰਤ, ਉਹ ਭਾਈ ਜਟਾਣੇ ਹੋਰਾਂ ਨੇ ਬਚਾਇਆ, ਉਹ ਇੱਕ ਹਿਸਟੋਰੀਕਲ ਫੈਕਟ ਆ। ਤਾਂ ਇਹੀ ਇਸ ਮਾਮਲੇ 'ਚ ਆ ਕਿ ਸਰਕਾਰ ਕਹਿ ਤਾਂ ਰਹੀ ਹੈ ਜੀ, ਕੇਸ ਲੜ ਰਹੀ ਹੈ ਅਦਾਲਤ 'ਚ ਵੀ ਅਸੀਂ ਤਾਂ ਵਿਰੋਧ ਕਰ ਰਹੇ ਹਾਂ, ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਆਧਾਰ ਤੇ ਤੁਸੀਂ ਕੇਸ ਲੜ ਰਹੇ ਹੋ, ਵੀ ਤੁਸੀਂ ਕਹਿ ਰਹੇ ਹੋ ਜੀ ਜਿਹੜੀ BSF ਆ ਉਹ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਦੇ ਰਹੀ ਆ, ਉਹ ਕਹਿੰਦੇ ਵੀ ਇਹ ਦਖਲ ਤਾਂ ਹੈ ਹੀ ਨਹੀਂ। ਜੇ ਮਤਲਬ ਪੰਜਾਬ ਪੁਲਿਸ ਨੂੰ ਕਰਨ ਤੋਂ ਥੋੜਾ ਰੋਕ ਰਹੇ ਆ, ਉਹ ਗ੍ਰਿਫਤਾਰੀਆਂ, ਤਲਾਸ਼ੀ ਪੰਜਾਬ ਪੁਲਿਸ ਕਰੇ, ਪਰ ਉਹ ਕਹਿੰਦੇ ਵੀ ਪੰਜਾਬ ਪੁਲਿਸ BSF ਨੂੰ ਅਲੱਗ ਵੱਖਰੀਆਂ ਤਾਕਤਾਂ ਇਹ ਤਾਂ ਜਿਹੜੀਆਂ ਦਿੱਤੀਆਂ ਨੇ ਵੀ ਉਹ ਪੰਜਾਬ ਪੁਲਿਸ ਦੀਆਂ ਤਾਕਤਾਂ ਨੂੰ ਘੱਟ ਨਹੀਂ ਕਰ ਰਹੀ ਹੈ। ਸੁਪਰੀਮ ਕੋਰਟ ਦੀ ਇਹ ਟਿੱਪਣੀ ਹੈ ਬੇਸਿਕਲੀ। ਪਰ ਸਵਾਲ ਇਹ ਆ ਵੀ ਫਿਰ ਮਤਲਬ ਕਿਉਂ ਤੁਸੀਂ BSF ਨੂੰ ਇਹ ਤਾਕਤਾਂ ਦੇ ਰਹੇ ਹੋ, ਜਦੋਂ ਪੰਜਾਬ ਪੁਲਿਸ ਜਿਹੜੀ ਕਿ ਮਤਲਬ ਅਸੀਂ ਦੇਖਣਾ ਹੋਵੇ ਤਾਂ ਪੂਰੇ ਭਾਰਤ ਦੇ ਵਿੱਚੋਂ ਮੈਨੂੰ ਲੱਗਦਾ ਵੀ ਪੰਜਾਬ ਦੀ ਜਿਹੜੀ ਪ੍ਰਪੋਰਸ਼ਨ ਆ ਮਤਲਬ ਸਿਟੀਜ਼ਨ ਟੂ ਪੁਲਿਸ ਜਿਹੜੀ ਆ ਉਹ ਸਭ ਤੋਂ ਵੱਧ ਆ ਜੀ। ਤੇ ਇੰਨੀ ਪੁਲਿਸ ਹੋਣ ਦੇ ਬਾਵਜੂਦ ਤੁਸੀਂ ਇੱਕ ਫੇਅਰ ਸੈਂਟਰ ਦੀ ਫੋਰਸ ਨੂੰ ਪਾਵਰਸ ਦੇ ਰਹੇ ਹੋ, ਤਾਂ ਇਹ ਉਹੀ ਆ ਵੀ ਜਿਹੜੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਮਤਲਬ 84 ਚ ਜੋ ਹੋਇਆ ਵੀ ਸਿੱਖ ਜੋ ਰਾਸ਼ਟਰਪਤੀ ਸੀ ਤਾਂ ਉਹਦੇ ਤੇ ਵੀ ਭਰੋਸਾ ਨਹੀਂ ਸੀ ਨਾ ਲੋਕਾਂ ਨੂੰ। ਵਿਗਿਆਨੀ ਜੈਲ ਸਿੰਘ ਜੀ ਨੇ ਮਤਲਬ ਜਿਹੜੇ ਦਰ ਤੋਂ ਉਹ ਉੱਠਿਆ ਦਰਬਾਰ ਸਾਹਿਬ ਤੋਂ, ਹਨਾ, ਵੀ ਉਸੇ ਦਰ ਦੇ ਉੱਤੇ ਫੌਜਾਂ ਚੜਾਉਣ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਬੰਦੇ ਨੇ ਵੀ ਉਹਦੇ ਤੇ ਵੀ ਉਹ ਯਕੀਨ ਨਹੀਂ। ਤੇ ਹੋਰ ਕਿੰਨੀਆਂ ਐਗਜ਼ਾਮਪਲਸ ਨੇ ਜਿਹੜੇ ਸਿੱਖ ਆਪਣੇ ਆਪ ਨੂੰ ਪੂਰੇ ਮਤਲਬ ਇੰਡੀਅਨ ਨੈਸ਼ਨਲਿਸਟ ਜਿਨ੍ਹਾਂ ਨੇ ਪ੍ਰੂਵ ਕੀਤਾ ਸੀ ਵੀ ਉਹਨਾਂ ਦੇ ਉੱਤੇ ਵੀ ਅਟੈਕ ਹੋਏ, ਉਹਨਾਂ ਦੇ ਘਰ ਵੀ ਸੜੇ। ਮਤਲਬ ਉਹ ਕਿਸੇ ਵੀ ਸਿੱਖ ਤੇ ਭਰੋਸਾ ਨਹੀਂ ਕਰਦੇ। ਤੇ ਪੰਜਾਬ ਪੁਲਿਸ ਜਿਨ੍ਹਾਂ ਕਿ ਆਪਣੀ ਪੰਜਾਬ ਦੇ ਨੌਜਵਾਨਾਂ ਦੇ ਜਿਨ੍ਹਾਂ ਨੂੰ ਉਹ ਕੁੱਟਦੇ ਮਾਰਦੇ ਆ, ਜਿਨ੍ਹਾਂ ਨੂੰ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਦੇ ਆ, ਵੀ ਉਹਨਾਂ ਪੰਜਾਬ ਪੁਲਿਸ ਵਾਲਿਆਂ ਤੇ ਵੀ ਉਹਨਾਂ ਨੂੰ ਯਕੀਨ ਨਹੀਂ ਜੀ। ਮਤਲਬ ਸਾਰਾ ਹੀ ਜਿਹੜਾ ਇਲਜ਼ਾਮ ਆ, ਜਿਹੜੀ ਇਹ ਸਾਰੀ ਮੂਵਮੈਂਟ ਬਣਾਈ ਇਸ ਗੱਲ ਤੇ ਵੀ ਇਹ ਜਿਹੜਾ ਡਰੱਗ ਦੀ ਸਮਗਲਿੰਗ ਵੀ ਹੁੰਦੀ ਆ ਬਾਰਡਰ ਤੋਂ, ਵੀ ਉਹ ਵੀ ਦੋਸ਼ੀ ਪੰਜਾਬ ਪੁਲਿਸ ਆ, ਵੀ BSF ਨਹੀਂ। ਜਦ ਕਿ ਜਿਹੜੀ ਫਸਟ ਲਾਈਨ ਆਫ ਡਿਫੈਂਸ ਆ ਜਿਹੜੀ ਬਾਰਡਰ ਤੇ ਲੱਗੀ ਆ, ਜਿੱਥੋਂ ਲੰਘ ਕੇ ਆਉਂਦਾ ਨਸ਼ਾ, ਉਹ ਤਾਂ BSF ਦੇ ਕੋਲ ਆ ਆਲਰੇਡੀ। ਤਾਂ ਮਸਲਾ ਇਹ ਵੀ ਮਤਲਬ ਦੋਸ਼ੀ ਵੀ ਪੰਜਾਬੀ, ਕਤਲ ਹੋਣ ਵਾਲਾ ਵੀ ਪੰਜਾਬੀ, ਤੇ ਫਿਰ ਕਤਲ ਕਰਨ ਵਾਲਾ ਵੀ ਉਹ ਪੰਜਾਬੀ ਨੂੰ ਹੀ ਬਣਾ ਦਿੰਦੇ ਆ। ਤੇ ਇਹਦੇ ਵਿੱਚੋਂ ਮਤਲਬ ਪੰਜਾਬ ਦੇ ਜਿਹੜੇ ਆਫੀਸਰ ਨੇ ਮਤਲਬ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਲੱਗਦੀ ਵੀ ਤੁਹਾਨੂੰ ਵੀ ਜਿਹੜਾ ਆ ਉਹ ਸਕੇ ਨਹੀਂ ਸਮਝਦੇ, ਆਪਣੇ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਤੁਹਾਨੂੰ ਵੀ ਉਸੇ ਕੜੀ 'ਚ ਦੇਖਦੀ। ਤੇ ਇਸੇ ਦੇ ਚੱਲਦੇ ਆ ਜੋ ਪੰਜਾਬ ਦੇ ਵਿੱਚ ਜਿੱਦਾਂ ਨੌਜਵਾਨ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਆ, ਉਹਦੇ ਵਿੱਚ ਇਹੋ ਜਿਹੇ ਫੈਸਲੇ ਜਿਹੜੀ ਆ ਇੰਡੀਅਨ ਗਵਰਨਮੈਂਟ ਕਰ ਰਹੀ ਆ ਵੀ ਸਿੱਧੀਆਂ ਡਾਇਰੈਕਟ ਪਾਵਰਸ, ਕਿਉਂਕਿ ਜਦੋਂ 80s ਦੇ ਵਿੱਚ
ਪੰਜਾਬ 'ਚ ਸੰਘਰਸ਼ ਦਾ ਦੌਰ ਸੀ, ਉਦੋਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਇੱਥੇ ਸਾਰੀਆਂ ਪੈਰਾਮਿਲਟਰੀ ਫੋਰਸਿਸ ਨੂੰ ਜਿਵੇਂ ਸਾਰੀਆਂ ਪਾਵਰਸ ਦਿੱਤੀਆਂ ਗਈਆਂ ਲੋ ਐਂਡ ਆਰਡਰ ਦੀਆਂ, ਤੇ ਨਾਲ ਟਾਡਾ ਵਰਗੇ ਕਾਨੂੰਨ ਲਿਆਂਦੇ ਗਏ। ਤਾਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹੀ ਦੌਰ ਚੱਲ ਰਿਹਾ ਕਿ ਜਿੱਥੇ ਇੱਕ ਪਾਸੇ BSF ਨੂੰ ਇਹ ਸਾਰੀਆਂ ਗ੍ਰਿਫਤਾਰੀ ਦੀਆਂ, ਜ਼ਬਤੀ ਦੀਆਂ, ਤਲਾਸ਼ੀ ਦੀਆਂ ਇਹ ਸਾਰੇ ਰਾਈਟ ਦੇ ਰਹੇ ਆ, ਹੌਲੀ ਹੌਲੀ ਟੈਰੀਟਰੀ ਵਧਾ ਰਹੇ ਆ, ਤੇ ਨਾਲ NIA ਜਿਹੜੀ ਆ ਉਹਨੂੰ ਇੱਕ ਸੈਂਟਰਲ ਪੁਲਿਸ ਬਣਾ ਕੇ ਹਨਾ ਵੀ ਉਹਦੇ ਸਾਰੇ ਪੰਜਾਬ ਦੇ ਵਿੱਚ ਥਾਣੇ ਖੋਲੇ ਗਏ ਆ। ਹੁਣ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਸਿੱਖ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਆਪਣੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਪੰਜਾਬ ਪੁਲਿਸ ਘੱਟ ਚੁੱਕਦੀ ਆ ਤੇ NIA ਵੱਧ ਚੁੱਕਦੀ ਆ। ਤੇ ਮਤਲਬ ਇੱਕ ਪੂਰਾ ਪੈਟਰਨ ਜਿਹੜੀ ਆ ਵੀ ਸਟਰੋਂਗ ਸੈਂਟਰਲ ਸਟੇਟ ਦਾ ਮਤਲਬ ਉਹ ਲਗਭਗ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਆ, ਵੀ ਜਿਹਦੇ ਵਿੱਚ ਕੋਈ ਫੈਡਰਲ ਪੋਲੀਟੀਕਲ ਜਿਹੜੀ ਆ ਅਸੀਂ ਕਹਿ ਸਕਦੇ ਐਗਜ਼ਿਸਟੈਂਸ ਨਹੀਂ ਪੋਲੀਟੀਕਲ ਸਿਸਟਮ ਦੀ, ਤੇ ਮਹਿਜ਼ ਪੰਜਾਬ ਦੀ ਸਰਕਾਰ ਇੱਕ ਕਠਪੁਤਲੀ ਸਰਕਾਰ ਆ ਜਿਹਦਾ ਜਿਹੜਾ ਮੁੱਖ ਮੰਤਰੀ ਆ ਉਹ ਸਿਰਫ ਚੁਟਕਲੇ ਸੁਣਾਉਣ ਲਈ ਆ। ਪੰਜਾਬ ਦੇ ਲੋਕਾਂ ਦੇ ਰਾਈਟ ਕੋਈ ਨਹੀਂ ਉਹ ਸਿਕਿਉਰ ਕਰ ਸਕਦਾ, ਉਹ ਪੰਜਾਬ ਦੇ ਲੋਕਾਂ ਨੇ ਦੇਖ ਲਿਆ। ਤੇ ਜਿਹੜੀ ਬਲਕਿ ਉਹ ਤਾਂ ਤੁਸੀਂ ਇਹ ਦੇਖੋ ਵੀ ਹੋਰ ਸ਼ਹਿ ਦਿੰਦੇ ਆ ਵੀ ਜਿਹੜੇ ਆ ਅਮਰਤਪਾਲ ਸਿੰਘ ਹੋਰਾਂ ਤੇ ਜਿੰਨੇ ਕੇਸ ਪਏ, ਡਿਬਰੂਗੜ੍ਹ ਉਹਨਾਂ ਨੂੰ ਭੇਜਿਆ, ਤੇ ਉਹਦੇ ਵਿੱਚ ਉਹ ਸਾਰੀ ਜਿਹੜਾ ਪਲਾਨ ਆ ਉਹ ਤਾਂ ਸੈਂਟਰਲ ਗਵਰਨਮੈਂਟ ਦਾ, ਇਸੇ ਕਰਕੇ ਉਹ ਡਿਬਰੂਗੜ੍ਹ ਲੈ ਗਏ। NIA ਦੇ ਕੋਲ ਸਾਰੇ ਉਹ ਕੇਸਿਸ ਨੇ, ਪਰ ਪੰਜਾਬ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਦੀ ਆ ਹਮੇਸ਼ਾ, ਪਰ ਮਤਲਬ ਫੇਰ ਫੈਡਰਲਿਜ਼ਮ ਦੀ ਦੁਹਾਈ ਦਿੰਦੀ ਆ ਅਦਾਲਤਾਂ 'ਚ ਜਾ ਕੇ ਇਹੋ ਜਿਹੇ ਮਾਮਲਿਆਂ ਤੇ। ਤਾਂ ਇਹ ਦੋਗਲੀ ਜਿਹੜੀ ਸਾਰੀ ਰਣਨੀਤੀ ਆ ਪੰਜਾਬ ਦੇ ਨਾਲ ਸਿਆਸਤਦਾਨਾਂ ਦੀ, ਜਿਹਦੇ ਚੱਲਦੇ ਆ ਪੰਜਾਬ ਅੱਜ ਤੱਕ ਕੁੱਟ ਖਾਂਦਾ ਆਇਆ ਤੇ ਪੰਜਾਬ ਦੇ ਸਾਰੇ ਰਿਸੋਰਸਿਸ ਲੁੱਟੇ ਗਏ। ਤੇ ਜਿਹੜੀ ਇੰਡੀਆ ਦੀ ਸੈਂਟਰਲ ਗਵਰਨਮੈਂਟ ਆ ਉਹ ਪੰਜਾਬ ਦੇ ਕਿਸੇ ਵੀ ਵਸਿੰਦੇ ਤੇ, ਮੈਂ ਇੱਥੋਂ ਤੱਕ ਕਹਿੰਦਾ ਵੀ ਹਿੰਦੂਆਂ ਤੇ ਵੀ ਨਹੀਂ, ਇਹ ਨਹੀਂ ਕਿ ਇਕੱਲਾ ਸਿੱਖਾਂ ਤੇ, ਮਤਲਬ ਹਿੰਦੂਆਂ ਤੇ ਵੀ ਨਹੀਂ, ਕਿਸੇ ਤੇ ਉਹਨਾਂ ਨੂੰ ਕੋਈ ਟਰਸਟ ਨਹੀਂ। ਉਹ ਪੰਜਾਬ ਨੂੰ ਇੱਕ ਆਪਣੇ ਤੋਂ ਵੱਖਰਾ ਇੱਕ ਮਤਲਬ ਅਸੀਂ ਕਹੀਏ ਵੀ ਜਿਵੇਂ ਕਹਿੰਦੇ ਆ ਨਾ ਵੀ ਪੁਰਾਤਨ ਜਿਹੜੇ ਗ੍ਰੰਥ ਨੇ ਮਤਲਬ ਇੱਥੋਂ ਦੇ ਇਸ ਖਿੱਤੇ ਦੇ, ਉਹਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਭੂਤ ਪ੍ਰੇਤ ਜਿਹੜਾ ਆ ਉਹ ਸਮਝਦੇ ਹੁੰਦੇ ਸੀ ਇਸ ਖਿੱਤੇ ਦੇ ਲੋਕਾਂ ਨੂੰ। ਉਹੋ ਜਿਹੀ ਮਾਨਸਿਕਤਾ ਅੱਜ ਵੀ ਆ, ਭਾਵੇਂ ਪੰਜਾਬ ਦਾ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਉਹਨਾਂ ਨੂੰ ਕਿਸੇ ਦੇ ਟਰਸਟ ਨਹੀਂ, ਇਹ ਆਪਣੀਆਂ ਜਿੰਨੀ ਮਰਜ਼ੀ ਸੇਵਾਵਾਂ ਦਿੰਦੇ ਰਹਿਣ। ਤੇ ਇੰਡੀਅਨ ਗਵਰਨਮੈਂਟ ਜਿਹੜੀ ਆ, ਇੰਡੀਅਨ ਸਟੇਟ ਜਿਹੜੀ ਆ, ਪੰਜਾਬ ਨੂੰ ਐਜ਼ ਅ ਕੋਲੋਨੀ ਟਰੀਟ ਕਰਕੇ ਤੇ ਉਹਦੇ ਤੇ ਰੂਲ ਕਰ ਰਹੀ ਆ, ਤੇ ਜਿਹਦੇ ਤੇ ਇਹ ਜਿਹੜੇ ਮਤਲਬ ਇਹੋ ਜਿਹੇ ਜਿਹੜੇ ਕਾਨੂੰਨ ਬਣਾ ਕੇ ਜਾਂ ਇਹੋ ਜਿਹੇ ਜਿਹੜੇ ਰੂਲਸ ਜਿਹੜੇ ਆ ਉਹਨਾਂ ਨੂੰ ਇੰਪਲੀਮੈਂਟ ਕਰਕੇ ਤੇ ਉਹ ਆਪਣੇ ਇੰਟਰਸਟ ਜਿਹੜੇ ਆ ਪੰਜਾਬ 'ਚ ਪੂਰੇ ਕਰਦੀ ਆ, ਪੰਜਾਬ ਦੇ ਲੋਕਾਂ ਨੂੰ ਦਬਾਉਂਦੀ ਆ ਤੇ ਪੰਜਾਬ ਦੇ ਰਿਸੋਰਸਿਸ ਲੁੱਟਦੀ ਆ। ਜੀ ਬਿਲਕੁਲ। ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੀ ਗੱਲ ਹੈ, ਸੁਪਰੀਮ ਕੋਰਟ ਮਤਲਬ ਅਸੀਂ ਜਦੋਂ ਕੇਂਦਰ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਇਸ਼ੂ ਦੇ ਉੱਤੇ ਹੋਵੇ ਜਾਂ ਜਿਹਦੇ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਇਹ BSF ਦਾ ਦਾਇਰਾ ਖੇਤਰ ਵਧਾਉਣ ਦੀ ਗੱਲ ਹੋਵੇ, ਮਤਲਬ ਆਮ ਤੌਰ ਤੇ ਅਸੀਂ ਪਹੁੰਚ ਦੇਖਦੇ ਹਾਂ ਪੰਜਾਬ ਦੇ ਆਗੂਆਂ ਦੀ, ਜਿਹੜੀ ਸੱਤਾਧਾਰੀ ਧਿਰ ਹੋਵੇ ਜਾਂ ਆਪੋਜੀਸ਼ਨ ਹੋਵੇ, ਈਵਨ ਕਾਫੀ ਹੱਦ ਤੱਕ ਜਿਹੜੀ ਸਾਡੇ ਮਾਈਂਡਸੈਟ ਦੇ ਵਿੱਚ ਬਣੀ ਹੋਈ ਹੈ ਵੀ ਜੀ ਜੇ ਇਨਸਾਫ ਲੈਣਾ ਆ ਜਾਂ ਅਸੀਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਵੱਲ ਨੂੰ ਜਾਈਏ ਤੇ ਜਾਂ ਫਿਰ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰੀਏ ਜਿੱਥੇ ਅਸੀਂ ਜੇ ਕੇਸ ਦਾਖਲ ਕਰਾਂਗੇ, ਆਪਣਾ ਪੱਖ ਰੱਖਾਂਗੇ ਤੇ ਸਾਡੀ ਜਿਹੜੀ ਹੈ ਸੁਣਵਾਈ ਹੋਊਗੀ ਤੇ ਸਾਨੂੰ ਜਿਹੜਾ ਇਨਸਾਫ ਹੈ ਉਹ ਮਿਲਣ ਦੀ ਉਮੀਦ ਹੁੰਦੀ ਆ। ਸੋ ਇਸ ਮਾਮਲੇ ਦੇ ਵਿੱਚ ਈਵਨ ਜਿਹੜਾ ਸੁਪਰੀਮ ਕੋਰਟ ਦਾ ਰਿਸਪੌਂਸ ਹੈ ਉਹਦਾ ਕਿਵੇਂ ਮੁਲਾਂਕਣ ਕੀਤਾ ਜਾਵੇ ਇਸ ਸੰਦਰਭ ਦੇ ਵਿੱਚ, ਕਿਉਂਕਿ ਜਿੱਥੇ ਪੰਜਾਬ ਦੇ ਵਿੱਚੋਂ ਇਹ ਉਮੀਦ ਲਾਈ ਜਾਂਦੀ ਹੈ, ਇੱਕ ਪਾਸੇ ਤੇ ਪੰਜਾਬ ਦਾ ਕੇਸ ਕਿਵੇਂ ਰਿਪਰੈਜ਼ੈਂਟ ਕੀਤਾ ਜਾਂਦਾ ਸੁਪਰੀਮ ਕੋਰਟ ਦੇ ਵਿੱਚ, ਪਹਿਲਾ ਕੁਐਸਚਨ ਤੇ ਉਹ ਹੈ। ਤੇ ਫਿਰ ਦੂਜਾ ਹੁੰਦਾ ਵੀ ਕੀ ਜਿਹੜੀ ਭਾਰਤ ਦੇ ਸੁਪਰੀਮ ਕੋਰਟ ਹੋ ਗਿਆ ਜਾਂ ਜਿਹੜੇ ਬਾਕੀ ਅਦਾਰੇ ਨੇ ਵੀ ਉਹ ਵੀ ਸਟੇਟ ਦੇ ਟੂਲ ਦੇ ਵਾਂਗ ਐਕਟ ਕਰਦੇ ਨੇ ਪੰਜਾਬ ਦੇ ਮਾਮਲੇ ਦੇ ਵਿੱਚ, ਖਾਸ ਤੌਰ ਤੇ ਅਸੀਂ ਕਿਸੇ ਵੀ ਮਾਮਲੇ ਨੂੰ ਦੇਖਣਾ ਹੋਵੇ ਤੇ ਇਸ ਸੰਦਰਭ ਦੇ ਵਿੱਚ BSF ਦਾ ਦਾਇਰਾ ਖੇਤਰ ਵਧਾਉਣ ਦੇ ਮਾਮਲੇ ਦੇ ਵਿੱਚ ਕੀ ਸਾਡੀ ਸੁਣਵਾਈ ਦੀ ਅਸੀਂ ਕੋਈ ਆਸ ਰੱਖ ਸਕਦੇ ਹਾਂ ਜਾਂ ਨਹੀਂ? ਦੇਖੋ ਜੀ, ਜਿਹੜੀ ਸੁਪਰੀਮ ਕੋਰਟ ਦੀ ਗੱਲ ਤੁਸੀਂ ਕਰ ਰਹੇ ਹੋ ਜਾਂ ਕੋਈ ਵੀ ਜੁਡੀਸ਼ੀਅਲ ਸਿਸਟਮ ਆ, ਮਤਲਬ ਉਹ ਜੁਡੀਸ਼ੀਅਲ ਸਿਸਟਮ ਜਿਹੜਾ ਆ ਉਹ ਮਤਲਬ ਉਹਦਾ ਬੇਸ ਜਿਹੜਾ ਹੁੰਦਾ ਆ ਜਿਹਦੇ ਉੱਤੇ ਸਾਰੇ ਕਾਨੂੰਨ ਜਿਹੜੇ ਬਣਦੇ ਆ ਜਾਂ ਕਾਨੂੰਨਾਂ ਨੂੰ ਨਾਪਿਆ ਤੋਲਿਆ ਜਾਂਦਾ ਆ, ਉਹ ਸਾਰਾ ਕੁਝ ਉੱਥੋਂ ਦਾ ਕੌਂਸਟੀਟਿਊਸ਼ਨ ਹੁੰਦਾ। ਤੇ ਮਤਲਬ ਜਿਹੜਾ ਇੰਡੀਆ ਦਾ ਕੌਂਸਟੀਟਿਊਸ਼ਨ ਆ ਉਹੀ ਸਿੱਖਾਂ ਦੇ ਲਈ ਪ੍ਰੋਬਲਮੈਟਿਕ ਆ ਜੀ, ਜਿਹਦੇ ਵਿੱਚੋਂ ਉਸ ਕੌਂਸਟੀਟਿਊਸ਼ਨ ਦੇ ਵਿੱਚੋਂ ਹੀ ਜਿਹੜੀਆਂ ਜੱਜਮੈਂਟਸ ਨਿਕਲਦੀਆਂ ਨੇ ਫਿਰ ਸੁਪਰੀਮ ਕੋਰਟ ਦੀਆਂ, ਇਹ ਸੁਪਰੀਮ ਕੋਰਟ ਤਾਂ ਜਸਟੀਫਾਈ ਕਰ ਦਿੰਦਾ ਆਪਣੀ ਜੱਜਮੈਂਟਸ ਨੂੰ। ਜਿਹੜਾ ਉੱਥੇ ਜੱਜ ਬੈਠਾ ਆ ਉਹ ਜਸਟੀਫਾਈ ਕਰਦਾ ਆ, ਪਰ ਉਹਦੇ ਜਸਟੀਫਿਕੇਸ਼ਨ ਲਈ ਉਹ ਆਲਰੇਡੀ ਜਿਹੜਾ ਮਤਲਬ ਕੌਂਸਟੀਟਿਊਸ਼ਨ ਆ ਉਹ ਗਰਾਊਂਡ ਪ੍ਰੋਵਾਈਡ ਕਰਦਾ ਆ
ਵੀ ਜਿਹਨੂੰ ਡਿਫਾਈਨ ਕਰ ਲੈਂਦਾ ਆ ਫਿਰ ਜਿਹੜਾ ਸੁਪਰੀਮ ਕੋਰਟ ਆ, ਉਹ ਜਿਹੜੀ ਇੰਡੀਅਨ ਸਟੇਟ ਆ, ਜਿਹੜੀ ਉੱਥੋਂ ਦੀ ਮੈਜੋਰਿਟੀ ਦੇ ਇੰਟਰਸਟ ਆ, ਉਹਨਾਂ ਦੇ ਲਿਹਾਜ਼ ਦੇ ਨਾਲ ਉਹ ਅਸੀਂ ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਦੇਖੀਏ, ਭਾਵੇਂ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਫਾਂਸੀ ਦਾ ਮਸਲਾ ਸੀ, ਜਾਂ ਕਸ਼ਮੀਰੀ ਜਿਹੜੇ ਅਸੀਂ ਦੇਖਿਆ ਵੀ ਉਹਨਾਂ ਦੀ ਫਾਂਸੀ ਦੇ ਜਦੋਂ ਮਾਮਲੇ ਹੋਏ ਆ, ਉਹਨਾਂ ਦੇ ਉੱਤੇ ਜਜਮੈਂਟਸ ਹੋਈਆਂ ਆ, ਹੋਰ ਕਿੰਨੇ ਹੀ ਇਹੋ ਜਿਹੇ ਮਾਮਲੇ ਆ ਵੀ ਜਿਹਦੇ ਵਿੱਚ ਜਿਹੜਾ ਆ ਕੌਂਸਟੀਟਿਊਸ਼ਨ ਇਸ ਤਰੀਕੇ ਦਾ ਬਣਿਆ ਹੋਇਆ ਵੀ ਉਹ ਡਿਫਾਈਨ ਕਰ ਲੈਂਦੇ ਆ ਉਹਨੂੰ, ਮੈਜੋਰਿਟੀ ਦੀ ਜਿਹੜੀ ਭਾਵਨਾ ਆ ਉਹਦੇ ਮੁਤਾਬਕ ਵੀ, ਤੇ ਉਹ ਆਪਣੇ ਜਜਮੈਂਟਸ ਨੂੰ ਜਸਟੀਫਾਈ ਕਰ ਲੈਂਦੇ ਆ। ਦੂਜੇ ਪਾਸੇ ਹੁੰਦਾ ਕੀ ਆ ਵੀ ਜੇ ਮਤਲਬ ਜਿਹੜੀ ਪੰਜਾਬ ਦਾ ਕੇਸ ਲੜਨ ਵਾਲੀ ਧਿਰ ਆ, ਉਹ ਵੀ ਬਹੁਤੇ ਮਾਮਲਿਆਂ ਦੇ ਵਿੱਚ ਜਿਹੜੇ ਪੋਲੀਟੀਕਲ ਮਾਮਲੇ ਆ ਖਾਸ ਤੌਰ ਤੇ, ਉਹਨਾਂ ਮਾਮਲਿਆਂ ਦੇ ਵਿੱਚ ਉਹ ਮਤਲਬ ਵੀ ਫਰੈਂਡਲੀ ਮੈਚ ਹੁੰਦਾ ਆ। ਮਤਲਬ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹਦੇ ਹੀ ਜਿਹੜੇ ਮਤਲਬ ਖਰੀਦੇ ਹੋਏ ਲੋਕ ਨੇ ਜਾਂ ਉਹਦੇ ਹੀ ਸੈੱਟ ਕੀਤੇ ਹੋਏ ਲੋਕ ਨੇ, ਉਹੀ ਪੰਜਾਬ ਵਾਲੇ ਲੋਕਾਂ ਨੂੰ ਇਹ ਭੁਲੇਖਾ ਪਾਉਂਦੇ ਆ ਕਿ ਅਸੀਂ ਮਤਲਬ ਵੀ ਸਾਡਾ ਵਕੀਲ ਵੀ ਉਹਨਾਂ ਦਾ ਹੀ ਖਰੀਦਿਆ ਹੋਇਆ ਹੁੰਦਾ। ਤੁਸੀਂ ਇਹ ਸਮਝੋ ਵੀ ਜਿਹੜਾ ਪੰਜਾਬ ਦਾ ਵਕੀਲ ਆ, ਉਹ ਪੰਜਾਬ ਦਾ ਵਕੀਲ ਨਹੀਂ, ਉਹ ਦਿੱਲੀ ਦਾ ਹੀ ਵਕੀਲ ਹੁੰਦਾ ਹੈ। ਮਤਲਬ ਪੰਜਾਬ ਦੇ ਜਿਹੜਾ ਸਾਰਾ ਦਰਿਆਈ ਪਾਣੀਆਂ ਦਾ ਝਗੜਾ ਆ, ਜਿਹੜਾ ਹਰਿਆਣੇ ਦੇ ਨਾਲ ਅੱਜ ਕੇਸ ਬਣਿਆ ਆ, ਉਹਦੇ ਵਿੱਚ ਜਿੱਥੇ ਤੱਕ ਉਹ ਕੇਸ ਪਹੁੰਚ ਗਿਆ ਆ, ਮਤਲਬ ਉਸ ਉੱਥੇ ਤੱਕ ਕੇਸ ਲਿਜਾਣ ਦੇ ਵਿੱਚ ਜਿੱਦਾਂ ਪੰਜਾਬ ਦੇ ਲੀਗਲ ਜਿਹੜੇ ਕਾਉਂਸਲ ਸੀ, ਐਡਵੋਕੇਟ ਸੀ ਪੰਜਾਬ ਸਰਕਾਰ ਦੇ, ਉਹਨਾਂ ਨੇ ਜਿੱਦਾਂ ਕੇਸ ਲੜਿਆ ਆ, ਉਹ ਸਾਰਾ ਉਹ ਬੇਵਕੂਫੀ ਵਾਲਾ ਅਮਲ ਆ। ਤੇ ਮਸਲਾ ਗੱਲ ਇਹੀ ਆ ਨਾ ਵੀ ਜਿਹੜੇ ਫਿਰ ਪੰਜਾਬ ਦੇ ਰਿਪਰੈਜ਼ੈਂਟੇਟਿਵ ਨੇ, ਜਿਹੜੀ ਪੰਜਾਬ ਦੀ ਸੱਤਾ ਪੰਜਾਬ ਦੇ ਲੋਕ ਚੁਣਦੇ ਆ, ਪੰਜਾਬ ਦੇ ਲੋਕਾਂ ਤੇ ਵੱਡਾ ਸਵਾਲ ਆ ਵੀ ਫਿਰ ਮਤਲਬ ਤੁਸੀਂ ਉਹੀ ਗੁਰਬਾਣੀ ਦੇ ਮੁਤਾਬਕ ਵੀ ਅੰਨਾ ਆਗੂ ਜਿਹੜਾ ਆ ਤੁਸੀਂ ਜਦੋਂ ਚੁਣ ਲੈਂਦੇ ਹੋ ਤਾਂ ਉਹਨੇ ਤੁਹਾਨੂੰ ਖੂਹ 'ਚ ਸੁੱਟਣਾ ਆ, ਤੇ ਉਹੀ ਪੰਜਾਬ ਅੱਜ ਖੂਹ 'ਚ ਡਿੱਗਿਆ ਹੋਇਆ ਆ। ਤਾਂ ਸੁਪਰੀਮ ਕੋਰਟ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜੇ ਆਪਾਂ ਕਹਾਂਗੇ ਕਿ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਹਮੇਸ਼ਾ ਸਟੇਟ ਦਾ ਪੱਖ ਪੂਰਦੀ ਆ, ਤਾਂ ਸੁਪਰੀਮ ਕੋਰਟ ਜਿਹੜੀ ਆ ਉਹਨੇ ਹਮੇਸ਼ਾ ਸਟੇਟ ਦਾ ਹੀ ਪੱਖ ਪੂਰਨਾ ਆ। ਗਵਰਨਮੈਂਟ ਦੇ ਖਿਲਾਫ ਹੋ ਸਕਦੀ ਆ ਪਰ ਉਹਨੇ ਸਟੇਟ ਦਾ ਪੱਖ ਪੂਰਨਾ ਆ। ਤੇ ਜਿਹੜੀ ਸਟੇਟ ਆ ਉਹ ਇਹ ਸਟੇਟ ਦੀ ਪਾਲਿਸੀ ਆ ਜੋ ਪੰਜਾਬ ਪ੍ਰਤੀ ਹੈ, ਕਿਸੇ ਇੱਕ ਗਵਰਨਮੈਂਟ ਦੀ ਨਹੀਂ। ਵੀ ਇਹ ਨਹੀਂ ਕਿ ਅੱਜ ਮੋਦੀ ਆਇਆ ਤਾਂ ਉਹਦੀ ਪਾਲਿਸੀ ਜਿਹੜੀ ਆ ਉਹ ਪੰਜਾਬ ਨੂੰ ਬਰਬਾਦ ਕਰਨ ਦੀ ਆ, ਜਾਂ ਇੱਕ ਮੋਦੀ ਤੋਂ ਪਹਿਲਾਂ ਵੀ ਜਿਹੜੇ ਸਾਰੇ ਰਜੀਮ ਰਹੇ ਉਹਨਾਂ ਦੀ ਪਾਲਿਸੀ ਵੀ ਪੰਜਾਬ ਪ੍ਰਤੀ ਇਹੋ ਸੀ। ਤੇ ਉਹਦੇ ਪਿੱਛੇ ਕਾਰਨ ਇਹੀ ਆ ਵੀ ਜਿਹੜੀ ਇਹ ਸਟੇਟ ਪਾਲਿਸੀ ਆ, ਤੇ ਸੁਪਰੀਮ ਕੋਰਟ ਦੀਆਂ ਜਜਮੈਂਟਸ ਉਹ ਕਦੇ ਸਟੇਟ ਪਾਲਿਸੀ ਤੋਂ ਬਾਹਰੀਆਂ ਨਹੀਂ ਹੋ ਸਕਦੀਆਂ, ਉਹ ਹਮੇਸ਼ਾ ਸਟੇਟ ਪਾਲਿਸੀ ਨੂੰ ਸਟਰੋਂਗ ਕਰਨ ਲਈ ਹੋਣਗੀਆਂ। ਜੀ ਸੁਖਵਿੰਦਰ ਸਿੰਘ ਜੀ, ਅਸੀਂ ਇੱਕ ਛੋਟੀ ਜੀ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਵਿਚਾਰ ਚਰਚਾ ਕੰਟੀਨਿਊ ਕਰਾਂਗੇ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅੱਜ ਇਸ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ, ਇਜ਼ਰਾਈਲ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ, ਹੁਣ ਉਹ 7 ਦਿਨਾਂ ਦੇ ਟਰੂਸ ਤੋਂ ਬਾਅਦ 2 ਵਾਰੀ ਐਕਸਟੈਂਡ ਹੋਇਆ ਟਰੂਸ, ਤੇ ਅੱਜ ਦੁਬਾਰਾ ਜਿਹੜਾ ਇਜ਼ਰਾਈਲ ਵੱਲੋਂ ਬੰਬਾਰੀ ਗਾਜ਼ਾ ਦੇ ਉੱਤੇ ਕੀਤੀ ਜਾ ਰਹੀ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ ਹੁਣ।
ਸੋ ਇਹ ਇੱਕ ਅਜਿਹਾ ਇਸ਼ੂ ਆ ਜਿਹਨੇ ਇੰਟਰਨੈਸ਼ਨਲੀ ਕਾਫੀ ਚੀਜ਼ਾਂ, ਕਾਫੀ ਧਾਰਨਾਵਾਂ ਤੋੜੀਆਂ ਨੇ। ਜਦੋਂ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ, ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਜਾਂ ਅਦਰਵਾਈਜ਼ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਤੱਕ ਨੂੰ ਜਾਂ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਸਾਖ ਹੈਗੀ ਹੈ ਉਹਦੇ ਤੇ ਵੀ ਇੱਕ ਜਿਹੜਾ ਵੱਡਾ ਕੁਐਸਚਨ ਮਾਰਕ ਲਾ ਦਿੱਤਾ ਆ, ਜਿਸ ਹਿਸਾਬ ਨਾਲ ਇਜ਼ਰਾਈਲ ਨੇ ਐਕਟ ਕੀਤਾ। ਇਸ ਸਾਰੇ ਪਾਰਟ ਦੇ ਵਿੱਚ ਬੱਚਿਆਂ ਤੱਕ ਦੇ ਜਿਹੜੀ ਮਰਨ ਦੀ ਗਿਣਤੀ ਹੈ, ਮਤਲਬ ਹੁਣ ਉਹ ਡੀਟੇਲਸ ਬਿਆਨ ਨਹੀਂ ਹੁੰਦੀਆਂ ਜਾਂ ਦੇਖੀਆਂ ਨਹੀਂ ਜਾਂਦੀਆਂ, ਜਿਸ ਕਿਸਮ ਦੀ ਸਿਚੁਏਸ਼ਨ ਉੱਥੇ ਬਣੀ ਹੋਈ ਹੈ। ਪਰ ਅੱਜ ਜਿਹੜੀ ਵੱਡੀ ਖਬਰ ਇਸ ਵਕਤ ਬਣੀ ਹੋਈ ਹੈ ਕਿ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਜਿਹੜਾ ਪ੍ਰਿਜ਼ਨਰਸ ਨੂੰ ਐਕਸਚੇਂਜ ਕਰਨ ਦਾ ਪਾਰਟ ਸੀਗਾ ਉਹ ਖਤਮ ਹੋ ਗਿਆ ਆ। ਤੇ ਇਜ਼ਰਾਈਲ ਨੇ ਇਹ ਕਹਿੰਦਿਆਂ ਕਿ ਜੀ ਹਮਾਸ ਨੇ ਦੁਬਾਰਾ ਸਾਡੇ ਤੇ ਹਮਲਾ ਕੀਤਾ ਆ, ਤੇ ਜਿਹੜੀ ਪਹਿਲੀ ਸਟੇਜ ਦੇ ਉੱਤੇ ਹਮਾਸ ਨੇ ਗੱਲ ਮੰਨੀ ਸੀ ਕਿ ਅਸੀਂ ਕਿੰਨੇ ਜਿਹੜੇ ਪ੍ਰਿਜ਼ਨਰਸ ਨੇ ਉਹ ਛੱਡਾਂਗੇ, ਉਹ ਉਹਨਾਂ ਨੇ ਜਿਹੜੀ ਹੈ ਮੀਟ ਨਹੀਂ ਕੀਤੀ ਹੈਗੀ। ਸੋ ਆਪਣੀਆਂ ਸ਼ਰਤਾਂ ਉਹਨਾਂ ਨੇ ਨਹੀਂ ਮੰਨੀਆਂ ਤੇ ਇਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਜਿਹੜੀ ਜੰਗਬੰਦੀ ਹੈ ਉਹ ਖਤਮ ਕਰਦਿਆਂ ਅੱਜ ਬੰਬਾਰੀ ਸ਼ੁਰੂ ਕਰ ਦਿੱਤੀ ਹੈ। ਕਿਵੇਂ ਦੇਖਦੇ ਹੋ ਸੁਖਵਿੰਦਰ ਸਿੰਘ ਜੀ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਬਣੀ ਹੋਈ ਹੈ? ਦੇਖੋ, ਜਿਹੜੀ ਇਜ਼ਰਾਈਲ ਹਮਾਸ ਯੁੱਧ ਆ, ਇਹ ਇੱਕ ਬਹੁਤ ਵੱਡੀ ਹਿਊਮਨ ਟ੍ਰੈਜੇਡੀ, ਮਨੁੱਖੀ ਤਰਾਸਦੀ ਆ, ਜਿਹਨੂੰ ਅਸੀਂ ਅੱਜ ਦੇ ਇਸ ਸਮੇਂ ਦੇਖ ਰਹੇ ਹਾਂ, ਜਿਹਦੇ ਵਿੱਚ ਖਾਸ ਤੌਰ ਤੇ ਜੋ ਬੱਚੇ ਤੇ ਬੀਬੀਆਂ ਜਿਹੜੇ ਆ, ਮਤਲਬ ਉਹਨਾਂ ਦੇ ਨਾਲ ਜੋ ਹੋ ਰਿਹਾ ਉੱਥੇ, ਜਿਸ ਤਰ੍ਹਾਂ ਮੌਤਾਂ ਲਗਾਤਾਰ ਹੋ ਰਹੀਆਂ, ਕਿਉਂਕਿ 8 ਦਿਨਾਂ ਦੀ ਜਿਹੜੀ ਇਹ ਟਰੂਸ ਸੀ, ਲਗਭਗ 1 ਹਫ਼ਤੇ ਦੀ, ਉਹਦੇ ਵਿੱਚ ਜਿਹੜਾ ਇਹ ਖਤਮ ਹੋਇਆ ਤੇ ਉਸ ਤੋਂ ਬਾਅਦ ਇਜ਼ਰਾਈਲ ਨੇ ਅਟੈਕ ਦੁਬਾਰਾ ਸ਼ੁਰੂ ਕੀਤੇ, ਜਿਹਦੇ ਵਿੱਚ ਹੁਣ ਤੱਕ ਜਿਹੜੀ ਗਾਜ਼ਾ ਦੀ ਹੈਲਥ ਮਿਨਿਸਟਰੀ ਆ ਉਹਦੇ ਵੱਲੋਂ ਜਿਹੜੇ ਅੰਕੜੇ ਦਿੱਤੇ ਗਏ ਕਿ 180 ਜਾਂ 190 ਦੇ ਕਰੀਬ ਜਿਹੜੇ ਪੈਲਸਟੀਨੀਅਨ ਨੇ ਗਾਜ਼ਾ ਦੇ ਵਿੱਚ, ਉਹਨਾਂ ਦੀ ਮੌਤ ਹੋ ਚੁੱਕੀ ਆ ਹੁਣ ਤੱਕ ਦੇ ਹਮਲਿਆਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਹੀ। ਤੇ ਕਾਫੀ ਜ਼ਿਆਦਾ ਜਿਹੜੀ ਬੰਬਾਰੀ ਆ ਉਹ ਦੁਬਾਰਾ ਤੋਂ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਆ। ਜਿਹੜਾ ਟਰੂਸ ਹੋਇਆ ਸੀ ਉਹਦੇ ਵਿੱਚ ਅਸੀਂ ਦੇਖੀਏ ਕਿ ਜਿਹੜੇ ਫਿਗਰਸ ਆਏ ਨੇ ਕਿ 240 ਜਿਹੜੇ ਪੈਲਸਟੀਨੀਅਨ ਨੇ ਉਹ ਰਿਲੀਜ਼ ਕੀਤੇ ਆ ਇਹਨਾਂ ਦਿਨਾਂ ਦੇ ਵਿੱਚ ਇਜ਼ਰਾਈਲ ਨੇ, ਤੇ ਜਿਹੜੇ 100 ਦੇ ਕਰੀਬ ਦੱਸੇ ਜਾ ਰਹੇ ਜਿਹੜੇ ਹੋਸਟੇਜ ਸੀ, ਉਹਨਾਂ ਦੇ ਵਿੱਚੋਂ ਕੁੱਲ ਹੋਸਟੇਜ ਤਾਂ 250 ਦੇ ਕਰੀਬ ਦੱਸਿਆ ਜਾ ਰਿਹਾ, ਤੇ 100 ਦੇ ਕਰੀਬ ਜਿਹੜੇ ਹੋਸਟੇਜ ਆ ਉਹ ਹਮਾਸ ਵੱਲੋਂ ਜਿਹੜੇ ਆ ਉਹ ਰਿਲੀਜ਼ ਕੀਤੇ ਗਏ। ਤਾਂ ਚੱਲ ਰਿਹਾ ਸੀ, ਜਿਹੜੇ ਦੋਨੇ ਪਾਸਿਆਂ ਤੋਂ ਬੰਦੇ ਰਿਲੀਜ਼ ਹੋ ਰਹੇ ਸੀ, ਕਿਉਂਕਿ ਸ਼ਰਤ ਇਹ ਹੋਇਆ ਸੀ ਕਿ ਹਰ ਰੋਜ਼ ਦੇ ਜਿਹੜੇ 10 ਬੰਦੇ ਆ ਉਹ ਹਮਾਸ ਰਿਲੀਜ਼ ਕਰੂਗਾ ਤੇ 30 ਉਹਨਾਂ ਦੇ ਇਵਜ਼ ਦੇ ਵਿੱਚ ਜਿਹੜੇ ਪੈਲਸਟੀਨੀਅਨ ਨੇ ਜਿਹੜੇ ਕਿ ਗ੍ਰਿਫਤਾਰ ਕੀਤੇ ਹੋਏ ਆ ਉਹ ਇਜ਼ਰਾਈਲ ਰਿਲੀਜ਼ ਕਰੂਗਾ। ਤੇ ਮੈਂ ਦੇਖ ਰਿਹਾ ਸੀ ਐਸੋਸੀਏਟਡ ਪ੍ਰੈਸ ਦੀ ਜਿਹੜੀ ਨਿਊਜ਼ ਆ ਵੀ ਉਹਨਾਂ ਨੇ ਲਿਖਿਆ ਦਾ 240 Palestinians released so far under the ceasefire have mostly been teenagers accused of throwing stones and fire bombs during confrontations with the Israeli forces. Several of the freed women were convicted by military courts of attempting to attack soldiers, some of them after being found carrying scissors or knives near security positions. ਤਾਂ ਇਹ ਜਿਹੜੀ ਲੜਾਈ ਆ ਉਹਨੂੰ ਜਿਹੜੀ ਇਹ ਇੱਕ ਪੈਰਾਗ੍ਰਾਫ ਦੀ ਜਿਹੜੀ ਰਿਪੋਰਟ ਆ ਜਾਂ ਇੱਕ ਖਬਰ ਦੇ ਵਿੱਚੋਂ ਇਹ ਪੈਰਾਗ੍ਰਾਫ ਆ ਜਿਹੜਾ ਉਹੀ ਆਪਣੇ ਆਪ 'ਚ ਬਹੁਤ ਕੁਛ ਜਿਹੜਾ ਆ ਇਹਦੇ ਬਾਰੇ ਦੱਸਦਾ ਹੈ ਕਿ ਹਮਾਸ ਨੇ ਲਿਆ ਕੀ, ਇਹ ਜਿਹੜੀ ਸਾਰੀ ਟਰੂਸ ਹੋਈ ਆ, ਕਿਹੜੇ ਬੰਦੇ ਛਡਵਾਏ ਆ। ਕੋਈ ਬਹੁਤ ਖੁੰਖਾਰ ਅਸੀਂ ਕਹੀਏ ਕਿ ਜਿਹੜੇ ਮਤਲਬ ਜੁਝਾਰੂ ਉਹਨਾਂ ਦੇ ਲੜਾਕੇ ਹੋਣ ਉਹ ਨਹੀਂ ਛੱਡੇ ਗਏ। ਮਤਲਬ ਕੌਣ ਛੱਡਿਆ ਗਿਆ? ਜਿਹੜੇ ਬੱਚੇ ਸੀ ਜਾਂ ਜਿਹੜੀਆਂ ਬੀਬੀਆਂ ਸੀ। ਤੇ ਉਹ ਕਰਦੇ ਕੀ ਸੀ? ਮਤਲਬ ਪੱਥਰ ਮਾਰਦੇ ਸੀ ਇਜ਼ਰਾਈਲੀ ਫੋਰਸਿਸ ਦੇ, ਜਿਹੜੀਆਂ ਕਿ ਪੂਰੀ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਮਤਲਬ ਉਹ ਆਰਮਡ ਹੁੰਦੇ ਆ, ਸਿਕਿਉਰਡ ਜਿਹੜੇ ਉਹਨਾਂ ਦੀ ਡਰੈਸ ਹੁੰਦੀ ਆ ਪੂਰੀ, ਵੀ ਉਹਦੇ ਉੱਤੇ ਤੇ ਸੀਜ਼ਰ ਲੈ ਕੇ ਕੋਈ ਬੀਬੀ ਜਿਹੜੀ ਆਈ ਉਹ ਆ ਰਹੀ ਸੀ ਆਰਮਡ ਪਰਸਨਲ ਦੇ ਕੋਲ, ਤਾਂ ਗ੍ਰਿਫਤਾਰ ਕਰ ਲਈ ਗਈ। ਵੀ ਇਹੋ ਜਿਹੇ ਜਿਹੜੇ ਸਿਵਿਲੀਅਨ ਨੇ ਉਹ ਇਸ ਟਰੂਸ ਦੇ ਵਿੱਚ ਇਜ਼ਰਾਈਲ ਵੱਲੋਂ ਛੱਡੇ ਗਏ ਆ। ਤਾਂ ਇਹ ਲੜਾਈ ਜਿਹੜੀ ਆ ਅਸੀਂ ਕਹਿੰਦੇ ਹੁੰਦੇ ਆ ਵੀ ਗੁਰੂ ਸਾਹਿਬ ਦਾ ਇਹ ਸ਼ਬਦ ਆ ਵੀ ਜੇ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਕੀਚੈ, ਤੇ ਵੀ ਜੇ ਦੋ ਬਰਾਬਰ ਦੀਆਂ ਧਿਰਾਂ ਲੜਦੀਆਂ ਹੋਣ ਤਾਂ ਇਹ ਇੱਕ ਕੁਦਰਤੀ ਮਤਲਬ ਦੁਨੀਆ ਦਾ ਇਤਿਹਾਸ ਇਹ ਜੰਗਾਂ ਚੋਂ ਬਣਿਆ ਆ ਵੀ ਉੱਥੇ ਕੋਈ ਬਹੁਤੀ ਦੁੱਖ ਕਰਨ ਵਾਲੀ ਗੱਲ ਨਹੀਂ ਹੁੰਦੀ ਆ। ਦੋ ਜੁਝਾਰੂ ਲੜਦੇ ਆਪਸ ਦੇ ਵਿੱਚ, ਇੱਕ ਲੜਦਿਆਂ ਸ਼ਹੀਦ ਹੁੰਦਾ ਆਪਣੇ ਲੋਕਾਂ ਲਈ, ਦੂਜਾ ਜਿਹੜਾ ਆ ਉਹ ਜੇਤੂ ਹੁੰਦਾ। ਪਰ ਜਦੋਂ
ਕਿਸੇ ਸਿਵਿਲੀਅਨਸ ਦੇ ਉੱਤੇ, ਬੀਬੀਆਂ ਦੇ ਉੱਤੇ, ਬੱਚਿਆਂ ਦੇ ਉੱਤੇ ਇਸ ਤਰ੍ਹਾਂ ਜ਼ੁਲਮ ਹੋਵੇ ਤੇ ਤੁਸੀਂ ਆਮ ਜਿਹੜੇ ਸਿਵਿਲੀਅਨ ਸ਼ਹਿਰ ਨੇ, ਆਮ ਸ਼ਹਿਰੀ ਨੇ, ਉਹਨਾਂ ਦੇ ਉੱਤੇ ਤੁਸੀਂ ਸਿੱਧੇ ਬੰਬ ਸੁੱਟਣ ਲੱਗ ਜਾਓ ਤਾਂ ਸਾਰੀ ਦੁਨੀਆ ਦੇ ਵਿੱਚ ਜਿਹੜੀ ਇਜ਼ਰਾਈਲ ਆ ਉਹਦੇ ਲਈ ਇਹ ਸਪਸ਼ਟ ਹੈ ਕਿ ਸਾਰੀ ਜਿੰਨੀ ਹੁਣ ਤੱਕ ਦੀ ਜੰਗ ਹੋਈ ਆ, ਠੀਕ ਹੈ, ਹਮਾਸ ਨੇ ਅਟੈਕ ਕਰਕੇ ਉੱਥੋਂ ਲੋਕ ਅਗਵਾ ਕੀਤੇ ਜਿਹੜੇ ਆ, ਉਹਦਾ ਵੀ ਕੋਈ ਸਮਰਥਨ ਨਹੀਂ ਕਰ ਰਿਹਾ। ਪਰ ਜੋ ਇਜ਼ਰਾਈਲ ਨੇ ਕੀਤਾ ਰਿਐਕਸ਼ਨ ਦੇ ਵਿੱਚ, ਵੀ ਜਿੱਦਾਂ ਉੱਥੇ ਵੱਡੀ ਗਿਣਤੀ 'ਚ ਲੋਕ ਮਾਰੇ ਆ, ਤਾਂ ਉਹਨੇ ਜਿਹੜਾ ਇਜ਼ਰਾਈਲ ਦਾ ਇੱਕ ਚਿਹਰਾ ਆ ਉਹ ਸਾਰੀ ਦੁਨੀਆ ਦੇ ਸਾਹਮਣੇ ਲਿਆਂਦਾ ਕਿ ਮਤਲਬ ਉਹਨੂੰ ਕੋਈ ਵੀ ਉਹ ਜਸਟੀਫਾਈਡ ਨਹੀਂ ਕੀਤਾ ਜਾ ਸਕਦਾ ਉਹਨੂੰ ਜੀ। ਹਾਲਾਂਕਿ ਜਿਹੜਾ US ਆ ਉਹਦੇ ਉੱਤੇ ਵੀ ਇਹ ਬੜੇ ਸਵਾਲ ਉੱਠ ਰਹੇ ਆ ਕਿ ਇਹ US ਐਜ਼ ਅ ਸੁਪਰ ਪਾਵਰ ਇਸ ਜੰਗ ਬੰਦੀ ਕਰਾਉਣ ਦੇ ਵਿੱਚ ਕਾਮਯਾਬ ਨਹੀਂ ਰਿਹਾ, ਤਾਂ ਇੱਕ ਫੇਲੀਅਰ ਇਹਨੂੰ ਮੰਨਿਆ ਜਾ ਰਿਹਾ ਹੈ US ਦੀ ਜਿਹੜੀ ਪਾਲਿਸੀ ਸਾਰੀ ਮਿਡਲ ਈਸਟ ਦੀ ਆ ਉਹਦੇ ਵਿੱਚ ਵੀ। ਪਰ ਮਤਲਬ ਅਸੀਂ ਇੱਥੇ ਬੈਠੇ ਸਿਰਫ ਤੱਥ ਦੱਸ ਸਕਦੇ ਹਾਂ, ਤਾਂ ਉਹ ਇਹੀ ਨੇ ਕਿ ਜੰਗ ਦੁਬਾਰਾ ਉੱਥੇ ਸ਼ੁਰੂ ਹੋਈ ਆ। 175 ਦੇ ਕਰੀਬ ਲੋਕ ਜਿਹੜੇ ਆ ਉਹ ਹੁਣ ਤੱਕ ਦੀਆਂ ਜਿਹੜੀਆਂ ਰਿਪੋਰਟਾਂ ਨੇ ਕੁਝ ਘੰਟਿਆਂ ਦੇ ਵਿੱਚ ਉਹ ਮਾਰੇ ਜਾ ਚੁੱਕੇ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਨੇ ਤੇ ਔਰਤਾਂ ਨੇ। ਤੇ ਅੱਗੇ ਜਿਹੜੇ ਇਹ ਅੰਕੜੇ ਆ, ਜੇ ਇਹ ਜੰਗਬੰਦੀ ਨਹੀਂ ਹੁੰਦੀ ਆ ਤਾਂ ਇਹ ਜਿਹੜੇ ਅੰਕੜੇ ਆ ਪੈਲਸਟੀਨ ਦੇ ਵਿੱਚ ਜਿਹੜੇ ਲੋਕਾਂ ਦੇ ਉਹ ਮਰਨ ਦੇ ਹੋਰ ਜ਼ਿਆਦਾ ਵਧਣਗੇ। ਤੇ ਇੱਕ ਜਿਹੜੀ ਹੋਰ ਅਹਿਮ ਗੱਲ ਇਹਦੇ 'ਚ ਸਾਹਮਣੇ ਆ ਰਹੀ ਆ, ਉਹ ਮੈਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਜ਼ਰਾਈਲ ਨੇ ਆਫਰ ਕੀਤਾ ਹੈ ਇਜ਼ਰਾਈਲ ਨੇ ਜਿਹੜੇ ਅਰਬ ਸਟੇਟਸ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਜੰਗ ਤੋਂ ਬਾਅਦ, ਹੁਣ ਉਹ ਜੰਗ ਤੋਂ ਬਾਅਦ ਦਾ ਕੀ ਭਾਵ ਆ ਉਹਦੇ ਬਾਰੇ ਅਜੇ ਕੋਈ ਸਪਸ਼ਟ ਨਹੀਂ ਆ, ਪਰ ਇਜ਼ਰਾਈਲ ਕਹਿ ਰਿਹਾ ਹੈ ਕਿ ਜੰਗ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਗਾਜ਼ਾ ਦੇ ਵਿੱਚ ਇੱਕ ਬਫਰ ਜ਼ੋਨ ਜਿਹੜਾ ਆ ਉਹ ਬਣਾਏਗਾ ਜੀ। ਕਿ ਕਿਉਂਕਿ ਇਜ਼ਰਾਈਲ ਕਹਿ ਰਿਹਾ ਕਿ ਉਹ ਹਮਾਸ ਨੂੰ ਟਾਰਗੇਟ ਕਰ ਰਿਹਾ ਤੇ ਹਮਾਸ ਨੂੰ ਉੱਥੋਂ ਜਿਹੜਾ ਆ ਮਤਲਬ ਕੱਢ ਕੇ ਜਾਂ ਹਮਾਸ ਦੇ ਜਿਹੜੇ ਲੜਾਕੇ ਨੇ ਉਹਨਾਂ ਨੂੰ ਖਤਮ ਕਰਕੇ ਤੇ ਫਿਰ ਉਹ ਜੰਗ ਖਤਮ ਕਰਕੇ ਤੇ ਉਹ ਇੱਕ ਬਫਰ ਜ਼ੋਨ ਬਣਾਉਣ ਦੀ ਗੱਲ ਕਰ ਰਿਹਾ ਵੀ ਜਿਹਦੇ ਨਾਲ ਫਿਊਚਰ ਦੇ ਵਿੱਚ ਵੀ ਜਿਹੜਾ ਇੱਕ ਇਲਾਕਾ ਅਸੀਂ ਕਹਿ ਸਕਦੇ ਹਾਂ ਕਿ ਇਜ਼ਰਾਈਲ ਦੀ ਜਿਹੜੀ ਟੈਰੀਟਰੀ ਆ ਉਹਦੇ ਤੇ ਜਿਹੜੀ ਗਾਜ਼ਾ ਦੀ ਟੈਰੀਟਰੀ ਆ ਉਹਨਾਂ ਨੂੰ ਵੱਖ ਕਰਦਾ ਹੋਵੇ, ਤਾਂ ਕਿ ਕੋਈ ਵੀ ਇਹੋ ਜਿਹਾ ਅਟੈਕ ਜਿਹੜਾ ਇਸ ਵਾਰ ਹੋਇਆ ਉਹ ਨਾ ਹੋਵੇ ਇਜ਼ਰਾਈਲ ਤੇ। ਪਰ ਇਹਦੇ ਤੇ ਸਵਾਲ ਇਹ ਉੱਠ ਰਿਹਾ ਕਿ ਜਿਹੜਾ ਇਜ਼ਰਾਈਲ ਆਫਰ ਕਰ ਰਿਹਾ ਉਹ ਇਹ ਕਹਿ ਰਿਹਾ ਕਿ ਜਿਹੜੀ ਉਹ ਬਫਰ ਜ਼ੋਨ ਆ ਉਹ ਗਾਜ਼ਾ ਜਿਹੜਾ ਕਿ ਆਲਰੇਡੀ ਕੁਛ ਚੰਦ ਕਿਲੋਮੀਟਰਾਂ ਦਾ ਜਿਹੜਾ ਚੜਾਈ ਦੇ ਲੰਬਾਈ ਦੇ ਵਿੱਚ ਇਲਾਕਾ ਆ, ਕਿ ਉਹਦੇ ਵਿੱਚ ਉਹ ਇਹ ਬਫਰ ਜ਼ੋਨ ਬਣਾਉਣ ਦੀ ਗੱਲ ਕਰ ਰਿਹਾ। ਪਰ ਜਿਹਨੂੰ ਜਿਹੜੀਆਂ ਅਰਬ ਸਟੇਟਸ ਨੇ ਉਹਨਾਂ ਨੇ ਰਿਜੈਕਟ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਜੇ ਇਜ਼ਰਾਈਲ ਕੋਈ ਬਫਰ ਜ਼ੋਨ ਚਾਹੁੰਦਾ ਆ ਤਾਂ ਉਹ ਆਪਣੀ ਜਿਹੜੀ ਟੈਰੀਟਰੀ ਇਜ਼ਰਾਈਲ ਦੀ ਆ ਉਹਦੇ ਵਿੱਚ ਬਣਾ ਸਕਦਾ, ਉਹਦੇ ਵਿੱਚ ਬਣਾਵੇ, ਪਰ ਉਹ ਜਿਹੜੀ ਗਾਜ਼ਾ ਦੀ ਟੈਰੀਟਰੀ ਆ ਉਹਦੇ ਵਿੱਚ ਕੋਈ ਵੀ ਇਹੋ ਜਿਹਾ ਜਿਹੜਾ ਬਫਰ ਜ਼ੋਨ ਆ ਉਹ ਪ੍ਰਵਾਨ ਨਹੀਂ ਕਰਨਗੇ। ਤੇ ਇਹ ਜਿਹੜੀ ਇੱਕ ਸਾਰੀ ਜੰਗ ਦੇ ਵਿੱਚ ਜਿਹੜੀ ਇੱਕ ਗੱਲਬਾਤ ਸਾਹਮਣੇ ਆਈ ਹੈ, ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਕਿ ਹੁਣ ਕੁਛ ਟਾਈਮ ਪਹਿਲਾਂ CNN ਦੇ ਉੱਤੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਦੀ ਡਾਇਰੈਕਟ ਇੰਟਰਵਿਊਜ਼ ਚੱਲ ਰਹੀ ਸੀ ਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹਦੇ ਵਿੱਚ ਇਹ ਖੁਲਾਸਾ ਹੋਇਆ ਆ ਕਿ ਜਿਹੜਾ ਇਹ ਅਟੈਕ ਕੀਤਾ ਸੀ ਹਮਾਸ ਨੇ ਉਹ ਹੂਬਹੂ ਜਿਵੇਂ ਅਟੈਕ ਹੋਇਆ ਆ ਉਹ ਉਸੇ ਸ਼ਕਲ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਪਹਿਲਾਂ ਹੀ ਜਿਹੜੀ ਇਜ਼ਰਾਈਲ ਦੇ ਕੋਲ ਇਨਪੁਟ ਆ ਚੁੱਕੀ ਸੀ ਕਿ ਇਸ ਤਰੀਕੇ ਦੇ ਨਾਲ ਜਿਹੜੀ ਹਮਾਸ ਆ ਇਹਨਾਂ ਤਰੀਕਿਆਂ ਦੇ ਨਾਲ ਭਾਵੇਂ ਉਹ ਗਰਾਊਂਡ ਅਫੈਂਸਿਵ ਹੋਵੇ ਜਾਂ ਬਾਈ 에ਅਰ ਜਿਵੇਂ ਪੈਰਾਸ਼ੂਟ ਦੇ ਨਾਲ ਉਹਨਾਂ ਨੇ ਕੀਤਾ ਜਾਂ ਬਾਈ ਸੀ ਜਿਵੇਂ ਉਹਨਾਂ ਨੇ ਕੀਤਾ ਉਹ ਕਿਸ਼ਤੀਆਂ ਬਣਾ ਕੇ, ਤੇ ਵੀ ਇਸ ਤਰੀਕੇ ਦੇ ਨਾਲ ਹਮਾਸ ਜਿਹੜੀ ਆ ਉਹ ਅਟੈਕ ਪਲਾਨ ਕਰ ਰਹੀ ਹੈ ਇਜ਼ਰਾਈਲ ਦੇ ਉੱਤੇ। ਪਰ ਹੁਣ ਇਹ ਸਵਾਲ ਫਿਰ ਉਹ ਖੜਾ ਹੋ ਰਿਹਾ ਹੈ ਕਿ ਜੇ ਇਜ਼ਰਾਈਲ ਨੂੰ ਇਨਪੁਟ ਸੀ ਤਾਂ ਉਹਦੇ ਤੇ ਕੋਈ ਕਾਰਵਾਈ ਜਾਂ ਕੋਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ। ਤਾਂ ਇਹ ਸਾਰੇ ਸਵਾਲ ਜਿਹੜੇ ਆ ਨਾਲ ਦੀ ਨਾਲ ਚੱਲਦੇ ਰਹਿਣਗੇ। ਪਰ ਜਿਹੜਾ ਮਨੁੱਖੀ ਤਰਾਸਦੀ ਜਿਹੜੀ ਵਾਪਰ ਰਹੀ ਹੈ, ਜਿਵੇਂ ਮਨੁੱਖੀ ਜਾਨਾਂ ਉੱਥੇ ਜਾ ਰਹੀਆਂ ਨੇ, ਉਹ ਬੜੇ ਦੁੱਖ ਦੀ ਗੱਲ ਆ। ਤੇ ਅਸੀਂ ਇਹੀ ਚਾਹੁੰਦੇ ਆ ਕਿ ਜਿਹੜੀ ਇਹ ਜੰਗਬੰਦੀ ਆ ਇਹ ਹੋਰ ਲੰਮੀ ਚੱਲੇ ਤੇ ਜਿਹੜਾ ਪੋਲੀਟੀਕਲ ਸੋਲਿਊਸ਼ਨ ਆ ਉਸ ਖਿੱਤੇ ਦੇ ਵਿੱਚ ਜਿਹੜਾ ਆ ਉਹ ਲੰਮੇ ਟਾਈਮ ਤੋਂ ਜਿਹੜੀ ਇਹ ਚੱਲ ਰਹੀ ਆ ਲੜਾਈ, ਇਹਦਾ ਪੋਲੀਟੀਕਲ ਸੋਲਿਊਸ਼ਨ ਨਿਕਲੇ ਤੇ ਜਿਹੜੇ ਪੈਲਸਟੀਨੀਅਨ ਨੇ ਉਹਨਾਂ ਦਾ ਜਿਹੜਾ ਰਾਈਟ ਆ ਉਹ ਉਹਨਾਂ ਨੂੰ ਦਿੱਤਾ ਜਾਵੇ ਉਸ ਖਿੱਤੇ ਦੇ ਵਿੱਚ। ਜੀ ਬਿਲਕੁਲ। ਨਹੀਂ, ਇੱਥੇ ਇਸ ਜਿਵੇਂ ਤੁਸੀਂ ਅਮਰੀਕਾ ਦੇ ਫੇਲੀਅਰ ਦੀ ਗੱਲ ਕੀਤੀ ਹੈ ਜਾਂ ਇਹ ਬਫਰ ਜ਼ੋਨ ਦੀ ਗੱਲ ਜਿਹੜਾ ਇੱਕ ਪੁਆਇੰਟ ਹੁਣ ਲਿਆਂਦਾ ਗਿਆ ਆ ਇਜ਼ਰਾਈਲ ਵੱਲੋਂ, ਜਾਂ ਈਵਨ ਇਹ ਗੱਲ ਵੀ ਜਿਹੜੀ ਹੁਣ ਰੀਸੈਂਟਲੀ ਅੱਜ ਦੀ ਜਿਹੜੀ ਲੇਟੈਸਟ ਡਿਵੈਲਪਮੈਂਟ ਹੈਗੀ ਆ, ਤੁਸੀਂ ਜ਼ਿਕਰ ਕੀਤਾ ਕਿ ਇਜ਼ਰਾਈਲ ਨੂੰ ਪਹਿਲਾਂ ਜਾਣਕਾਰੀ ਸੀ ਪਰ ਜਾਣਕਾਰੀ ਹੁੰਦਿਆਂ ਕਿਉਂ ਨਹੀਂ ਇਜ਼ਰਾਈਲ ਵੱਲੋਂ ਪਹਿਲਾਂ ਐਕਟ ਕੀਤਾ ਗਿਆ ਜਾਂ ਇਸ ਨੂੰ ਕਰਟੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਵੀ ਇਜ਼ਰਾਈਲ ਉਸ ਪਾਲਿਸੀ ਦੇ ਉੱਤੇ ਕੰਮ ਕਰ ਰਿਹਾ ਜਿਹੜਾ
ਹੁਣ ਉਹ ਵਰਬਲਾਈਜ਼ ਵੀ ਕਰ ਰਹੇ ਆ। ਇਜ਼ਰਾਈਲ ਦੇ ਪਾਸਿਓਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹਦੇ ਵਿੱਚੋਂ ਇਹ ਗੱਲ ਕਿਤੇ ਨਾ ਕਿਤੇ ਸਿੱਧੀ ਜ਼ਾਹਰ ਕਰ ਰਹੇ ਆ ਉਹ ਕਿ ਅਸੀਂ ਇੱਕ ਪਾਸੇ ਨੂੰ ਗਾਜ਼ਾ ਦੀ ਜਿਹੜੀ ਪੋਪੂਲੇਸ਼ਨ ਹੈ ਉਹਨਾਂ ਨੂੰ ਥੱਲੇ ਵਾਲੇ ਪਾਸੇ ਨੂੰ ਧੱਕ ਦੇਣਾ ਆ, ਤੇ ਧੱਕ ਕੇ ਜਿਹੜੀ ਗਾਜ਼ਾ ਦੀ ਟੈਰੀਟਰੀ ਹੈਗੀ ਹੈ ਉਹਨੂੰ ਹੋਰ ਘਟਾ ਕੇ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਜਜ਼ਬ ਕਰ ਲੈਣਾ ਆ। ਕਿਤੇ ਨਾ ਕਿਤੇ ਇਹ ਪਾਲਿਸੀ ਨਜ਼ਰ ਆ ਰਹੀ ਹੈ ਉਹਨਾਂ ਦੀ ਸਿੱਧੇ ਰੂਪ ਦੇ ਵਿੱਚ, ਤੇ ਅਮਰੀਕਾ ਦਾ ਵੀ ਫੇਲੀਅਰ ਹੈ ਇਸ ਮਾਮਲੇ ਦੇ ਵਿੱਚ। ਯੂਨਾਈਟਿਡ ਨੇਸ਼ਨਸ ਦਾ ਵੀ ਇਹਦੇ ਤੇ ਵੱਡਾ ਇਸ ਵਕਤ ਸਵਾਲ ਉੱਠ ਰਿਹਾ ਹੈ। ਸੋ ਆਉਂਦੇ ਸਮੇਂ ਦੇ ਵਿੱਚ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਸਿਚੁਏਸ਼ਨ ਕਿਸ ਗੱਲ ਵੱਲ ਜਾਂਦੀ ਦੇਖਦੇ ਹੋ? ਕੀ ਅਸੀਂ ਇਹ ਮੰਨ ਲਈਏ ਕਿ ਹੁਣ ਜਿਸ ਕਿਸਮ ਨਾਲ ਇਜ਼ਰਾਈਲ ਚੱਲ ਰਿਹਾ ਇਹ ਫਲਸਤੀਨੀਆਂ ਦਾ ਅੰਤ ਵੱਲ ਨੂੰ ਗੱਲ ਜਾ ਰਹੀ ਹੈ? ਦੇਖੋ, ਜਿਸ ਤਰ੍ਹਾਂ ਦੀ ਕਮਿਟਮੈਂਟ ਸਟਰਗਲ ਨੂੰ ਲੈ ਕੇ ਪੈਲਸਟੀਨੀਅਨਸ ਨੇ ਦਿਖਾਈ ਆ, ਖਾਸ ਤੌਰ ਤੇ ਸਾਰੀ ਦੁਨੀਆ ਦੇ ਵਿੱਚ, ਕਿਉਂਕਿ ਇੱਕ ਜਿਹੜਾ ਨੈਰੇਟਿਵ ਆ ਜਿਹੜਾ ਪੈਲਸਟੀਨ ਦੇ ਹੱਕ ਦੇ ਵਿੱਚ, ਅਸੀਂ ਚਾਹੇ ਉਹ ਯੂਰਪ ਹੋਵੇ, ਚਾਹੇ ਉਹ ਅਮਰੀਕਾ ਕੈਨੇਡਾ ਹੋਵੇ, ਉਹ ਦੇਖ ਰਹੇ ਆ, ਤਾਂ ਇਹ ਪੈਲਸਟੀਨੀਅਨਸ ਦੀ ਇੱਕ ਵੱਡੀ ਵਿਕਟਰੀ ਮੈਨੂੰ ਲੱਗਦੀ ਆ। ਵੀ ਉਹਨਾਂ ਨੇ ਮਤਲਬ ਠੀਕ ਆ, ਉਹਨਾਂ ਦਾ ਨੁਕਸਾਨ ਹੋ ਰਿਹਾ, ਜਾਨੀ ਨੁਕਸਾਨ ਹੋ ਰਿਹਾ ਵੱਡੇ ਪੱਧਰ ਤੇ, ਪਰ ਜਿਹੜੀ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਦਾ ਕਲੇਮ ਆ ਵੀ ਉਸ ਖਿੱਤੇ ਦੇ ਉੱਤੇ, ਉਹਦੀ ਹੱਕ ਦੇ ਵਿੱਚ ਉਹ ਇੱਕ ਵੱਡੀ ਸਪੋਰਟ ਜਿਹੜੀ ਆ ਉਹ ਗੇਨ ਕਰ ਗਏ ਆ ਸਾਰੀ ਦੁਨੀਆ ਦੇ ਵਿੱਚ। ਤੇ ਇਜ਼ਰਾਈਲ ਜਿਹੜਾ ਆ ਉਹਦਾ ਜਿਹੜਾ ਚਿਹਰਾ ਆ ਉਹ ਜ਼ਰੂਰ ਨੰਗਾ ਹੋਇਆ ਕਿ ਇਜ਼ਰਾਈਲ ਜਿਹੜੀਆਂ ਆਪਣੀਆਂ ਤਾਕਤਾਂ ਨੇ, ਜਿਹੜੀ ਆਪਣੀ ਟੈਕਨੋਲੋਜੀ ਆ ਜਾਂ ਆਪਣਾ ਜਿਹੜੇ ਰਿਸੋਰਸਿਸ ਨੇ, ਉਹ ਕਿੰਨਾ ਬਾਰਬਰਿਕ ਹੋ ਸਕਦਾ ਹੈ। ਮਤਲਬ ਇਹ ਸਾਰੇ ਉਹਦੇ ਵਿੱਚ ਦੇਖਣ ਨੂੰ ਮਿਲਿਆ। ਜਿਹੜੀ ਇਜ਼ਰਾਈਲ ਦੀ ਪਹੁੰਚ ਆ ਵੀ ਉੱਥੋਂ ਜਿਹੜੀ ਬਫਰ ਜ਼ੋਨ ਦੀ ਵੀ ਉਹ ਗੱਲ ਕਰ ਰਹੇ ਆ ਕਿ ਹੋਰ ਟੈਰੀਟਰੀ ਜਿਹੜੀ ਆ ਘਟਾਉਣੀ ਆ ਇੱਕ ਸਟੈਪ ਦੇ ਵਿੱਚ, ਤੇ ਉਹ ਹੁਣ ਕਰਨ 'ਚ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ ਆ, ਇਹ ਦੇਖਣ ਵਾਲੀ ਗੱਲ ਆ। ਕਿਉਂਕਿ ਇਹ ਤਾਂ ਲੜਨ ਵਾਲੇ ਬੰਦਿਆਂ ਦੇ ਉੱਤੇ ਆ ਵੀ ਉਹ ਕੀ ਹੁੰਦਾ ਤੈਅ ਉਹਦੇ ਫਿਊਚਰ ਦੇ ਵਿੱਚ ਜਾਂ ਅਗਲੇ ਦਿਨਾਂ ਦੇ ਵਿੱਚ। ਪਰ ਸਾਰੀ ਦੁਨੀਆ ਦੀ ਜਿਹੜੀ ਨਿਗਾਹ ਆ ਉਹ ਇਸ ਟਾਈਮ ਅਰਬ ਜਿਹੜਾ ਵਰਲਡ ਆ ਉਹਦੇ ਉੱਤੇ ਬਣੀ ਹੋਈ ਆ, ਕਿਉਂਕਿ ਜਿੰਨੀ ਕੁ ਪੋਲੀਟੀਕਲ ਟੈਂਸ਼ਨ ਆਲ ਓਵਰ ਦੀ ਗਲੋਬ ਇਸ ਟਾਈਮ ਚੱਲ ਰਹੀ ਆ, ਜਿੰਨੇ ਗਰੁੱਪਸ ਬਣੇ ਹੋਏ ਆ, ਤੇ ਜਿਵੇਂ ਹਿਜ਼ਬੁੱਲਾ ਦੇ ਨਾਲ, ਤੇ ਅੱਜ ਸੀਰੀਆ ਦੇ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਜਿਹੜੇ ਇਜ਼ਰਾਈਲ ਨੇ ਅਟੈਕ ਕੀਤੇ ਆ, ਤੇ ਉਹ ਤੋਂ ਬਾਅਦ ਜਿਹੜੇ ਮਤਲਬ ਇਹ ਇੱਕ ਸੰਭਾਵਨਾ ਆ ਕਿ ਜੇ ਲੜਾਈ ਲੰਮੀ ਚੱਲਦੀ ਆ ਤੇ ਕੋਈ ਇਹੋ ਜਿਹਾ ਪੁਆਇੰਟ ਆਉਂਦਾ ਜਿਹਦੇ ਵਿੱਚ ਜਿਹੜੀਆਂ ਹੋਰ ਮਲਟੀਪਲ ਕੰਟਰੀਜ਼ ਜਿਹੜੀਆਂ ਆ ਉਹਦੇ ਚ ਇਨਵੋਲਡ ਹੁੰਦੀਆਂ ਤੇ ਵੱਡੀ ਗਰੁੱਪਿੰਗ ਜੇ ਹੁੰਦੀ ਆ, ਤਾਂ ਫਿਰ ਇਹ ਜੰਗ ਕਿੱਥੇ ਤੱਕ ਫੈਲ ਸਕਦੀ ਆ ਉਹਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। ਤਾਂ ਫਿਲਹਾਲ ਤਾਂ ਇਹੀ ਆ ਵੀ ਜਿਹੜੇ ਪੈਲਸਟੀਨੀਅਨ ਨੇ, ਉਹ ਜਿਹੜੇ ਇਜ਼ਰਾਈਲ ਚਾਹੁੰਦਾ ਵੀ ਆ ਵੀ ਉਹ ਉੱਥੋਂ ਪੈਲਸਟੀਨ ਦੇ ਲੋਕਾਂ ਨੂੰ ਹੋਰ ਥੱਲੇ ਮੂਵ ਕਰਕੇ ਤੇ ਹੋਰ ਜ਼ਿਆਦਾ ਜਿਹੜਾ ਏਰੀਆ ਆ ਉਹ ਗਾਜ਼ਾ ਦਾ ਘਟਾ ਦੇ। ਪਰ ਹੁਣ ਸ਼ਾਇਦ ਜਿਹੜੇ ਪੈਲਸਟੀਨ ਦੇ ਲੋਕ ਨੇ ਉਹਨਾਂ ਦੀ ਜਿਹੜੀ ਲੜਾਈ ਆ ਉਹਦਾ ਫੋਕਸ ਏਰੀਏ ਦੇ ਉੱਤੇ ਨਹੀਂ ਰਿਹਾ, ਮਤਲਬ ਉਹਨਾਂ ਦੀ ਲੜਾਈ ਹੁਣ ਉਹਨਾਂ ਦੀ ਵਿਲ ਦੇ ਉੱਤੇ ਆ, ਤੇ ਮਤਲਬ ਉਹੀ ਉਹਨਾਂ ਦੀ ਸਟਰੈਂਥ ਆ, ਤੇ ਉਹਨਾਂ ਨੇ ਕਾਫੀ ਸਟਰੋਂਗਲੀ ਜਿਹੜੀ ਆ ਉਹ ਐਕਸਪ੍ਰੈਸ ਕੀਤੀ ਆ ਸਾਰੀ ਦੁਨੀਆ ਦੇ ਵਿੱਚ। ਤੇ ਮਤਲਬ ਫਿਜ਼ੀਕਲ ਪਾਵਰ ਨਹੀਂ ਹੁਣ ਪੈਲਸਟੀਨ ਦੀ ਜਿਹੜੀ ਆ ਉਹ ਮਤਲਬ ਡਿਸਾਈਡ ਕਰੂਗੀ ਇਸ ਜੰਗ ਨੂੰ, ਮਤਲਬ ਜਿਹੜੀ ਉਹਨਾਂ ਦੀ ਵਿਲ ਪਾਵਰ ਆ ਜੀ ਸਟਰਗਲ ਦੀ ਤੇ ਆਪਣੇ ਰਾਈਟਸ ਨੂੰ ਰੀਕਲੇਮ ਕਰਨ ਦੀ, ਮਤਲਬ ਉਹੀ ਜਿਹੜੀ ਆ ਮੈਨੂੰ ਲੱਗਦਾ ਵੀ ਇਹਦਾ ਇੱਕ ਇੰਪੋਰਟੈਂਟ ਫੈਕਟਰ ਹੋਊਗੀ ਅਗਲੇ ਟਾਈਮ ਦੇ ਵਿੱਚ। ਪਰ ਹਜੇ ਇਹ ਗੱਲ ਕਹਿਣੀ ਕਿ ਇਜ਼ਰਾਈਲ ਜਿਹੜੀ ਆ ਉਹ ਜਿੱਤ ਗਈ, ਕਿਉਂਕਿ ਬੰਦੇ ਮਾਰ ਕੇ ਜੇ ਜੰਗਾਂ ਜਿੱਤੀਆਂ ਜਾਂਦੀਆਂ ਹੁੰਦੀਆਂ ਤਾਂ ਸ਼ਾਇਦ ਮਤਲਬ ਸਾਰੀ ਦੁਨੀਆ ਦੇ ਉੱਤੇ ਉਹੀ ਫਿਰ ਮਤਲਬ ਹੁੰਦਾ ਵੀ ਤੁਸੀਂ ਬੰਬ ਸੁੱਟੋ ਤੇ ਜੰਗ ਜਿੱਤ ਜਾਓ, ਏਦਾਂ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਤਾਂ ਉਹ ਆ ਵੀ ਪੈਲਸਟੀਨ ਜਿਹੜਾ ਆ ਉਹਦੀ ਕਾਫੀ ਮੈਨੂੰ ਇਹ ਲੱਗ ਰਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਉਹ ਪੋਜੀਸ਼ਨ ਆਪਣੀ ਹੋਲਡ ਕਰ ਗਏ ਆ। ਤੇ ਜਿਹੜਾ ਇਹ ਟਰੂਸ ਵੀ ਹੋਇਆ ਉਹ ਵੀ ਅਸੀਂ ਦੇਖੀਏ ਕਿ ਉਹਨਾਂ ਨੇ ਵੀ ਆਪਣੇ ਬੰਦੇ ਜਿਹੜੇ ਆ ਛਡਵਾਏ ਆ, ਤੇ ਇਜ਼ਰਾਈਲ ਪਹਿਲਾਂ ਤਾਂ ਇਸੇ ਗੱਲ 'ਚ ਫੇਲ ਰਿਹਾ ਕਿ ਉਹ ਅਟੈਕ ਨਹੀਂ ਰੋਕ ਸਕਿਆ, ਤੇ ਆਪਣੀ ਮਤਲਬ ਦੁਨੀਆ ਦੀ ਇੱਕ ਸਭ ਤੋਂ ਵੱਡੀ ਪਾਵਰ ਹੋਣ ਦੇ ਮਤਲਬ ਸਟਰੋਂਗ ਇੰਟੈਲੀਜੈਂਸ ਹੋਣ ਦੇ ਬਾਵਜੂਦ, ਤੇ ਹੁਣ ਉਸ ਤੋਂ ਬਾਅਦ ਜਿਹੜਾ ਟਰੂਸ ਹੋਇਆ ਉਹਦੇ ਵਿੱਚ ਵੀ ਮਤਲਬ ਉਹ ਇੱਕ ਬਰਾਬਰ ਦੀ ਧਿਰ ਬਣ ਕੇ ਜਿਹੜਾ ਪੈਲਸਟੀਨੀਅਨ ਨੇ ਉਹ ਇਜ਼ਰਾਈਲ ਦੇ ਸਾਹਮਣੇ ਆ ਰਹੇ ਆ, ਤੇ ਕਾਫੀ ਜਿਹੜੀ ਗਲੋਬਲ ਸਪੋਰਟ ਵੀ ਜਿਹੜੀ ਆ ਹੁਣ ਪੈਲਸਟੀਨ ਨੂੰ ਜਿਹੜੀ ਆ ਉਹ ਮਿਲਦੀ ਨਜ਼ਰ ਆ ਰਹੀ ਹੈ। ਜੀ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਅੱਜ ਦਾ ਜਿਹੜਾ ਇਹ ਸ਼ੋਅ ਸੀ ਡਾਕਟਰ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ
ਉਹ ਅਸੀਂ ਪੂਰਾ ਤੇ ਨਹੀਂ ਕਰ ਸਕਦੇ, ਪਰ ਸਟਿਲ ਆਈ ਹੋਪ ਕਿ ਜ਼ਰੂਰ ਪਸੰਦ ਆਇਆ ਹੋਵੇ ਸਾਡੇ ਦਰਸ਼ਕਾਂ ਨੂੰ। ਤੇ ਆਉਂਦੇ ਕੱਲ ਜਾਂ ਹੁਣ ਅੱਜ ਲਾਸਟ ਸ਼ੋਅ ਹੈ ਇਸ ਵੀਕ ਦਾ, ਸ਼ੁੱਕਰਵਾਰ ਦਾ ਦਿਨ ਹੈ, ਸੋ ਸੋਮਵਾਰ ਨੂੰ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦਾ ਕਿ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਜਿੱਥੇ ਤੁਸੀਂ ਸਾਨੂੰ ਈਮੇਲ ਰਾਹੀਂ ਆਪਣੇ ਸੁਝਾਅ ਤੇ ਆਪਣੇ ਜਿਹੜੇ ਸਵਾਲ ਨੇ ਉਹ ਭੇਜ ਸਕਦੇ ਹੋ sos@tv84.tv ਦੇ ਉੱਤੇ। ਉੱਥੇ ਹੀ ਤੁਸੀਂ ਸਾਡੀ ਵੈਬਸਾਈਟ www.tv84.tv ਦੇ ਰਾਹੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਹੋ, ਜਾਂ ਚੈੱਕ ਰਾਹੀਂ ਵੀ ਤੁਸੀਂ ਆਪਣੀਆਂ ਜਿਹੜੀਆਂ ਡੋਨੇਸ਼ਨਸ ਨੇ ਸਾਡੇ ਤੱਕ ਪੁੱਜਦੀਆਂ ਕਰ ਸਕਦੇ ਹੋ। ਸਾਡਾ ਐਡਰੈਸ ਜਿਹੜਾ ਆ ਤੁਹਾਡੀ ਸਕਰੀਨ ਦੇ ਉੱਤੇ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਅਪਰੋਚ ਕਰ ਸਕਦੇ ਹੋ, WhatsApp ਰਾਹੀਂ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਕੱਲ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।